ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਰੁਸਾਨੀ ਤਰ੍ਹਾਂ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। जी डॉक्टर साहब जी आनू प्रोग्राम सच्चा सच विच बहुत मेहरबानी जी। डॉक्टर साहब आज 6 मार्च 2024 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚਾ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਾਲਟੀਮੋਰ ਤੋਂ ਸਰਦਾਰ ਹਰਬੰਸ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਗੁਰੂ ਵਾਲੇ ਬਣੀਏ ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਧਾਰ ਬਣਾ ਕੇ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਜੀਵੀਏ। ਕੌਮ ਦੀ ਚੜ੍ਹਦੀ ਕਲਾ ਤੇ ਕੌਮੀ ਏਕਤਾ ਸਾਡੇ ਨਿੱਜ ਤੋਂ ਉੱਪਰ ਉੱਠ ਕੇ ਕੌਮੀ ਹਿੱਤਾਂ ਨੂੰ ਪਹਿਲ ਦੇਣ ਨਾਲ ਜੁੜੀ ਹੋਈ ਹੈ। ਸੋ ਇਹ ਗੁਰੂ ਸਾਹਿਬ ਦੀ ਕਿਰਪਾ ਅਤੇ ਉਹਨਾਂ ਨਾਲ ਜੁੜ ਕੇ ਹੀ ਸੰਭਵ ਹੋ ਸਕਦਾ ਹੈ। ਸੋ ਗੁਰੂ ਦੇ ਓਟ ਆਸਰੇ ਬਿਨਾ ਹਉਮੈ ਅਤੇ ਨਿੱਜ ਪ੍ਰਸਤੀ ਨੂੰ ਮਾਰਨਾ ਸਾਡੇ ਵੱਸ ਦੀ ਗੱਲ ਨਹੀਂ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਬੰਸ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਜਿਹੜਾ ਕਰੰਟ ਇਸ਼ੂ ਹੈ ਉਸ ਹਵਾਲੇ ਨਾਲ ਕਿ ਹੁਣ ਜਾਪਦਾ ਹੈ ਕਿ 2024 ਦੀਆਂ ਚੋਣਾਂ ਜਿੱਤਣ ਲਈ ਹਿੰਦੂਤਾਵੀ ਹਾਕਮ ਜਿਹੜੇ ਨੇ ਉਹ ਕਸ਼ਮੀਰ ਜਾਂ ਪੰਜਾਬ ਵਿੱਚ ਕੋਈ ਵੱਡੀ ਸਾਜ਼ਿਸ਼ ਕਰਨ ਵਾਲੇ ਨੇ। ਔਰ 7 ਮਾਰਚ ਨੂੰ ਨਰਿੰਦਰ ਮੋਦੀ ਸ਼੍ਰੀ ਨਗਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਜਾ ਰਿਹਾ ਔਰ ਮੀਡੀਆ ਵਿੱਚ ਇਹ ਖਬਰ ਪਲਾਨ ਕੀਤੀ ਗਈ ਹੈ ਕਿ ਮੋਦੀ ਦੀ ਰੈਲੀ ਵਿੱਚ ਖਾਲਿਸਤਾਨੀ ਕੋਈ ਸ਼ਰਾਰਤ ਕਰ ਸਕਦੇ ਨੇ। ਸੋ ਇਉਂ ਜਾਪਦਾ ਹੈ, ਇਉਂ ਲੱਗਦਾ ਹੈ ਕਿ ਏਜੰਸੀ ਕੋਈ ਪੁਲਵਾਮਾ ਵਰਗੀ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਉਸ ਨੂੰ ਖਾਲਿਸਤਾਨੀ ਪਾਕਿਸਤਾਨੀ ਗੱਠਜੋੜ ਨਾਲ ਜੋੜ ਸਕਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬਾਲਟੀਮੋਰ ਤੋਂ ਆਪਣੇ ਵੀਰ ਸਰਦਾਰ ਹਰਬੰਸ ਸਿੰਘ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਇਹ ਸਾਰੇ ਵੀਰ ਬੜੇ ਡੈਡੀਕੇਟਡ ਨੇ, ਗੁਰਸਿੱਖ ਨੇ, ਕੌਮ ਦੇ ਨਾਲ ਪਿਆਰ ਕਰਦੇ ਨੇ, ਕੌਮੀ ਕਾਜ਼ ਨਾਲ ਪਿਆਰ ਕਰਦੇ ਨੇ ਜੀ ਔਰ ਬੜੇ ਧੜੱਲੇ ਨਾਲ ਕੌਮੀ ਗੱਲ ਕਹਿੰਦੇ ਨੇ। ਜਦੋਂ ਗੁਰਦੁਆਰਾ ਸਿੰਘ ਸਭਾ ਬ੍ਰੈਡਕ ਰੋਡ ਵਰਜੀਨੀਆ ਦੇ ਵਿੱਚ ਟੀਵੀ 84 ਦਾ ਫੰਡ ਰੇਜ਼ਿੰਗ ਹੋਇਆ ਉਸ ਦੇ ਵਿੱਚ ਵੀ ਇਹਨਾਂ ਦੀ ਪਾਰਟਿਸਿਪੇਸ਼ਨ ਔਰ ਬੜੇ ਖੁੱਲੇ ਦਿਲ ਨਾਲ ਇਹ ਟੀਵੀ 84 ਨੂੰ ਜਿੱਥੇ ਐਡਮਾਇਰ ਕਰਦੇ ਨੇ ਉੱਥੇ ਸਪੋਰਟ ਵੀ ਕਰਦੇ ਨੇ। ਔਰ ਅਸੀਂ ਜਿਹੜਾ ਉਹਨਾਂ ਦਾ ਮੈਸੇਜ ਵੀ ਹੈ ਕਿਉਂਕਿ ਜਿਹੜਾ ਜਿੱਥੇ ਜੁੜਿਆ ਹੁੰਦਾ ਉਸ ਦੇ ਲਈ ਜਿਹੜਾ ਉਸ ਚੋਂ ਇੱਕ ਪ੍ਰੈਕਟੀਕੈਲਿਟੀ ਹੁੰਦੀ ਹੈ ਔਰ ਇਹ ਸਾਡੇ ਵੀਰ ਸਾਰੇ ਹੀ ਇਹ ਚੰਗੀ ਤਰ੍ਹਾਂ ਸਮਝਦੇ ਨੇ ਕਿ ਜੇ ਅਸੀਂ ਗੁਰਸਿੱਖੀ ਜੀਵਨ ਜਦੋਂ ਅਸੀਂ ਬਾਣੀ ਤੇ ਬਾਣਾ ਇਹ ਦੋ ਅਲਫਾਜ਼ ਇਸਤੇਮਾਲ ਕਰਦੇ ਹਾਂ ਸੋ ਜ਼ਾਹਿਰ ਹੈ ਬਾਣੀ ਤੁਹਾਡੀ ਅੰਦਰ ਰੂਹਾਨੀਅਤ ਦਾ ਕਣ ਉਹ ਤੁਹਾਡਾ ਨਿਤਨੇਮ ਵੀ ਹੈ, ਉਹ ਤੁਹਾਡੀ ਸਤਸੰਗਤ ਵੀ ਹੈ, ਭਲੇ ਪੁਰਖਾਂ ਦੇ ਨਾਲ ਤੁਹਾਡੀ ਸੰਗਤ ਹੈ, ਗੁਰੂ ਪੰਥ ਦੀ ਗੱਲ ਹੈ ਤੇ ਬਾਣਾ ਪੰਜ ਕਕਾਰੀ ਅੰਮ੍ਰਿਤਧਾਰੀ ਰੂਪ ਹੈ। ਔਰ ਜਿਹੜੇ ਬਾਣੇ ਦੇ ਧਾਰਨੀ ਨੇ ਉਹਨਾਂ ਦੇ ਲਈ ਫਿਰ ਜਿਹੜਾ ਉਹਨਾਂ ਦਾ ਜੀਵਨ ਆਪਣੇ ਆਪ ਦੇ ਵਿੱਚ ਇੱਕ ਆਦਰਸ਼ ਜੀਵਨ ਵੀ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਵੱਲ ਦੇਖ ਕੇ ਇਹੀ ਕਾਰਨ ਹੈ ਕਿ ਸਿੱਖੀ ਉਸ ਕਿਸਮ ਦਾ ਮਿਸ਼ਨਰੀ ਧਰਮ ਨਹੀਂ ਹੈ ਜਿਵੇਂ ਦੂਸਰੇ ਸੈਮੈਟਿਕ ਧਰਮਾਂ ਦੇ ਵਿੱਚ ਖਾਸ ਤੌਰ ਤੇ ਕਿਸੇ ਨੂੰ ਆਪਣੇ 'ਚ ਲਿਆਉਣ ਦੇ ਲਈ
ਅੱਗੇ ਵੱਧ ਕੇ ਕੋਈ ਇਸ ਲੋਕ ਦੇ ਜਾਂ ਅਗਲੇ ਲੋਕ ਦੇ ਲਾਲਚ ਦਿੱਤੇ ਜਾਂਦੇ ਨੇ। ਸਿੱਖੀ ਇਹੀ ਰਸਤਾ ਦੱਸਦੀ ਹੈ ਕਿ ਭਾਈ ਤੁਸੀਂ ਜਿੱਥੇ ਵੀ ਹੋ, ਔਰ ਇਹੀ ਕਾਰਨ ਸੀ ਕਿ ਜਦੋਂ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਾਸ਼ਣ ਵੀ ਸੁਣਦੇ ਹੋ ਤਾਂ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਭਾਈ ਹਿੰਦੂ ਸੱਚਾ ਹਿੰਦੂ ਬਣੇ, ਮੁਸਲਮਾਨ ਸੱਚਾ ਮੁਸਲਮਾਨ ਬਣੇ, ਸਿੱਖ ਸੱਚਾ ਸਿੱਖ ਬਣੇ। ਔਰ ਇਸ ਚੋਂ ਮੈਸੇਜ ਤਾਂ ਇਹੀ ਹੈ ਕਿ ਵੀ ਜੇ ਸਾਡੇ ਜੀਵਨ ਦੇ ਅੰਦਰ ਰੂਹਾਨੀਅਤ ਦੀ ਖੁਸ਼ਬੂ ਹੈ, ਵਿਹਾਰ ਦੇ ਵਿੱਚ ਅਸੀਂ ਇਮਾਨਦਾਰ ਹੈ, ਸਾਡਾ ਲੋਕਾਂ ਦੇ ਨਾਲ ਵਰਤਾਰਾ ਜਿਹੜਾ ਉਹ ਸੁਚੱਜਾ ਹੈ, ਤੇ ਦੂਸਰੇ ਖੁਦ ਹੀ ਜਿਹੜੇ ਨੇ ਉਸ ਜਿਵੇਂ ਮੈਗਨੇਟ ਜਾਂ ਚੁੰਬਕ ਹੁੰਦਾ ਹੈ, ਚੁੰਬਕ ਵੱਲ ਜਿਹੜੀ ਆਇਰਨ ਡਸਟ ਹੈ, ਲੋਹੇ ਦੇ ਕਣ ਨੇ, ਉਹ ਖੁਦ ਹੀ ਆ ਕੇ ਚੰਬੜ ਜਾਂਦੇ ਨੇ। ਸੋ ਤੁਹਾਡੇ ਜੀਵਨ ਦੀ ਖੁਸ਼ਬੂ ਦੂਸਰਿਆਂ ਨੂੰ ਇਹ ਅਹਿਸਾਸ ਕਰਵਾਏ ਕਿ ਭਾਈ ਇਸ ਦਾ ਗੁਰੂ, ਇਸ ਦਾ ਇਸ਼ਟ, ਇਸ ਦਾ ਈਮਾਨ ਕਿਉਂ ਜਿਹਾ ਕਿ ਭਾਈ ਦੇ ਅੰਦਰ ਖੁਸ਼ਬੂ ਹੈ, ਇਹ ਜਿੱਥੇ ਬੈਠਦਾ ਹੱਕ ਨਿਆਂ ਦੀ ਗੱਲ ਕਰਦਾ ਹੈ, ਇਸ ਦੇ ਅੰਦਰ ਨਿਮਰਤਾ ਹੈ। ਪਰ ਇਸ ਦੇ ਉਲਟ ਜਦੋਂ ਅਸੀਂ ਇਸ ਖਾਲਸਾਈ ਬਾਣੇ ਦੇ ਵਿੱਚ ਹੁੰਦਿਆਂ ਕੌੜੇ ਬੋਲ ਜਾਂ ਨਫ਼ਰਤ ਜਾਂ ਗਾਲੀ ਗਲੋਚ, ਈਵਨ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਜਿਹੜੇ ਕੁਝ ਨਿਹੰਗ ਬਾਣੇ ਦੇ ਵਿੱਚ ਵੀ ਹੋ ਕੇ ਜਦੋਂ ਤੁਸੀਂ ਉਹਨਾਂ ਦਾ ਅਦਰਵਾਈਜ਼ ਵਰਤਾਰਾ ਦੇਖਦੇ ਹੋ, ਹਾਲਾਂ ਉਹਨਾਂ ਚੋਂ ਕਿੰਨੇ ਜਾਲੀ ਨੇ ਜਾਂ ਕੀ ਹੈ ਇੱਕ ਵੱਖਰੀ ਗੱਲ ਹੈ, ਪਰ ਇਹ ਸਾਡੇ ਜਿਹੜਾ ਵਿਹਾਰ ਹੈ ਉਸ ਦੇ ਵਿੱਚੋਂ ਸਾਡਾ ਜੀਵਨ ਰਿਫਲੈਕਟ ਹੁੰਦਾ ਹੈ। ਔਰ ਇਸੇ ਤਰ੍ਹਾਂ ਆਪਣੇ ਕਿੱਤੇ ਦੇ ਵਿੱਚ ਇਮਾਨਦਾਰੀ, ਕਿ ਜਿਸ ਕੰਮ 'ਚ ਵੀ ਅਸੀਂ ਹਾਂ ਉਸ ਨੂੰ ਇਮਾਨਦਾਰੀ ਨਾਲ ਕਰੀਏ। ਔਰ ਇਹ ਜਦੋਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਹੈ, ਕਿਰਤ ਬਹੁਤ ਇੰਪੋਰਟੈਂਟ। ਔਰ ਕਿਰਤ ਮਤਲਬ ਹੀ ਇਹ ਹੈ ਕਿ ਸਿੰਸੀਅਰਲੀ ਅਰਨਡ ਬ੍ਰੈਡ, ਕਿ ਜਿਹੜੀ ਤੁਹਾਨੂੰ ਜਿਹੜੀ ਚੀਜ਼ ਦੇ ਉੱਤੇ ਤੁਹਾਡਾ ਹੱਕ ਹੈ, ਤੁਹਾਡੀ ਮਿਹਨਤ ਕਰਕੇ ਤੁਹਾਡੀ ਕਿਰਤ, ਉਹ ਤੁਹਾਡੀ ਤਨਖਾਹ ਹੈ, ਤੁਸੀਂ ਟੈਕਸੀ ਚਲਾਉਂਦੇ ਹੋ, ਤੁਸੀਂ ਟਰੱਕ ਚਲਾਉਂਦੇ ਹੋ, ਤੁਸੀਂ ਡਾਕਟਰ ਹੋ, ਇੰਜੀਨੀਅਰ ਹੋ, ਦੂਸਰੇ ਹੋ, ਕਦੇ ਵੀ ਜਦੋਂ ਤੁਸੀਂ ਗਰੀਡ ਦਾ ਜਾਂ ਲਾਲਚ ਦਾ ਸਹਾਰਾ ਲੈ ਕੇ ਜਿਹੜਾ ਕੁਝ ਵੀ ਕੰਮ ਕਰੋਗੇ, ਫਿਰ ਅਲਟੀਮੇਟਲੀ ਤੁਸੀਂ ਉਸ ਦੌੜ ਦੇ ਵਿੱਚ ਦਾਖਲ ਹੋ ਜਾਂਦੇ ਹੋ ਜਿਹਦੇ ਵਿੱਚ ਸਹਿਸ ਖੱਟੇ ਲੱਖ ਕੋ ਉਠਤਾ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਉਸ ਦੌੜ 'ਚ ਕੋਈ ਸੰਤੁਸ਼ਟਤਾ ਨਹੀਂ ਹੁੰਦੀ। ਇਸੇ ਤਰ੍ਹਾਂ ਤੁਹਾਡੇ ਜਦੋਂ ਅਸੀਂ ਕਹਿੰਦੇ ਆ ਸੂਰਬੀਰ ਬਚਨ ਕੇ ਬਲੀ, ਇਹ ਸਿੱਖ ਦਾ ਕਰੈਕਟਰ ਹੋਣਾ ਚਾਹੀਦਾ ਵੀ ਸਿੱਖ ਇਸੇ ਲਈ ਕੋਈ ਸਹੁੰ ਖਾਣੀ ਜਿਹੜੀ ਹੈ ਸਾਡੇ 'ਚ ਬਿਲਕੁਲ ਮਨ ਹੈ। ਉਹਦਾ ਇੱਕ ਰੀਜ਼ਨ ਹੈ ਕਿ ਸਹੁੰ ਤਾਂ ਤੁਸੀਂ ਤਾਂ ਖਾਓ ਜੇ ਤੁਸੀਂ ਅਦਰਵਾਈਜ਼ ਝੂਠ ਬੋਲਦੇ ਹੋ, ਤੁਸੀਂ ਕਹੋ ਜੀ ਮੈਂ ਸਹੁੰ ਖਾ ਕੇ ਸੱਚ ਬੋਲਦਾ। ਸਿੱਖ ਦਾ ਮਤਲਬ ਹੀ ਸੱਚ ਦੇ ਨਾਲ ਜੁੜੇ ਹੋਣਾ ਹੈ, ਔਰ ਸੱਚ ਬੋਲਣਾ, ਉਹਦੇ ਵਿਹਾਰ 'ਚ ਵੀ ਸੱਚ ਹੋਏ। ਔਰ ਇਹ ਸਾਰੇ ਜਿਹੜੇ ਗੁਣ ਨੇ, ਕਰੈਕਟਰਿਸਟਿਕਸ ਨੇ, ਜਦੋਂ ਜਿਸ ਰੂਹ ਦੇ ਵਿੱਚ ਸਤਿਗੁਰੂ ਦੀ ਰਹਿਮਤ ਦੇ ਨਾਲ ਆਉਂਦੇ ਨੇ, ਫਿਰ ਉਸ ਨੂੰ ਕੌਣ ਦਬਾ ਸਕਦਾ ਹੈ, ਉਹਨੂੰ ਕੌਣ ਡਰਾ ਸਕਦਾ ਹੈ, ਉਹਨੂੰ ਕੌਣ ਖਰੀਦ ਸਕਦਾ ਹੈ, ਉਹਨੂੰ ਕੌਣ ਝੁਕਾ ਸਕਦਾ ਹੈ। ਔਰ ਇਹੀ ਕਿਰਦਾਰ ਜੇ ਅਸੀਂ ਆਪਣੇ ਬਜ਼ੁਰਗਾਂ ਵੱਲ ਦੇਖੀਏ 18ਵੀਂ ਸਦੀ ਔਰ ਉਹਨਾਂ ਦੇ ਸੰਘਰਸ਼ ਵੱਲ, ਤੇ ਉਹਨਾਂ ਦਾ ਗੁਰੂ ਦੇ ਉੱਤੇ ਇਸ ਕਦਰ ਫੇਥ ਕਿ ਉਹਨਾਂ ਨੇ ਜੇ ਨਹੀਂ ਹੈ ਡੈਪਰੀਵੇਸ਼ਨ ਹੈ ਤੇ ਉਹ ਛੋਲੇ ਵੀ ਜਿਹੜੇ ਨੇ ਉਹ ਬਦਾਮ ਨੇ ਔਰ ਰੁਪਈਏ ਛਿੱਲੜ ਨੇ ਉਹਨਾਂ ਦੇ ਲਈ। ਲੇਕਿਨ ਅੱਜ ਸਾਡਾ ਇੱਕ ਤਬਕਾ ਜਿਹੜਾ ਬਹੁਤ ਜ਼ਿਆਦਾ, ਭਾਵੇਂ ਅਸੀਂ ਗੱਲਾਂ ਕਰਨ ਵਾਲੇ ਆ, ਪਰ ਸਾਡੇ ਅੰਦਰ ਉਸ ਕਿਸਮ ਦਾ ਈਮਾਨ, ਉਸ ਕਿਸਮ ਦਾ ਸਿਦਕ, ਉਸ ਕਿਸਮ ਦੀ ਦ੍ਰਿੜਤਾ, ਇਸ ਦੀ ਕਮੀ ਹੈ। ਸੋ ਇਹੀ ਰੀਜ਼ਨ ਹੈ ਫਿਰ ਅਸੀਂ ਈਰਖਾ ਦੇ ਵਿੱਚ ਵੀ ਉਲਝਦੇ ਹਾਂ, ਇੱਕ ਦੂਜੇ ਦੇ ਨਾਲ ਸਟੇਟਸ ਨੂੰ ਲੈ ਕੇ ਵੀ ਝਗੜਦੇ ਹਾਂ, ਤੇ ਕਈ ਵਾਰ ਬਿਨਾਂ ਮਤਲਬ ਵੀ ਜਿਹੜਾ ਗੁੱਟਬੰਦੀ ਔਰ ਧੜੇਬੰਦੀ ਔਰ ਇਹ ਸਾਰੇ ਦਾ ਸ਼ਿਕਾਰ ਹੁੰਦੇ। ਸੋ ਅਸੀਂ ਵੀਰ ਹਰਬੰਸ ਸਿੰਘ ਜੀ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ 2024 ਦੀਆਂ ਚੋਣਾਂ ਸਿਰ ਦੇ ਉੱਤੇ ਨੇ, ਕਿਸੇ ਵੇਲੇ ਵੀ ਮਾਰਚ ਦੇ ਐਂਡ ਤੱਕ ਪਹੁੰਚਦੇ ਆ ਨੋਟੀਫਿਕੇਸ਼ਨ ਆ ਸਕਦਾ ਹੈ ਭਾਰਤ ਦੇ ਵਿੱਚ। ਅਸੀਂ ਜਿਵੇਂ ਕੱਲ ਗੱਲ ਕੀਤੀ ਸੀ UN ਹਾਈ ਆਫੀਸ਼ੀਅਲ ਦੇ ਹਵਾਲੇ ਨਾਲ, ਆਲਮੋਸਟ 25 ਤੋਂ 30 ਮੁਲਕਾਂ ਦੇ ਵਿੱਚ ਜਿਹੜੀਆਂ ਨੇ ਇਲੈਕਸ਼ਨਸ ਹੋਣ ਜਾ ਰਹੀਆਂ। ਅਮਰੀਕਾ ਦੇ ਹਵਾਲੇ ਨਾਲ ਤਾਂ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਸੁਪਰ ਟਿਊਜ਼ਡੇ ਓਵਰ ਹੈ ਆਲਰੇਡੀ, ਨਿੱਕੀ ਹੇਲੀ ਨੇ ਵਿਦਡਰਾ ਕਰ ਲਿਆ, ਔਰ ਇਧਰੋਂ ਟਰੰਪ, ਇਧਰੋਂ ਬਾਈਡਨ, ਉਹ ਨਵੰਬਰ ਦੀਆਂ ਚੋਣਾਂ ਲਈ ਹੁਣ ਤਿਆਰ ਨੇ। ਆਉਣ ਵਾਲੇ ਪੀਰੀਅਡ 'ਚ ਜਿਹੜਾ ਅਸੀਂ ਦੇਖਾਂਗੇ ਜਿਹੜੀਆਂ 3 ਡਿਬੇਟਸ ਵੀ ਹੁੰਦੀਆਂ ਪ੍ਰੈਜ਼ੀਡੈਂਸ਼ੀਅਲ, ਔਰ ਆਲਰੇਡੀ ਜਿਹੜਾ ਉਹ ਚੋਣ ਦਾ ਮਾਹੌਲ ਬਣਿਆ ਹੋਇਆ ਹੈ, ਡਿਸਕਸ਼ਨਸ ਵੀ ਹੋ ਰਹੀਆਂ, ਕਿਹੜਾ ਮੁੱਦਾ ਹਾਵੀ ਰਹੇਗਾ, ਕੀ ਹੋਏਗਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ
ਜਿਹਨੂੰ ਨੈਕ ਬਾਈ ਨੈਕ ਕਹਿੰਦੇ ਨੇ, ਉਹ ਸਟਰਗਲ ਹੈ। ਔਰ ਇਸ ਵੇਲੇ ਜਿਹੜਾ ਦੋਨੋਂ ਹੀ ਜਿਹੜੇ ਉਮੀਦਵਾਰ ਨੇ ਉਹ ਕੋਈ ਫਸਟ ਚੋਇਸ ਤਾਂ ਅਮਰੀਕਨਾਂ ਦੀ ਨਹੀਂ ਨੇ, ਦੋਨੋਂ ਬਾਬੇ ਨੇ ਸਾਡੇ ਵਾਂਗ। ਲੇਕਿਨ ਇਸ ਤੋਂ ਵੀ ਜੇ ਦੇਖਿਆ ਜਾਏ ਤੇ ਬਾਈਡਨ ਦੇ ਸਾਹਮਣੇ ਜਿਹੜੇ ਚੈਲੰਜਸ ਨੇ, ਕਿਉਂਕਿ ਜਿਹੜਾ ਸਿਟਿੰਗ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਮੋਰ ਜਵਾਬ ਦੇ ਆਨਸਰੇਬਲ ਹੁੰਦਾ ਹੈ ਕਿ ਭਾਈ ਆ ਪ੍ਰੋਬਲਮਸ ਨੇ। ਔਰ ਇਮੀਗ੍ਰੇਸ਼ਨ ਦੀ, ਇਲੀਗਲ ਇਮੀਗ੍ਰੇਸ਼ਨ ਦੀ ਵੱਡੀ ਪ੍ਰੋਬਲਮ ਹੈ। ਹਾਲਾਂਕਿ ਇਕਨੋਮੀ ਉਨੇ ਮਾੜੇ ਹਾਲਤ 'ਚ ਨਹੀਂ ਹੈ। ਆਉਣ ਵਾਲੇ 7-8 ਮਹੀਨੇ ਨਵੰਬਰ ਤੱਕ ਜਦੋਂ ਤੱਕ ਇਹ ਗੱਲ ਪਹੁੰਚਦੀ ਹੈ ਕਈ ਕੁਝ ਬਦਲਦਾ ਹੈ। ਫੋਰਨ ਪਾਲਿਸੀ ਦੇ ਮਾਮਲੇ 'ਚ ਜਿਹੜਾ ਉਹ ਮੀਟਿੰਗ ਹੋਏਗੀ, ਜੋ ਗਜ਼ਾ ਦੇ ਵਿੱਚ ਚੱਲ ਰਿਹਾ, ਜੋ ਯੂਕਰੇਨ ਦੇ ਵਿੱਚ ਚੱਲ ਰਿਹਾ, ਔਰ ਇਸੇ ਤਰ੍ਹਾਂ ਜਿਹੜੇ ਬਾਕੀ ਚੈਲੰਜਸ ਨੇ। ਸੋ ਟਰੰਪ ਉਦੋਂ ਵੀ ਜਿਹੜਾ ਉਹ ਉਹਦੀ ਐਜ਼ ਏ ਪ੍ਰੈਜ਼ੀਡੈਂਟ ਤਾਂ 4 ਸਾਲ ਦੀ ਕਾਰਗੁਜ਼ਾਰੀ ਸ਼ਾਇਦ ਪਹਿਲੀ ਟਰਮ ਦੀ ਇੰਨੀ ਨੈਗੇਟਿਵ ਨਹੀਂ ਸੀ, ਲੇਕਿਨ ਜੋ ਕੈਪੀਟਲ ਹਿੱਲ ਦੇ ਉੱਤੇ ਰਾਈਟਿੰਗ ਹੋਈ ਔਰ ਉਸ ਤੋਂ ਬਾਅਦ ਜਿੰਨਾ ਕੇਸਿਸ ਦੇ ਵਿੱਚ ਉਹ ਉਲਝਿਆ, ਈਵਨ ਨਿਊਯਾਰਕ ਕੋਰਟ ਵੱਲੋਂ ਵਪਾਰਕ ਮਾਮਲਿਆਂ ਦੇ ਵਿੱਚ ਜਿਹੜਾ ਉਸ ਨੂੰ ਦੋਸ਼ੀ ਦੱਸਿਆ ਜਾਣਾ, ਕਿੰਨੇ ਸੌ ਮਿਲੀਅਨ ਦਾ ਫਾਈਨ, ਇਹ ਉਹ। ਸੋ ਜਿਹੜੀ ਕ੍ਰੈਡੀਬਿਲਿਟੀ ਹੈ ਔਰ ਉਹ ਕਾਫੀ ਜਿਹੜੀ ਹੈ ਉਹ ਥੱਲੇ ਨੂੰ ਗਈ ਹੈ। ਲੇਕਿਨ ਅਮਰੀਕਨਾਂ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਹੁਣ ਨਿੱਕੀ ਹੇਲੀ, ਬੇਸ਼ੱਕ ਉਹਨੇ ਵਾਸ਼ਿੰਗਟਨ DC ਸਟੇਟ ਜਿੱਤੀ ਹੈ, ਉਹਦੇ 'ਚ ਉਹਨੇ ਟਰੰਪ ਨੂੰ ਬੀਟ ਕੀਤਾ, ਲੇਕਿਨ ਉਹ ਆਪਣੀ ਸਟੇਟ ਸਾਊਥ ਕੈਰੋਲਾਈਨਾ ਜਿੱਥੋਂ ਦੀ ਉਹ ਗਵਰਨਰ ਹੈ ਉਸ ਵੀ ਟਰੰਪ ਨੇ ਮੈਜੋਰਿਟੀ ਲਈ। ਸੋ ਇਸ ਵੇਲੇ ਜੇ ਤੁਸੀਂ ਜਿਹਨੂੰ ਆਵਾਜ਼ੇ ਖਲਕਤ ਸੁਣੋ, ਖਾਸ ਤੌਰ ਤੇ ਵਾਈਟ ਰੇਸ ਔਰ ਦੂਸਰੇ, ਉਹਨਾਂ ਦਾ ਝੁਕਾਅ ਟਰੰਪ ਵੱਲ ਲੱਗਦਾ ਹੈ। ਸੋ ਕੁੱਲ ਮਿਲਾ ਕੇ ਇਹ ਵੀ ਆਪਣੇ ਥਾਂ ਤੇ ਇਸ ਦੀ ਅਹਿਮੀਅਤ ਹੈ। ਔਰ ਅਮਰੀਕਾ 'ਚ ਅਸੀਂ ਬੈਠੇ ਹਾਂ, ਅਮਰੀਕਨ ਸ਼ਹਿਰੀ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਵੀ ਇਸ ਦੇ ਉੱਤੇ ਵੀ ਗੱਲ ਕਰੀਏ। ਲੇਕਿਨ ਦੂਸਰੇ ਪਾਸੇ ਜਿਹੜਾ 5 ਮਿਲੀਅਨ ਸਿੱਖ ਡਾਇਸਪੋਰਾ ਹੈ, ਉਸ ਸਮੇਤ ਹੋਰ ਵੀ ਜਿਹੜੇ ਸੰਜੀਦਾ ਲੋਕ ਦੇਖ ਰਹੇ ਨੇ ਕਿ ਇਸ ਪਲੈਨਟ ਦੇ ਉੱਤੇ ਹਰ 5ਵਾਂ ਬੰਦਾ ਜਿਹੜਾ ਹੈ ਉਹ ਸਬ ਕੰਟੀਨੈਂਟ ਦੇ ਵਿੱਚ ਹੈ, ਜਿਸ ਦਾ ਨਾਂ ਬਦੋ-ਬਦੀ ਭਾਰਤ ਦੇਸ਼ ਰੱਖਿਆ। ਹਰ 5ਵਾਂ ਬੰਦਾ, ਐਵਰੀ 5th। 1 ਬਿਲੀਅਨ 400 ਮਿਲੀਅਨ ਤੋਂ ਜ਼ਿਆਦਾ ਲੋਕ ਨੇ। ਔਰ ਉੱਥੇ ਜਿਹੜਾ ਲੋਕਤੰਤਰ ਜਾਂ ਜਮਹੂਰੀਅਤ ਦੇ ਨਾਂ ਥੱਲੇ ਜੋ ਜਮੂਰੇ ਖੜੇ ਕੀਤੇ ਜਾ ਰਹੇ ਨੇ, ਜਮਹੂਰੀਅਤ ਤਾਂ ਪਾਸੇ ਰਹਿ ਗਈ, ਹੁਣ ਉਹ ਸਰਕਸ ਦਾ ਜਿਹੜਾ ਹੈ ਉਹ ਰਿੰਗ ਮਾਸਟਰ ਹੈ ਔਰ ਬਾਕੀ ਜਮੂਰੇ ਨੇ। ਔਰ ਰਿੰਗ ਮਾਸਟਰ ਜਾਂ ਵੱਡਾ ਮਦਾਰੀ ਨੌਟੰਕੀਬਾਜ਼ ਮੋਦੀ, ਉਹ ਕਿਹੜਾ ਟ੍ਰਿਕ ਕੱਢਦਾ ਹੈ, ਕਿਹੜੀ ਟੋਕਰੀ ਥੱਲੋਂ ਕਬੂਤਰ ਕੱਢਦਾ ਹੈ, ਕਿਹੜੇ ਥੱਲੋਂ ਫਨੀਅਰ ਸੱਪ ਕੱਢਦਾ ਹੈ ਤੇ ਕਿਹਦੇ ਥੱਲੋਂ ਜਿਹੜਾ ਉਹ ਛਣ ਕਰਦੇ ਚਾਂਦੀ ਦੇ ਨੋਟ ਕੱਢਦਾ। ਇਹ ਅਸੀਂ ਦੇਖਦੇ ਹੀ ਹਾਂ ਵੀ ਉਹਨੇ 2 ਟਰਮ ਜਿਹੜੀਆਂ ਨੇ ਇਸ ਕਿਸਮ ਦੀ ਜਿਹੜੀਆਂ ਨੌਟੰਕੀ ਦੇ ਨਾਲ ਹੀ ਲਈਆਂ। ਪਹਿਲਾਂ ਉਹ ਹਿੰਦੂ ਹਿਰਦੇ ਸਮਰਾਟ ਬਣਿਆ, ਫਿਰ ਉਹ ਗੁਜਰਾਤ ਮਾਡਲ ਵੇਚਿਆ ਕਿ ਮੈਂ ਸਾਰੇ ਭਾਰਤ 'ਚ ਲਿਆਵਾਂਗਾ, ਫਿਰ ਇਹ ਹੈ ਵੀ ਭਾਰਤ ਨੂੰ ਮੈਂ ਦੁਨੀਆ ਦਾ ਵਿਸ਼ਵ ਗੁਰੂ ਬਣਾ ਦਿਆਂਗਾ। ਦੂਜਾ ਹੁਣ ਅੰਮ੍ਰਿਤ ਕਾਲ ਦੇ ਨਾਂ ਥੱਲੇ ਚੰਦਰਮਾ ਤੋਂ ਥੱਲੇ ਗੱਲ ਹੀ ਨਹੀਂ ਕਰਦਾ। ਉਹ 4 ਬੰਦੇ ਵੀ ਦੱਸਦੇ ਕਿ ਜੀ ਇਹ ਅਸੀਂ ਹੁਣ ਚੰਦਰਮਾ ਦੇ ਉੱਤੇ ਭੇਜਣੇ ਨੇ। ਔਰ ਦੂਸਰੇ ਕਿਸੇ ਨੇ ਠੀਕ ਹੀ ਕਿਹਾ, ਉਹਨੇ ਕਿਹਾ ਜੀ ਬੰਦੇ ਨੇ ਏਡਾ ਕਿਹੜਾ ਕੱਦੂ 'ਚ ਤੀਰ ਮਾਰ ਲਿਆ ਜੇ ਚੰਦਰਮਾ ਤੇ ਚਲਿਆ ਗਿਆ। ਉਹ ਕਹਿੰਦਾ ਕਿਉਂ? ਕਹਿੰਦਾ ਸਭ ਤੋਂ ਪਹਿਲਾਂ ਤਾਂ ਕੁੱਤਾ ਹੀ ਗਿਆ ਸੀ ਉੱਥੇ। ਕਹਿੰਦਾ ਵੀ ਜਿੱਥੇ ਕੁੱਤਾ ਚਲਿਆ ਗਿਆ ਉੱਥੇ ਜੇ ਬੰਦਾ ਵੀ ਚਲਿਆ ਗਿਆ, ਕਿਉਂਕਿ ਸਭ ਤੋਂ ਪਹਿਲਾਂ ਸਪੇਸ ਦੇ ਵਿੱਚ ਔਰ ਦੂਸਰੇ ਉਹਨੂੰ ਡੌਗ ਨੂੰ ਹੀ ਭੇਜਿਆ ਗਿਆ ਸੀ। ਸੋ ਮਤਲਬ ਇਹ ਹੈ ਕਿ ਵੀ ਉਹ ਹੁਣ ਜਿਨ੍ਹਾਂ ਨੂੰ ਇੱਕ ਪਾਸੇ ਵਾਅਦੇ ਜਾਂ ਲਾਰੇ ਲਾਉਣ ਦੀ ਆਦਤ ਹੁੰਦੀ ਹੈ ਔਰ ਸ਼ਰਾਰਤ ਵੀ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵੀ ਉਹਨਾਂ ਨੇ ਕੀ ਕਰਨਾ ਹੈ। ਹਿੰਦੂ ਹਿਰਦੇ ਸਮਰਾਟ ਬਣਨ ਤੋਂ ਪਹਿਲਾਂ 2002 ਦੇ ਵਿੱਚ ਮੋਦੀ ਨੇ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ ਦੇ ਵਿੱਚ ਕਰਵਾਈ ਔਰ ਫਿਰ ਉਹਦੇ ਲਈ ਉਹ ਕੁਆਲੀਫਾਈ ਹੋ ਗਿਆ ਜੀ ਹਿੰਦੂ ਹਿਰਦੇ ਸਮਰਾਟ। ਦੇਖੋ ਜਿਹੜਾ ਉਹਨੇ ਬਦਲਾ ਲੈ ਲਿਆ 1000 ਸਾਲ ਦੀ ਗੁਲਾਮੀ ਦਾ। ਔਰ ਜਿੱਦਾਂ 2014 ਚ ਮੋਦੀ ਨੇ ਸਹੁੰ ਚੁੱਕੀ, ਮੋਹਨ ਭਾਗਵਤ ਨੇ ਜਿਹੜਾ RSS ਦਾ ਚੀਫ ਹੈ ਪੈਰਲਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ 1000 ਸਾਲ ਬਾਅਦ ਹਿੰਦੂ ਰਾਜ ਹੁਣ ਸ਼ੁਰੂ ਹੋਇਆ। ਉਹਨਾਂ ਦੇ ਲਈ ਨਹਿਰੂ ਤੋਂ ਮੋਦੀ ਤੱਕ ਜੋ ਵਿੱਚ ਵਿਚਾੜੇ ਆਏ ਉਹ ਮੈਟਰ ਹੀ ਨਹੀਂ ਸੀ ਕਰਦੇ। ਫਿਰ ਅਸੀਂ ਦੇਖਦੇ ਹਾਂ ਵੀ ਹਰ ਕਦਮ ਦੇ ਉੱਤੇ ਜਿਹੜਾ ਕਿਵੇਂ ਲੋਕਾਂ ਨੂੰ ਇਹੀ ਨਹੀਂ ਵੀ ਭਰਮਾਇਆ ਗਿਆ, ਕਿਸ ਕਿਸਮ ਦਾ ਪ੍ਰੋਪੇਗੈਂਡਾ, ਕਿਵੇਂ ਸਾਰੀਆਂ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ ਗਈਆਂ, ਮੀਡੀਆ, ਜੁਡੀਸ਼ਰੀ ਉਹਦੀ ਗੱਲ ਕਰਦੇ ਹਾਂ। ਇਹਦੇ ਬਾਵਜੂਦ 2019 ਦੇ ਵਿੱਚ, ਕਿਉਂਕਿ 2014 ਤੋਂ ਬਾਅਦ ਉਹਦੀ ਸੈਕੰਡ ਟਰਮ ਤਾਂ 2019 ਚ ਸੀ, ਔਰ ਲੋਕਾਂ ਦੇ ਸਾਹਮਣੇ ਉਹ ਸਾਰੇ ਜੀ ਸਵਿਸ ਬੈਂਕਾਂ ਚੋਂ ਬਲੈਕ ਮਨੀ ਲਿਆਵਾਂਗੇ। ਔਰ ਲੋਕਾਂ ਨੂੰ ਤਾਂ ਨਜ਼ਰ ਆ ਰਿਹਾ ਸੀ ਕਿ ਲਲਿਤ ਮੋਦੀ ਵੀ ਦੌੜਿਆ
ਵਿਜੇ ਮਲਾਇਆ ਵੀ ਦੌੜਿਆ, ਕਿੰਨੇ ਹੀ ਉਹ ਮੋਦੀਆਂ ਦੀ ਲਿਸਟ 18 ਗੁਜਰਾਤੀ ਔਰ ਸਿੰਧੀ ਚੋਰ ਦੌੜੇ ਹੋਏ ਨੇ। ਸੋ ਇਹ ਸਰਟਨ ਸੀ ਕਿ 2019 ਦੇ ਵਿੱਚ ਇਹ ਲੂਜ਼ ਕਰਨ ਦੀ ਲਾਈਨ ਚੱਲ ਰਹੀ ਸੀ, ਲੇਕਿਨ ਕਿਵੇਂ ਪੁਲਵਾਮਾ ਦਾ ਇੱਕ ਵੱਡਾ ਨਾਟਕ ਕੀਤਾ ਗਿਆ। ਔਰ ਹੁਣ ਤਾਂ ਇਹਦੇ ਬਾਰੇ ਤੁਹਾਨੂੰ YouTube ਦੇ ਉੱਤੇ ਆਮ ਇੰਟਰਵਿਊ ਵੀ ਮਿਲ ਜਾਂਦੇ ਨੇ, ਕਿਉਂਕਿ ਸਤਪਾਲ ਮਲਿਕ ਜਿਹੜਾ ਫਿਰ ਉਹ ਚੋਰਾਂ ਦਾ ਵੀ ਜਿਹੜਾ ਹੁੰਦਾ ਵੀ ਜਦੋਂ ਤੱਕ ਚੋਰਾਂ ਦੇ ਸਿਰ ਜੁੜੇ ਹੁੰਦੇ ਨੇ ਉਦੋਂ ਤੱਕ ਭੇਤ ਬਾਹਰ ਨਹੀਂ ਹੁੰਦਾ, ਜਦੋਂ ਉਹਨਾਂ ਦੇ ਹੀ ਗੁੱਟ ਦਾ ਕੋਈ ਬਾਹਰ ਨਿਕਲਦਾ ਉਦੋਂ ਹਕੀਕਤ ਬਾਹਰ ਆਉਂਦੀ ਹੈ। ਬਿਲਕੁਲ। ਸੋ ਸਤਪਾਲ ਮਲਿਕ ਜਿਹੜਾ 2019 ਦੇ ਉਸ ਪੁਲਵਾਮਾ ਦੇ ਵੇਲੇ ਫਰਵਰੀ 2019 ਚ ਗਵਰਨਰ ਸੀ, ਔਰ ਜਿਹਦੇ ਹੁੰਦਿਆਂ ਹੀ ਕਸ਼ਮੀਰ ਦਾ ਸਟੇਟਸ 5 ਅਗਸਤ 2019 ਨੂੰ ਆਰਟੀਕਲ 370-35A ਖਤਮ ਕੀਤਾ ਗਿਆ, ਉਹਨੇ ਇਹਨਾਂ ਦਾ ਭਾਂਡਾ ਜਿਹੜਾ ਉਹ ਸਰੇ ਬਾਜ਼ਾਰ ਫੋੜਿਆ ਇਹ ਕਹਿ ਕੇ ਕਿ ਭਾਈ ਮੈਂ ਤਾਂ ਜਦੋਂ ਮੈਨੂੰ ਇਹ ਲੱਗਾ ਕਿ ਵੀ ਉਹ ਤਾਂ ਜਿਹੜੇ ਮਾਰੇ ਗਏ ਕਿੰਨੇ 35 ਕੇ 36 ਉਹ ਤਾਂ 5 ਜਹਾਜ਼ ਮੰਗਦੇ ਸੀ ਜਿਨ੍ਹਾਂ 'ਚ ਉਹਨਾਂ ਨੇ ਆਉਣਾ ਸੀ, ਉਹ ਕਹਿੰਦਾ ਮੈਨੂੰ ਕਹਿ ਦਿੰਦੇ ਮੈਂ ਪ੍ਰਬੰਧ ਕਰ ਦੇਣਾ ਸੀ। ਔਰ ਇਹ ਜਾਣ ਬੁੱਝ ਕੇ ਕੀਤਾ। ਉਹਨੇ ਕਿਹਾ ਜੀ ਜਦੋਂ ਮੈਂ ਇਹ ਗੱਲ ਮੋਦੀ ਨੂੰ ਵੀ ਕਹੀ ਔਰ ਅਜੀਤ ਡੋਵਲ ਨੂੰ ਵੀ ਕਹੀ ਤੇ ਉਹਨੇ ਮੈਨੂੰ ਕਿਹਾ ਕਿ ਵੀ ਸਤਪਾਲ ਚੁੱਪ ਰਹੋ, ਆਪ ਖਾਮੋਸ਼ ਰਹੇ, ਇਸ 'ਤੇ ਕੁਛ ਨਾ ਕਹੇ। ਸੋ ਫਿਰ ਅਸੀਂ ਦੇਖਦੇ ਹਾਂ ਵੀ ਉਹਨਾਂ ਨੂੰ ਸ਼ਹੀਦ ਬਣਾ ਕੇ ਔਰ ਉਹਨਾਂ ਦੀਆਂ ਵੱਡੇ ਵੱਡੇ ਜਿਹੜੇ ਨੇ ਉਹ ਪੋਸਟਰ ਪਿੱਛੇ ਲਾ ਕੇ ਵੱਡੇ ਉਹਨਾਂ ਦੇ ਬੋਰਡ ਹੋਰਡਿੰਗਸ ਮੋਦੀ ਨੇ ਭਾਰਤ ਭਰ ਦੇ ਇੱਕ ਐਸਾ ਮਾਹੌਲ ਕ੍ਰੀਏਟ ਕਰਤਾ ਹੈ ਕਿ ਜਿਹੜਾ ਉਹਦੇ ਖਿਲਾਫ ਕੋਈ ਕਹੇ ਉਹ ਬੋਲ ਹੀ ਨਹੀਂ ਸਕਦਾ। ਔਰ ਉਹਦੇ ਪੁਲਵਾਮਾ ਦੀ ਆੜ ਦੇ ਵਿੱਚ ਫਿਰ ਬਾਲਾਕੋਟ ਸਰਜੀਕਲ ਸਟ੍ਰਾਈਕ ਔਰ ਇਹ ਭਾਰਤ ਔਰ ਪਾਕਿਸਤਾਨ ਨੂੰ ਸਬਕ ਸਿਖਾ ਦਿੱਤਾ। ਔਰ ਦੂਸਰਾ ਇਹ ਵੀ ਸਾਹਮਣੇ ਆਇਆ ਕਿ ਵੀ ਨਾ ਉਹ ਸਰਜੀਕਲ ਸਟ੍ਰਾਈਕ 'ਚ ਉਹਨਾਂ ਦਾ ਕੋਈ ਨੁਕਸਾਨ ਹੋਇਆ ਨਾ, ਲੇਕਿਨ ਉਹਨੂੰ ਪ੍ਰੋਪੇਗੇਟ ਇਵੇਂ ਕੀਤਾ ਗਿਆ ਕਿ ਜਿਵੇਂ ਬਾਲਾਕੋਟ ਦੇ ਵਿੱਚ ਬਹੁਤ ਵੱਡਾ ਟ੍ਰੇਨਿੰਗ ਕੈਂਪ ਜਿਹਦੇ 'ਚ ਹਜ਼ਾਰਾਂ ਕਸ਼ਮੀਰੀ ਮੁਜਾਹਿਦੀਨ ਟ੍ਰੇਨਿੰਗ ਲੈਂਦੇ ਸੀ, ਉਹਨਾਂ ਨੂੰ ਡਿਸਟਰੋਏ ਕੀਤਾ। ਹੁਣ ਅਸੀਂ ਇਹ ਸਾਰੇ ਪਿਛੋਕੜ ਨੂੰ ਇਸ ਲਈ ਡਿਸਕਸ ਕਰ ਰਹੇ ਹਾਂ ਕਿ ਹੁਣ ਕਿਉਂਕਿ ਜਦੋਂ ਇੱਕ ਪਾਸੇ ਬੜੇ ਅਡੰਬਰ ਕੀਤੇ ਨੇ ਮੋਦੀ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਹੱਦ ਤੱਕ ਤੇ ਵਿਸ਼ਨੂੰ ਦਾ ਅਵਤਾਰ ਕਹਿਣ ਵਾਲੇ ਸੀ ਮੋਦੀ ਨੂੰ ਜਦੋਂ ਉਹਨੇ ਪ੍ਰਾਣ ਪ੍ਰਤਿਸ਼ਠਾ ਰਾਮ ਮੰਦਰ ਦੀ ਕੀਤੀ, ਪਰ ਇੱਕ ਦੋ ਉਸ ਤੋਂ ਵੀ ਅੱਗੇ ਚਲੇ ਗਏ, ਕਹਿੰਦੇ ਵਿਸ਼ਨੂੰ ਦਾ ਅਵਤਾਰ ਨਹੀਂ, ਮੋਦੀ ਜੀ ਖੁਦ ਵਿਸ਼ਨੂੰ ਭਗਵਾਨ ਹੈ। ਚਲੋ ਉਹ ਤਾਂ ਹੁਣ ਧਾਰਮਿਕ ਦੁਨੀਆ 'ਚ ਤਾਂ ਉੱਥੇ ਆ ਕੇ ਗੱਲ ਮੁੱਕ ਜਾਂਦੀ ਹੈ ਕਿ ਭਾਈ ਜਦੋਂ ਹੁਣ ਉਹ ਵਿਸ਼ਨੂੰ ਦਾ ਅਵਤਾਰ ਹੀ, ਫਿਰ ਉਹਨੂੰ ਲੱਗਾ ਵੀ ਸ਼ਾਇਦ ਕਿਉਂਕਿ ਜਦੋਂ ਤੁਸੀਂ ਵਿਸ਼ਨੂੰ ਅਵਤਾਰਾਂ ਦੀ ਬੈਕਗਰਾਉਂਡ ਦੇਖਦੇ ਹੋ ਤੇ ਜਿੰਨੇ ਵੀ 10-12 ਅਵਤਾਰ ਵਿਸ਼ਨੂੰ ਦੇ, ਰਾਮ ਜੀ, ਕ੍ਰਿਸ਼ਨ ਜੀ, ਬਲਰਾਮ ਜੀ, ਇਹ ਸਾਰੇ ਨੇ, ਤੇ ਉਹਦੇ 'ਚ ਉਹਨੂੰ ਲੱਗਾ ਕਿ ਵੀ ਇਹ ਰਾਮਾ ਅਵਤਾਰ ਨਾਲ ਇਕੱਲੇ ਗੱਲ ਨਹੀਂ ਬਣਦੀ, ਅਜੇ ਤਾਂ ਮੈਂ ਵਿਸ਼ਨੂੰ ਦਾ ਰੂਪ ਰਾਮ ਦੇ ਰੂਪ 'ਚ ਹੀ ਧਾਰਿਆ, ਕ੍ਰਿਸ਼ਨ ਦਾ ਹੋਣਾ ਵੀ ਬੜਾ ਜ਼ਰੂਰੀ ਹੈ। ਫਿਰ ਅਸੀਂ ਦੇਖਦੇ ਹਾਂ ਕਿਵੇਂ ਗੋਤਾਖੋਰਾਂ ਨੂੰ ਨਾਲ ਲੈ ਕੇ ਔਰ ਦਵਾਰਕਾ ਜੀ ਦੇ ਵਿੱਚ ਕਿ ਜੀ ਜਿਹੜਾ ਦਵਾਰਕਾ ਪੁਰਾਣਾ ਸੀ ਜਿਹੜਾ ਸਮੁੰਦਰ ਦੇ ਵਿੱਚ ਚਲਾ ਗਿਆ ਕਿ ਜੀ ਆਰਕੀਓਲੋਜੀ ਵਾਲਿਆਂ ਨੇ ਕਿਹਾ ਉਹ ਬੈਠ ਕੇ ਠੁਰੂ ਠੁਰੂ ਕਰਦਾ ਉਹਦੇ 'ਚ ਵੜ ਕੇ ਜਿਹੜਾ ਕਹਿੰਦਾ ਕਿਆ ਅਨੁਭਵ ਹੁਆ ਜੈਸੇ ਮੈਂ ਹੀ ਦਵਾਰਕਾ में पहुंच गया हूँ कि भी मैं ਹੁਣ ਕ੍ਰਿਸ਼ਨ ਵੀ ਐ ਮੈਂ। ਸੋ ਬਾਕੀ ਹਰ ਰੋਜ਼ ਉਹਦਾ ਕੁਛ ਇਸ ਕਿਸਮ ਦਾ ਫੈਂਸੀ ਡਰੈਸ ਉਹਦਾ ਨਜ਼ਰ ਆਉਂਦਾ ਹੈ ਕਿ ਆਮ ਲੋਕ ਵੀ ਹੱਸਦੇ ਨੇ ਔਰ ਨਾਲ ਦੀ ਨਾਲ ਇਹ ਵੀ ਨਜ਼ਰ ਆ ਰਿਹਾ ਕਿ ਵੀ ਚੈਲੰਜ ਵੀ ਹੋ ਰਿਹਾ ਇਫੈਕਟਿਵਲੀ ਜਿਸ ਕਿਸਮ ਦਾ ਇਸ ਸਾਰੇ ਦੇ ਚੱਲਦੇ ਆ। ਇਹ ਮੈਂ ਜਦੋਂ ਅੱਜ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਹਾਲਾਂ ਅਸੀਂ ਪਿਛਲੇ ਕੁਝ ਦਿਨ ਪਹਿਲਾਂ ਪਾਸਿਕ ਰੈਫਰੈਂਸ ਕਿਹਾ ਸੀ ਕਿ 7 ਮਾਰਚ ਨੂੰ ਮੋਦੀ ਨੇ ਪਹਿਲੀ ਵਾਰ ਕਸ਼ਮੀਰ ਵਾਦੀ 'ਚ ਜਾਣਾ। ਪਹਿਲੀ ਵਾਰ ਇਹ ਨਹੀਂ ਕਿ ਵੀ ਪਹਿਲਾਂ ਉਹ ਗਿਆ ਨਹੀਂ ਹੈ, ਲੇਕਿਨ ਜਦੋਂ ਦਾ 4 ਸਾਲ ਪਹਿਲਾਂ 5 ਅਗਸਤ 2019 ਨੂੰ ਜਿਹੜਾ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਔਰ ਜੋ ਕਸ਼ਮੀਰ 'ਚ ਜ਼ੁਲਮ ਲਗਾਤਾਰਤਾ ਨਾਲ 4 ਸਾਲ ਤੋਂ ਚੱਲ ਰਹੇ ਨੇ, ਸੋ ਉਹਦੇ ਜੰਮੂ ਤਾਂ ਹੁਣ ਪਿੱਛੇ ਜਾ ਕੇ ਆਇਆ, ਲੇਕਿਨ ਕਸ਼ਮੀਰ ਵਾਦੀ 'ਚ ਔਰ ਉੱਥੇ ਵੀ ਉਹਨਾਂ ਨੇ ਬਖਸ਼ੀ ਸਟੇਡੀਅਮ ਦੇ ਵਿੱਚ ਬਹੁਤ ਵੱਡੀ ਉਹਦੀ ਰੈਲੀ ਰੱਖੀ ਹੈ। ਪਰ ਇਸ ਸਾਰੇ ਦੇ ਵਿੱਚ ਪਹਿਲਾਂ ਤਾਂ ਉਹਨੇ ਨੌਟੰਕੀ ਜਿਵੇਂ ਉਹ ਹਰ ਥਾਂ ਹਾਵੜਾ ਬ੍ਰਿਜ ਤੋਂ ਲੈ ਕੇ ਬੰਗਾਲ ਜਾਂ ਤਮਿਲਨਾਡੂ ਕੇ ਜੀ ਪ੍ਰੋਜੈਕਟ ਕਿੰਨੇ ਹਜ਼ਾਰ ਕਰੋੜ ਦੇ, ਪਹਿਲਾਂ ਤਾਂ ਇਹ ਡਰਾਮਾ ਹੈ PM ਮੋਦੀ ਟੂ ਐਡਰੈਸ ਔਨ ਥਰਸਡੇ ਹਿਜ਼ ਫਸਟ ਰੈਲੀ ਇਨ ਸ੍ਰੀਨਗਰ since abrogation of article 370। ਬਹੁਤ ਵੱਡੇ ਸਿਕਿਉਰਿਟੀ ਅਰੇਂਜਮੈਂਟ ਨੇ ਬਖਸ਼ੀ ਸਟੇਡੀਅਮ ਦੇ ਵਿੱਚ ਹੈ, ਲੇਕਿਨ ਉਸ ਤੋਂ ਪਹਿਲਾਂ ਉਹਨੇ ਮਲਟੀਪਲ ਡਿਵੈਲਪਮੈਂਟ ਪ੍ਰੋਜੈਕਟਸ ਵਰਥ ਮੋਰ ਦੈਨ ₹6,400 ਕਰੋੜ 6,400 ਕਰੋੜ ਦੇ ਪ੍ਰੋਜੈਕਟ ਜਿਨ੍ਹਾਂ ਦੇ ਵਿੱਚ ਵਿਕਸਿਤ ਭਾਰਤ ਵਿਕਸਿਤ ਜੰਮੂ ਕਸ਼ਮੀਰ ਪ੍ਰੋਗਰਾਮ ਜਿਹੜਾ ਹੈ ਉਸ ਤੇ ਵੀ ਉਹ 5,000 ਕਰੋੜ ਦੀ
ਉਹਦੇ 'ਚ ਉਹਨਾਂ ਨੇ ਕਹਿਣਾ ਜੀ ਅਸੀਂ ਇਨਵੈਸਟਮੈਂਟ ਕਰ ਰਹੇ ਹਾਂ ਐਗਰੀ ਇਕੋਨਮੀ ਯੂਨੀਅਨ ਟੈਰੀਟਰੀ ਦੀ। ਫਿਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਦੂਸਰਾ ਪ੍ਰੋਜੈਕਟ ਜਿਹੜਾ ਇਹ ਕਿ 1400 ਕਰੋੜ ਦਾ ਸਵਦੇਸ਼ ਦਰਸ਼ਨ ਤੇ ਐਂਡ ਪ੍ਰਸ਼ਾਦ, ਇਹ ਕੋਈ ਸਪਿਰਿਚੁਅਲ ਪ੍ਰੋਗਰਾਮ ਦੇ ਥੱਲੇ। ਫਿਰ ਦੇਖੋ ਆਪਣਾ ਦੇਸ਼ ਪੀਪਲ ਚੋਇਸ ਟੂਰਿਸਟ ਡੈਸਟੀਨੇਸ਼ਨ ਪੋਲ, ਇਹ ਵੀ ਜਿਹੜਾ ਇਹਦੇ 'ਚ ਜਿਹੜੇ ਨੇ 1000 ਇੰਪਲੋਈਜ਼ ਨੂੰ ਕਾਰਡ ਦਿੱਤੇ ਜਾਣਗੇ ਕਿ ਜੀ ਤੁਹਾਡੀਆਂ ਨੌਕਰੀਆਂ ਲੱਗ ਗਈਆਂ। ਔਰ ਫਿਰ ਇਸੇ ਤਰ੍ਹਾਂ ਇੱਕ ਪ੍ਰੋਜੈਕਟ ਜਿਹੜਾ ਹੋਲਿਸਟਿਕ ਐਗਰੀਕਲਚਰ ਡਿਵੈਲਪਮੈਂਟ ਪ੍ਰੋਗਰਾਮ। ਸੋ ਇਹ ਜਿਹੜਾ ਮਦਾਰੀ ਆਪਣੇ ਝੋਲੇ 'ਚ ਚੀਜੀ ਪਾ ਕੇ ਲਿਜਾ ਰਿਹਾ ਵੀ ਚੀਜੀ ਕਿਹਦੇ ਮੂੰਹ 'ਚ ਪਾਏ ਕਿਹਦੇ ਮੂੰਹ 'ਚ ਪਾਏ, ਉਹਨੂੰ ਦੱਸਣ ਦੇ ਲਈ ਕਿ ਦੇਖੋ ਅਸੀਂ ਕਸ਼ਮੀਰ ਨੂੰ ਕਿੰਨਾ ਵਿਕਸਿਤ ਕਰ ਦਿੱਤਾ ਹੈ, ਅੱਗੋਂ ਕਿੰਨਾ ਕਰ ਰਹੇ ਹਾਂ। ਪਰ ਜਿਹੜਾ ਇਸ ਸਾਰੇ ਦੇ ਵਿੱਚ ਕੈਚ ਹੈ, ਕਿਉਂਕਿ ਮੈਂ ਲੱਭ ਰਿਹਾ ਸੀ ਕਿ ਵੀ ਇਹ ਸਾਰੇ ਨੂੰ ਉਹ ਅੱਜ ਜਿਹੜੀ ਇਹਨਾਂ ਦੀ ਰਿਪਬਲਿਕ ਇਹਨਾਂ ਦੀ ਪਬਲੀਕੇਸ਼ਨ ਉਹਦੇ ਸਟੋਰੀ ਪਲਾਂਟ ਕੀਤੀ ਹੈ ਜੀ ਕਿ ਰਿਪਬਲਿਕ ਵਰਲਡ ਦੇ ਵਿੱਚ Central agencies warn of possible Khalistan mischief during Prime Minister's Kashmir rally. Security apparatus in Jammu and Kashmir of possible mischief by pro-Khalistan elements during PM Modi's rally in Bakshi Stadium in Srinagar. ਉਹਨਾਂ ਨੇ ਕਿਹਾ ਜੀ ਇਹ ਜਦੋਂ ਕਿ ਬਖਸ਼ੀ ਸਟੇਡੀਅਮ ਦੇ ਵਿੱਚ ਮੋਦੀ ਨੇ ਹੋਣਾ, ਸੈਂਟਰਲ ਏਜੰਸੀਆਂ ਨੇ ਯਜ਼ਾਰਾ ਆਈਬੀ ਦੂਜੀਆਂ ਇਹਨਾਂ ਦੀਆਂ ਉਹਨਾਂ ਨੇ ਵਾਰਨ ਕੀਤਾ ਹੈ ਸਟੇਟ ਏਜੰਸੀਜ਼ ਨੂੰ ਕਿ ਜੀ ਖਾਲਿਸਤਾਨੀ ਜਿਹੜੇ ਐਲੀਮੈਂਟ ਨੇ ਪ੍ਰੋ ਖਾਲਿਸਤਾਨ ਐਲੀਮੈਂਟ ਉਹ ਕੋਈ ਬਹੁਤ ਵੱਡੀ ਇੱਥੇ ਗੜਬੜ ਕਰ ਸਕਦੇ ਨੇ। ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਸ ਨੂੰ ਮੋਨੀਟਰ ਕਰ ਰਹੇ ਹਾਂ ਔਰ ਐਕਸਟਰਾ ਸਿਕਿਉਰਿਟੀ ਔਰ ਜਿੱਥੋਂ ਦੀ ਮੋਦੀ ਨੇ ਲੰਘਣਾ ਸਾਰੇ ਸਕੂਲ ਬੰਦ ਦੂਜੇ ਤੀਜੇ ਉਹਨੂੰ ਉਹਨਾਂ ਨੇ ਉਵੇਂ ਜਿਵੇਂ ਅੱਗੇ ਵੀ ਇਹ ਜਾਂਦੇ ਨੇ ਔਰ ਬਿਲਕੁਲ ਲੋਕ ਘਰਾਂ 'ਚ ਤਾੜੇ ਹੁੰਦੇ ਨੇ ਔਰ ਜਿਹੜੇ ਉਹ ਸਟੇਡੀਅਮ 'ਚ ਵੀ ਬਿਠਾਏ ਹੋਣਗੇ ਇਹਨਾਂ ਦੇ ਚਿੱਟ ਕਪੜੀ ਇੰਟੈਲੀਜੈਂਸ ਦੇ ਲੋਕ ਹੀ ਹੋਣਗੇ ਜਾਂ ਸਰਕਾਰੀ ਮੁਲਾਜ਼ਮ ਜਿਨ੍ਹਾਂ ਨੂੰ ਯਕੀਨੀ ਬਣਾਇਆ ਜਾਏਗਾ ਕਿ ਉਹਨਾਂ 'ਚ ਕੋਈ ਹੋਰ ਐਲੀਮੈਂਟ ਨਾ ਜਾਏ। ਪਰ ਇਸ ਨੂੰ ਉਹਨਾਂ ਨੇ ਇਸ ਦੇ ਨਾਲ ਹੀ ਜੋੜਿਆ ਕਿ ਐਕਟਿੰਗ ਔਨ ਦਾ ਅਲਰਟ the security apparatus is working round the clock to decimate any threat of such nature ਕਿ ਦਿਨ ਰਾਤ ਸਿਕਿਉਰਿਟੀ ਵਾਲੇ ਲੱਗੇ ਹੋਏ ਨੇ ਕਿ ਕੋਈ ਇਸ ਕਿਸਮ ਦਾ ਨਾ ਹੋਏ। ਔਰ ਇਸ ਨੂੰ ਇੱਕ ਪਾਸੇ ਉਹਨਾਂ ਨੇ ਜਿਹੜਾ ਉਹ ਖਾਲਿਸਤਾਨੀ ਐਲੀਮੈਂਟ ਨਾਲ ਜੋੜਿਆ, ਦੂਸਰੇ ਪਾਸੇ ਉਹਨਾਂ ਨੇ ਇਸ ਨੂੰ ਜਿਹੜਾ ਸਿੱਖਸ ਫਾਰ ਜਸਟਿਸ ਦੇ ਨਾਲ ਜੋੜਿਆ। ਹੁਣ ਕਹਾਣੀ ਜੇ ਇੱਕੋ ਹੀ ਹੁੰਦੀ ਤੇ ਫਿਰ ਵੀ ਹੁੰਦਾ ਹੈ ਕਿ ਵੀ ਜੀ ਇਹ ਜਿਹੜਾ ਉਹਨਾਂ ਨੇ ਦਾ ਸ਼ਾਇਦ ਕਿਸੇ ਲੋਕਲ ਇੰਟੈਲੀਜੈਂਸ ਚੌਧਰੀ ਨੇ ਕੀਤਾ। ਹੁਣ ਤੁਸੀਂ ਇਹਨੂੰ ਹੀ ਤੁਸੀਂ ਖਬਰ ਨੂੰ ਜਦੋਂ ਤੁਸੀਂ ਕੈਨੇਡਾ ਦੇ ਹਵਾਲੇ ਨਾਲ ਦੇਖਦੇ ਹੋ, ਸਿੱਖ ਸੈਪਰੇਟਿਸਟ ਲੀਡਰ ਗੁਰਪਤਵੰਤ ਸਿੰਘ ਪੰਨੂ ਪੁੱਟਸ ਆਊਟ ਪੋਸਟਰ ਥ੍ਰੈਟਨਿੰਗ ਇੰਡੀਅਨ ਹਾਈ ਕਮਿਸ਼ਨ ਟੂ ਕੈਨੇਡਾ। ਹੁਣ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਹੈ ਉਹਨੇ 11 ਮਾਰਚ ਨੂੰ ਐਡਮਿੰਟਨ ਦੇ ਵਿੱਚ ਇੱਕ ਬਿਜ਼ਨਸ ਮੀਟ ਨੂੰ ਐਡਰੈਸ ਕਰਨਾ ਔਰ ਉਹਦੇ 'ਚ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਦੀ ਨੇ ਕਾਲ ਦਿੱਤੀ ਹੈ ਕਿ ਭਾਈ ਤੁਸੀਂ ਪ੍ਰੋਟੈਸਟ ਕਰੋ, ਵਿਰੋਧ ਕਰੋ ਸੰਜੇ ਕੁਮਾਰ ਵਰਮਾ ਦਾ, ਕਿਉਂਕਿ ਇਹ ਸੰਜੇ ਕੁਮਾਰ ਵਰਮਾ ਦੀ ਅਗਵਾਈ ਥੱਲੇ ਹੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਗਿਆ ਕੋਲਡ ਬਲੱਡਡ। ਸੋ ਜਿਹੜਾ ਪੋਸਟਰ ਇਹਨਾਂ ਨੇ ਪੁੱਟ ਕੀਤਾ ਉਹਦੇ 'ਚ ਉਹਦੀ ਵਰਮੇ ਦੇ ਨਾਲ ਉਹਦੀ ਨਿੱਜਰ ਦਾ ਲਾ ਕੇ ਕਿ ਭਾਈ ਇਹ ਜਿਹੜਾ ਬੰਦਾ ਹੈ ਇਹ ਕਾਤਲ ਹੈ ਔਰ ਤੁਸੀਂ ਇਸ ਨੂੰ ਕੁਐਸਚਨ ਕਰੋ, ਇਸ ਨੂੰ ਜਵਾਬਦੇਹ ਬਣਾਓ। ਔਰ ਇਹ ਜਿਹੜਾ ਚੈਲੰਜ ਟਾਰਗੇਟ ਕੁਐਸਚਨ ਇਹ ਉਸ ਪੋਸਟਰ ਦੇ ਉੱਤੇ ਲਿਖਿਆ ਹੋਇਆ ਕਿ ਭਾਈ ਹੁਣ ਜ਼ਾਹਰ ਹੈ ਚੈਲੰਜ ਦਾ ਮਤਲਬ ਤਾਂ ਇਹੀ ਹੈ ਕਿ ਭਾਈ ਅਸੀਂ ਤੂੰ ਕੈਨੇਡਾ ਦੀ ਧਰਤੀ ਦੇ ਉੱਤੇ ਆ ਕੇ ਕੈਨੇਡੀਅਨ ਸਿੱਖ ਸ਼ਹਿਰੀਆਂ ਦਾ ਕਤਲ ਕੀਤਾ ਹੈ, ਅਸੀਂ ਇਸ ਨੂੰ ਟੋਲਰੇਟ ਨਹੀਂ ਕਰਦੇ। ਔਰ ਟਾਰਗੇਟ ਨਿਸ਼ਾਨਾ ਕੋਈ ਜ਼ਰੂਰੀ ਨਹੀਂ ਹੈ ਵੀ ਨਿਸ਼ਾਨਾ ਕੋ ਹਥਿਆਰਬੰਦ ਹੁੰਦਾ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਫਲਾਂ ਥਾਂ ਤੇ ਉਸ ਨੂੰ ਨਿਸ਼ਾਨੇ ਤੇ ਲਿਆ ਗਿਆ ਵਿਰੋਧ ਕਰਨ ਲਈ, ਇਹ ਵੀ ਇਹੀ ਹੈ ਕਿ ਭਾਈ ਤੂੰ and only you and you are accountable and answerable and question। ਹੁਣ ਜੇ ਵੈਸੇ ਨਿਸ਼ਾਨਾ ਫੁੱਟਣਾ ਹੋਏ ਫਿਰ ਸਵਾਲ ਕਿਹਨੂੰ ਪੁੱਛਣਾ, ਮਰੇ ਨੂੰ ਤਾਂ ਨਹੀਂ ਕੋਈ ਸਵਾਲ ਪੁੱਛਦਾ। ਸੋ ਲੈਂਗੁਏਜ ਤਾਂ ਜਿਹੜੀ ਆ ਉਹ ਸਿੱਧੀ ਸਮਝ ਆਉਣ ਵਾਲੀ ਹੈ। ਪਰ ਇਹਨੂੰ ਉਹਨਾਂ ਨੇ ਜਿਸ ਤਰੀਕੇ ਨਾਲ ਤੁਸੀਂ ਦੇਖੋ ਵੀ ਦਾ ਹਿੰਦੂ ਅਖਬਾਰ ਦੀ ਇਹ ਖਬਰ ਬਣਦੀ ਹੈ, ਸਿੱਖ ਸੈਪਰੇਟਿਸਟ ਲੀਡਰ ਗੁਰਪਤਵੰਤ ਸਿੰਘ ਪੰਨੂ ਪੁੱਟਸ ਆਊਟ ਪੋਸਟਰ ਥ੍ਰੈਟਨਿੰਗ ਇੰਡੀਅਨ ਹਾਈ ਕਮਿਸ਼ਨਰ ਟੂ ਕੈਨੇਡਾ, ਥ੍ਰੈਟਨ ਕਰਤਾ ਉਹਨਾਂ ਨੇ। ਸੋ ਇਹ ਜਦੋਂ ਖਬਰ ਨੂੰ ਅਸੀਂ ਇਹ ਕਸ਼ਮੀਰ ਰੈਲੀ ਵਾਲੀ ਦੇ ਨਾਲ ਲਾ ਕੇ ਦੇਖਦੇ ਹਾਂ ਤਾਂ ਫਿਰ ਇਹ ਨਜ਼ਰ ਆਉਂਦਾ ਹੈ ਕਿ ਭਾਈ ਇਹ ਕੁਛ ਨਾ ਕੁਛ ਜਿਹੜਾ ਹੈ ਜਿਹਨੂੰ ਉਹ ਅੰਗਰੇਜ਼ੀ 'ਚ ਕਹਿੰਦੇ ਆ ਕਿ ਦੇ ਹੈਵ ਸਮ ਮਿਸਚੀਫ ਅਪ देयर ਸਲੀਵਸ, ਕਿ ਵੀ ਕੁਛ ਨਾ ਕੁਛ ਇਹਨਾਂ ਨੇ
ਉਹ ਕੱਛਾਂ ਦੇ ਥੱਲੇ ਕੋਈ ਨਾ ਕੋਈ ਸ਼ੈਤਾਨੀ ਸ਼ਰਾਰਤ ਲੁਕਾਈ ਹੋਈ ਹੈ। ਤੇ ਜੇ ਝੂਠ ਦੇਖਣਾ ਇਹਨਾਂ ਦਾ, ਹੁਣ ਮੀਰ ਵਾਇਜ਼ ਉਮਰ ਫਾਰੂਕ ਜਿਹੜੇ ਨੇ ਉਹ ਮੀਰ ਵਾਇਜ਼ ਨੇ, ਇਹਨਾਂ ਦੇ ਫਾਦਰ ਦਾ 1990 ਚ ਮਰਡਰ ਹੋਇਆ। ਜਿਹੜੀ ਸਭ ਤੋਂ ਵੱਡੀ ਮਸਜਿਦ ਹੈ ਜਾਮਾ ਮਸਜਿਦ ਸ੍ਰੀਨਗਰ ਦੇ ਵਿੱਚ ਲਾਲ ਚੌਂਕ, ਉਸ ਦੇ ਇਹ ਮੀਰ ਵਾਇਜ਼ ਨੇ, ਉਸ ਦੇ ਵੱਡੇ ਮੌਲਵੀ ਨੇ। ਔਰ ਪਿਛਲੇ 4 ਸਾਲ ਤੋਂ ਮੀਰ ਵਾਇਜ਼ ਉਮਰ ਫਾਰੂਕ ਨੂੰ ਹਾਊਸ ਅਰੈਸਟ ਕੀਤਾ ਹੈ। ਔਰ ਜਿਹੜੀ ਸਭ ਤੋਂ ਅਹਿਮ ਨਮਾਜ਼ ਹੁੰਦੀ ਹੈ ਹਫਤੇ ਦੀ, ਜਿਹਦੇ 'ਚ ਕਿ ਖਾਸ ਤੌਰ 'ਤੇ ਜਿਹੜਾ ਮੌਲਵੀ ਹੈ ਉਹ ਖੁਤਬਾ ਵੀ ਦਿੰਦਾ ਹੈ, ਜਿਹਨੂੰ ਤੁਸੀਂ ਲੈਕਚਰ ਜਾਂ ਪ੍ਰੀਚਿੰਗ ਜਾਂ ਸਰਮਨ ਕਹਿ ਸਕਦੇ ਹੋ, ਉਹ ਜੁਮੇ ਦੀ ਨਮਾਜ਼ ਹੁੰਦੀ ਹੈ। ਜੁਮਾ ਫਰਾਈਡੇ ਨੂੰ ਕਹਿੰਦੇ ਨੇ। ਔਰ ਹੁਣ ਪਿਛਲੇ 4 ਸਾਲ ਦੇ ਵਿੱਚ ਸਿਰਫ 3 ਵਾਰ ਮੀਰ ਵਾਇਜ਼ ਉਮਰ ਫਾਰੂਕ ਨੂੰ ਜਿਹੜਾ ਉਹ ਉਹਦੇ 'ਚ ਮਸਜਿਦ, ਜਿਹਦਾ ਉਹ ਖੁਦ ਜਿਹੜਾ ਇਮਾਮ ਹੈ, ਉਸ ਦੇ ਵਿੱਚ ਉਹਨੂੰ ਜਾਣ ਦਿੱਤਾ ਗਿਆ। ਹੁਣ ਉਹਨਾਂ ਨੇ ਹੁਣ ਘਰ ਤਾੜਿਆ ਹੋਇਆ, ਬਾਹਰ ਪੁਲਿਸ ਇੱਧਰ ਉੱਧਰ ਗੇਟ ਸਾਰੇ ਰੋਕੇ ਹੋਏ ਨੇ, ਜਿਹਨੂੰ ਅਸੀਂ ਹਾਊਸ ਅਰੈਸਟ ਕਹਿੰਦੇ ਆ ਜਾਂ ਘਰ ਦੇ ਵਿੱਚ ਨਜ਼ਰਬੰਦੀ। ਹੁਣ ਉਹਨੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਵਿੱਚ ਪੈਟੀਸ਼ਨ ਕੀਤੀ ਕਿ ਭਾਈ ਮੈਨੂੰ ਇਹਨਾਂ ਤੋਂ ਛਡਾਓ, ਮੈਨੂੰ ਘਰੋਂ ਨਿਕਲਣ ਨਹੀਂ ਦਿੰਦੇ, ਨਜ਼ਰਬੰਦੀ ਹੈ 4 ਚੁਫੇਰੇ ਦੂਜਾ। ਹੁਣ ਉੱਥੇ ਹਾਈ ਕੋਰਟ ਦੇ ਵਿੱਚ ਜਿਹੜਾ ਉਹਨਾਂ ਦਾ ਐਡੀਸ਼ਨਲ ਸੋਲਿਸਿਟਰ ਜਨਰਲ ਹੈ, ਉਹ ਕਹਿੰਦਾ ਕਿ ਵੀ ਇਹ ਤਾਂ ਬਿਲਕੁਲ ਝੂਠ ਬੋਲ ਰਹੇ ਨੇ, ਅਸੀਂ ਤਾਂ ਜਿਹੜੀ ਇਹ ਪੁਲਿਸ ਔਰ ਦੂਜੀ ਸਾਰੀ ਰੱਖੀ ਹੋਈ ਹੈ ਤਾਂ ਇਹਨਾਂ ਦੀ ਸਿਕਿਉਰਿਟੀ ਲਈ ਰੱਖੀ ਹੋਈ ਕਿ ਭਈ ਇਹਨਾਂ ਦੇ ਪਿਓ ਨੂੰ ਮਾਰਤਾ, ਅਸੀਂ ਤਾਂ ਇਹਨਾਂ ਦਾ ਬਚਾਅ ਕਰਨਾ ਚਾਹੁੰਦੇ ਹਾਂ। ਔਰ ਇਹ ਬਿਲਕੁਲ ਹੀ ਇਜ਼ ਅ ਫ੍ਰੀ ਮੈਨ, ਉਹ ਕਹਿੰਦਾ ਬਿਲਕੁਲ ਆਜ਼ਾਦ ਹੈ, ਜਿੱਥੇ ਚਾਹਣ ਉਹ ਜਾਣ। ਔਰ ਉਹਨਾਂ ਨੇ ਕਿਹਾ ਜੀ assertion of petitioner is absolutely false and far from facts as the petitioner is a free man। ਔਰ ਉਹ ਕਹਿੰਦੇ ਜੀ ਬਿਲਕੁਲ ਇਹ ਤਾਂ ਐਡਵੋਕੇਟ ਜਨਰਲ ਜਿਹੜਾ ਐਡੀਸ਼ਨਲ ਐਡਵੋਕੇਟ ਜਨਰਲ ਮੋਹਸਨ ਕਾਦਰੀ, ਉਹਨੇ ਕਿਹਾ ਜੀ ਬਿਲਕੁਲ ਉਹ ਫ੍ਰੀ ਬੰਦਾ ਹੈ, ਉਹਨੂੰ ਕੋਈ ਵੀ, ਅਸੀਂ ਤਾਂ ਪਿਓਰਲੀ ਫॉर ਸੇਫਟੀ, ਇਹਨਾਂ ਦੀ ਸੁਰੱਖਿਆ ਕਰਕੇ ਅਸੀਂ ਰੱਖਿਆ ਹੋਇਆ। ਇਟ ਇਜ਼ ਪਿਓਰਲੀ ਫॉर ਸੇਫਟੀ ਐਂਡ ਸਿਕਿਉਰਿਟੀ ਪਰਪਸਿਸ ਐਜ਼ ਏ ਪ੍ਰੀਵੈਂਟਿਵ ਮੇਜਰ। ਔਰ ਉਹਦੇ 'ਚ ਜਿਹੜੀ ਉਹਨਾਂ ਦੀ ਪੈਟੀਸ਼ਨ ਸੀ ਮੀਰ ਵਾਇਜ਼ ਉਮਰ ਫਾਰੂਕ ਦੀ, ਉਹਨੇ ਕਿਹਾ ਜੀ ਵੀ ਇਹ ਮੈਂ ਜਦੋਂ ਬਾਹਰ ਨਿਕਲਦਾ ਚਾਰੇ ਪਾਸੇ ਪੁਲਿਸ ਹੀ ਪੁਲਿਸ ਹੈ, ਮੈਨੂੰ ਕਨਫਾਈਨ ਕੀਤਾ ਹੋਇਆ, ਡਿਟੈਂਸ਼ਨ ਵਰਗੀ ਮੇਰੀ ਹਾਲਤ ਹੈ। ਔਰ ਉਹਨੂੰ ਉਹ ਕਹਿ ਰਹੇ ਨੇ ਐਡੀਸ਼ਨਲ ਜਿਹੜਾ ਐਡਵੋਕੇਟ ਜਨਰਲ ਹੈ, ਡਿਊ ਟੂ ਮਿਸ ਇਨਫੋਰਮੇਸ਼ਨ ਪ੍ਰੋਪੇਗੇਟਡ ਦਾ ਮੀਰ ਵਾਇਜ਼ ਫੀਲਸ ਹੀ ਹੈਜ਼ ਨੋ ਅਦਰ ਰੈਮੇਡੀ ਦੈਨ ਟੂ ਅਪਰੋਚ। ਉਹਨੇ ਕਿਹਾ ਜੀ ਮੇਰੇ ਕੋਲ ਕੋਈ ਚਾਰਾ ਨਹੀਂ ਬਚਿਆ, ਮੈਂ ਕੋਰਟ 'ਚ ਆਇਆ। ਉਹ ਕਹਿੰਦਾ ਨਹੀਂ ਇਹ ਮਿਸ ਇਨਫੋਰਮੇਸ਼ਨ ਤੇ ਬੇਸ ਹੈ। ਹੁਣ ਜਿਹੜਾ ਬੰਦਾ ਹੈ ਉਹ ਖੁਦ ਮੀਰ ਵਾਇਜ਼ ਉਮਰ ਫਾਰੂਕ ਕਹਿ ਰਿਹਾ, ਟੋਲਡ ਦਾ ਕੋਰਟ ਹੀ ਹੈਡ ਰਿਮੇਨਡ ਅੰਡਰ ਹਾਊਸ ਅਰੈਸਟ ਫॉर more than 4 long years and his religious rights were being violated. His petition stated he has suffered an illegal confinement in a most unjustified and illegal manner which amounts to misuse of power and authority। ਹੁਣ ਇਹ ਹਾਲਾਤ ਜਦੋਂ ਤੁਸੀਂ ਇਸ ਲੈਵਲ ਤੱਕ ਅਦਾਲਤਾਂ ਨੂੰ ਵੀ ਤੁਸੀਂ ਮੈਨੀਪੂਲੇਟ ਕਰਦੇ ਹੋ, ਵੈਸੇ ਵੀ ਅਦਾਲਤਾਂ ਇਹਨਾਂ ਦੀ ਬੋਲੀ ਬੋਲਦੀਆਂ ਨੇ, ਤੇ ਫਿਰ ਮੈਨੂੰ ਉਹ ਅੱਜ ਇੱਕ ਕੋਟ ਕਿਸੇ ਨੇ ਭੇਜੀ, ਬਰਟਨ ਰਸਲ, ਬੜਾ ਦੁਨੀਆ ਦਾ ਸਿਆਣਾ ਫਿਲਾਸਫਰ ਹੋਇਆ, ਤਾਂ ਉਹਨੂੰ ਕਿਸੇ ਨੇ ਪੁੱਛਿਆ ਸੀ ਕਿ ਵੀ ਫਾਸ਼ਿਜ਼ਮ ਜਿਹੜਾ ਹੁੰਦਾ, ਜਿਹਨੂੰ ਅਸੀਂ ਫਾਸ਼ੀਵਾਦ ਜਾਂ ਮੁਸੋਲਿਨੀ ਨਾਲ ਜੋੜਦੇ ਹਾਂ, ਕਿ ਵੀ ਇਹ ਫਾਸ਼ੀਵਾਦ ਕਿਵੇਂ ਸ਼ੁਰੂ ਹੁੰਦਾ, ਫਾਸ਼ਿਜ਼ਮ ਕੀ ਹੁੰਦਾ। ਉਹਦੇ 'ਚ ਇਹ ਬਰਟਨ ਰਸਲ ਦੀ ਕੋਟ ਹੈ, ਫਸਟ ਦੇ ਫੈਸੀਨੇਟ ਦਾ ਫੂਲਸ, ਕਿ ਵੀ ਇਸ ਕਿਸਮ ਦੇ ਜਿਹੜੇ ਮਦਾਰੀ ਨੇ, ਜਗਲਰ ਨੇ, ਉਹਨਾਂ ਦੀ ਸ਼ਖਸੀਅਤ ਨੂੰ ਇਵੇਂ ਉਭਾਰਿਆ ਜਾਂਦਾ ਹੈ ਕਿ ਜਿਹੜੇ ਮੂਰਖ ਨੇ ਉਹ ਉਹਨਾਂ ਦੀ ਸਪੈਲ 'ਚ ਜਾਂਦੇ ਨੇ, ਉਹ ਉਹਨਾਂ ਨੂੰ ਫੈਸੀਨੇਟ ਕਰਦਾ, ਉਹਨੂੰ ਲੱਗਦਾ ਵੀ ਇਹੀ ਹੈ, ਮੋਦੀ ਹੈ ਤਾਂ ਮੁਮਕਿਨ ਹੈ, ਇਹੀ ਵਿਸ਼ਨੂੰ, ਇਹੀ ਸ਼ਿਵ, ਇਹੀ ਰਾਮ, ਇਹੀ ਕ੍ਰਿਸ਼ਨ, ਇਹੀ ਗਧਾ, ਇਹੀ ਖੋਤਾ, ਹਜ਼ੂਰ ਸਾਡੇ ਮਾਈ ਬਾਪ, ਉਹ ਸਾਰਾ ਹੀ ਇਹ ਹੈ ਜੀ ਮੋਦੀ ਤੋਂ ਬਿਨਾਂ। ਔਰ ਉਹਨਾਂ ਦੀ ਡਿਬੇਟ ਚੱਲ ਰਹੀ ਹੈ, ਉਹ ਇਹ ਵੀ ਕਹਿਣਗੇ ਠੀਕ ਹੈ ਜੀ ਕੁਝ ਚੀਜ਼ਾਂ 'ਚ ਗਲਤ ਵੀ ਹੋਏਗਾ ਜਾਂ ਦੂਜਾ, ਪਰ ਮੋਦੀ ਤੋਂ ਬਿਨਾਂ ਹੋਰ ਹੈ ਕੌਣ। ਦੇਖੋ ਭਾਰਤ ਨੂੰ ਕਿੰਨਾ ਵੱਡਾ ਨਾਂ ਦਿੱਤਾ ਦੁਨੀਆ 'ਚ, ਵਿਸ਼ਵ ਗੁਰੂ ਬਣਾ ਦਿੱਤਾ, ਜਿਹੜਾ ਚੰਗਾ ਭਲਾ ਰੋਟੀ ਪਾਣੀ ਖਾਂਦੇ ਸੀ ਉਹਨਾਂ ਨੂੰ ਗਊ ਮੂਤ ਪੀਣ ਤੇ ਲਾ ਦਿੱਤਾ ਹੈ, ਜੀ ਪੁੱਠੇ ਸਿੱਧੇ ਲਟਕਣ ਤੇ ਲਾ ਦਿੱਤਾ ਹੈ। ਇਹ ਹੈ। ਔਰ ਇਹ ਬਰਟਨ ਰਸਲ ਕਹਿੰਦਾ ਫਸਟ ਦੇ ਫੈਸੀਨੇਟ ਦਾ ਫੂਲਸ, ਪਹਿਲਾਂ ਉਹ ਮੂਰਖਾਂ ਨੂੰ ਖਿੱਚ ਪਾ, ਫੈਸੀਨੇਟ ਹੁੰਦਾ, ਉਹਨਾਂ ਨੂੰ ਚਾਰਮ 'ਚ ਲਿਆਂਦੇ, ਦੈਨ ਦੇ ਮਜ਼ਲ ਦਾ ਇੰਟੈਲੀਜੈਂਟ, ਕਿ ਮੂਰਖ ਲੋਕ ਇਕੱਠੇ ਹੋ ਕੇ ਇਸ ਕਿਸਮ ਦੀ ਨਟੰਕੀ ਮਾਸਟਰ ਨੂੰ ਚੁਣਦੇ ਨੇ, ਫਿਰ ਜਦੋਂ ਉਹ ਆ ਜਾਂਦਾ ਤੇ ਉਹ ਮਜ਼ਲ ਗਲਾ ਘੁੱਟਣਾ, ਫਿਰ ਉਹ ਇੰਟੈਲੀਜੈਂਟ ਦਾ। ਇਹ ਫਾਸ਼ਿਜ਼ਮ ਹੈ ਕਿ ਪਹਿਲਾਂ ਮੂਰਖਾਂ ਨੂੰ ਜਿਹੜਾ ਹੈ, ਮੂਰਖਾਂ ਨੇ ਇਕੱਠੇ ਹੋ ਕੇ ਉਸ ਕਿਸਮ ਦਾ ਬਣਾਇਆ ਹੁੰਦਾ
ਔਰ ਫਿਰ ਜਿਹੜਾ ਇਹ ਇੰਟੈਲੀਜੈਂਟ ਜਿਹੜੇ ਨੇ ਉਹਨਾਂ ਦਾ ਵੀ ਜਿਉਣਾ ਹਰਾਮ ਹੁੰਦਾ। ਔਰ ਅੱਜ ਹਾਲ ਇਹੀ ਹੈ, ਇਹ ਨਹੀਂ ਹੈ ਵੀ ਮੋਦੀ ਸਿਰਫ ਜਿਹੜੇ 80 ਕਰੋੜ ਨੂੰ 5 ਸੇਰ ਅਨਾਜ ਰੋਜ਼ ਮਹੀਨੇ ਦਾ ਮਿਲਦਾ ਉਹੀ ਉਹਦੇ ਭਗਤ ਨੇ, ਜਾਂ ਜਿਹੜੀ ਇੱਕ ਕਲਾਸ ਜਿਹੜੀ ਇਹਨਾਂ ਨੇ ਕ੍ਰੀਏਟ ਕੀਤੀ ਹੋਈ ਹੈ, ਜਿਹੜੀ ਦਿਨ ਰਾਤ WhatsApp ਯੂਨੀਵਰਸਿਟੀ ਦੇ ਉੱਤੇ ਮੋਦੀ ਦੇ ਮੈਸੇਜ ਪੜ੍ਹਦੀ ਉਹੀ ਹੈ। ਲੇਕਿਨ ਬ੍ਰਿਲੀਅੰਟ ਲੋਕ ਵੀ ਦੂਜੇ ਵੀ ਉਹਨਾਂ ਨੂੰ ਇਹ ਹੁੰਦਾ ਕਿ ਜੀ ਚਲੋ ਕੁਛ ਵੀ ਹੈ, ਮੋਦੀ ਨੇ ਹਿੰਦੂਤਵਾਦ ਦਾ ਨਾਂ ਤਾਂ ਉੱਚਾ ਕੀਤਾ ਹੈ ਨਾ, ਪ੍ਰਾਈਡ ਤਾਂ ਦਿੱਤਾ ਹੈ ਨਾ। ਹੁਣ ਜਦੋਂ ਤੁਸੀਂ ਇਸ ਲੈਵਲ ਤੱਕ ਪਹੁੰਚ ਜਾਓ ਫਿਰ ਇਹੀ ਹੁੰਦਾ ਹੈ ਕਿ ਵੀ ਉਹ ਸੁਸਾਇਟੀਜ਼, ਇਹੀ ਹਾਲ ਇਟਲੀ ਦਾ ਹੋਇਆ ਮੁਸੋਲਿਨੀ ਦੇ ਥੱਲੇ, ਇਹੀ ਹਾਲ ਜਰਮਨੀ ਦਾ ਹੋਇਆ ਨਾਜ਼ੀਆਂ ਦੇ, ਔਰ ਖਾਸ ਕਰ ਹਿਟਲਰ ਦੇ ਥੱਲੇ। ਔਰ ਮੋਦੀ ਵੀ ਉਸੇ ਰਾਹ ਦੇ ਉੱਤੇ ਤੁਰਿਆ ਹੋਇਆ ਔਰ ਫੂਲਸ ਨੇ ਉਹਨੂੰ ਖੜਾ ਕੀਤਾ ਔਰ ਉਹ ਬਾਕੀਆਂ ਦੇ ਗਲ ਹੁਣ ਕੁੱਟਣ ਵੱਲ ਜਾ ਰਿਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਉੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੇ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ, ਬੱਸਾਂ ਦੀ ਜਾਣਕਾਰੀ ਜਾਂ ਖਾਲਿਸਤਾਨ ਦੇ ਬੈਨਰ, ਫਲਾਇਰ, ਪੋਸਟਰ ਜਾਂ ਸਟicker ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਡਿਬਰੂਗੜ੍ਹ ਅਸਾਮ ਤੋਂ ਮਿਲੀ ਸ਼ੇਕਰਲੀ ਰਿਪੋਰਟ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘਾਂ ਚੋਂ 2 ਦੀ ਹਾਲਤ ਕਾਫੀ ਗੰਭੀਰ ਹੋ ਚੁੱਕੀ ਹੈ ਔਰ ਸਰਦਾਰ ਕੁਲਵੰਤ ਸਿੰਘ ਅਤੇ ਸਰਦਾਰ ਗੁਰਮੀਤ ਸਿੰਘ 2 ਸਿੰਘਾਂ ਨੂੰ ਐਮਰਜੈਂਸੀ ਹਾਲਤ ਵਿੱਚ ਅਸਾਮ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਔਰ ਦੂਸਰੇ ਪਾਸੇ ਹੈਰੀਟੇਜ ਸਟਰੀਟ ਅੰਮ੍ਰਿਤਸਰ ਵਿੱਚ ਇਹਨਾਂ ਸਿੰਘਾਂ ਦੇ ਪਰਿਵਾਰਾਂ ਵੱਲੋਂ ਵੀ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਔਰ ਭਾਈ ਅਮਰਪਾਲ ਸਿੰਘ ਜੀ ਦੀ ਮਾਤਾ
ਬਲਵਿੰਦਰ ਕੌਰ ਜੀ ਦੀ ਜਿਹੜੀ ਸਿਹਤ ਹੈ ਉਹ ਵੀ ਕਾਫੀ ਵਿਗੜ ਰਹੀ ਹੈ। ਸੋ ਕੀ ਸਿੱਖ ਕੌਮ ਲੰਮੀਆਂ ਤਾਣ ਕੇ ਸੌਂ ਰਹੀ ਹੈ ਜਾਂ ਉਹ ਕਿਸੇ ਸਿੰਘ ਦੇ ਮਰਨ ਦੀ ਖਬਰ ਦਾ ਇੰਤਜ਼ਾਰ ਕਰ ਰਹੇ ਨੇ? ਸੋ ਅਫਸੋਸ ਹੈ ਕਿ ਕੁਝ ਪੰਥਕ ਵੀਰਾਂ ਵੱਲੋਂ ਵੀ ਖਾਮਖਾਹ ਦਾ ਜਿਹੜਾ ਵਿਵਾਦ ਹੈ ਤਾਂ ਖੜਾ ਕੀਤਾ ਜਾਂਦਾ ਹੈ, ਪਰ ਉਹਨਾਂ ਦੀ ਹੋਲ ਹਾਰਟਡ ਸਪੋਰਟ ਨਜ਼ਰ ਨਹੀਂ ਆਉਂਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੈਨੂੰ ਅਫਸੋਸ ਹੁੰਦਾ ਜਦੋਂ ਮੈਂ ਇਹ ਗੱਲ ਕਹਿੰਦਾ, ਕਿਉਂਕਿ ਅਸੀਂ ਹਮੇਸ਼ਾ ਹੀ ਇਹ ਮੰਨ ਕੇ ਤੁਰਦੇ ਹਾਂ ਕਿ ਪੰਜਾਬ ਦੀ ਧਰਤੀ ਦੇ ਉੱਤੇ ਹਮੇਸ਼ਾ ਹੀ ਸਤਿਗੁਰਾਂ ਦੀ ਰਹਿਮਤ ਹੈ। ਧਰਤੀ ਦਾ ਖਮੀਰ ਹਰ ਸਿੱਖ ਨੂੰ, ਉਸ ਧਰਤੀ ਦੇ ਵਾਸੀ ਨੂੰ ਜ਼ੁਲਮ ਨੂੰ ਵੰਗਾਰਨ ਦੀ ਹਿੰਮਤ ਦਿੰਦਾ ਹੈ। ਅਸੀਂ ਵੰਗਾਰਦੇ ਵੀ ਰਹੇ ਹਾਂ, ਅੱਜ ਵੀ ਵੰਗਾਰਦੇ ਹਾਂ। ਪਰ ਕਈ ਵਾਰ ਜੇ ਇਹ ਕਹਿਣਾ ਹੋਏ ਕਿ ਕੁਝ ਚੀਜ਼ਾਂ ਸਾਡੀ ਪ੍ਰਾਇੋਰਟੀ ਤੋਂ ਪਿੱਛੇ ਚਲੀਆਂ ਜਾਂਦੀਆਂ ਨੇ ਜਾਂ ਕੁਝ ਚੀਜ਼ਾਂ ਦੇ ਉੱਤੇ ਸਾਡਾ ਫੋਕਸ ਲੋੜ ਤੋਂ ਵੱਧ ਹੁੰਦਾ ਹੈ ਤੇ ਕੁਝ ਨੂੰ ਅਸੀਂ ਇਗਨੋਰ ਕਰਦੇ ਹਾਂ ਮਲਟੀਪਲ ਰੀਜ਼ਨਸ ਕਰਕੇ, ਤੇ ਇਹ ਠੀਕ ਹੈ। ਇਸ ਵੇਲੇ ਪੰਜਾਬ ਦੇ ਵਿੱਚ ਸਾਈਮਲਟੇਨੀਅਸਲੀ 3 ਮੋਰਚੇ ਚੱਲ ਰਹੇ ਨੇ। ਇੱਕ ਪਾਸੇ ਕੌਮੀ ਇਨਸਾਫ ਮੋਰਚਾ ਹੈ, ਜਿਸ ਦੇ ਵਿੱਚ ਜਿਹੜੇ ਸਿੰਘਾਂ ਨੇ ਆਪਣੀਆਂ ਟਰਮਸ ਪੂਰੀਆਂ ਕਰ ਲਈਆਂ ਨੇ, ਜੇਲ੍ਹ ਟਰਮਸ, ਉਸ ਤੋਂ ਵੀ ਕਿਤੇ ਬਿਯੋਂਡ 30-32 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ, ਉਹਨਾਂ ਦੀ ਰਿਹਾਈ ਨੂੰ ਲੈ ਕੇ। ਔਰ ਉਸ ਵੀ ਅਸੀਂ ਇਹ ਦੇਖਿਆ ਕਿ ਵੀ ਇੱਕ ਸਟੇਜ ਦੇ ਉੱਤੇ ਬਹੁਤ ਸਾਰਾ ਜੋਸ਼ੋ ਖਰੋਸ਼ ਸੀ, ਬਹੁਤ ਸਾਰੀਆਂ ਧਿਰਾਂ ਜਿਹੜੀਆਂ ਬੇਸ਼ੱਕ ਆਪਸ 'ਚ ਡਿਫਰ ਵੀ ਕਰਦੀਆਂ ਸੀ, ਉਹਨਾਂ ਨੇ ਆ ਕੇ ਸੋਲੀਡੈਰਿਟੀ ਦਿਖਾਈ, ਹਮਾਇਤ ਦਿਖਾਈ। ਪਰ ਫਿਰ ਅੰਦਰੋਂ ਕੁਛ ਨਾ ਕੁਛ ਕਰੈਕਸ ਵੀ ਹੋਏ, ਜਾਂ ਇਹ ਵੀ ਹੁੰਦਾ ਜਿਉਂ-ਜਿਉਂ ਕੋਈ ਚੀਜ਼ ਲੰਬੀ ਹੁੰਦੀ ਜਾਂਦੀ ਹੈ ਉਸ ਨੂੰ ਸਸਟੇਨ ਕਰਨਾ ਵੀ ਸੌਖਾ ਨਹੀਂ ਹੁੰਦਾ। ਲੇਕਿਨ ਅਸੀਂ ਦੇਖਦੇ ਹਾਂ ਕਿ ਮਹਿਜ਼ ਉਹ ਇੱਕ ਨੌਨ ਇਵੈਂਟ ਇਸ ਵੇਲੇ ਨਜ਼ਰ ਆਉਂਦੀ ਹੈ। ਹਾਲਾਂ ਬਰਾਬਰ ਜਾਰੀ ਹੈ, ਚੇਂਜ ਆਫ ਗਾਰਡ ਉਹਨਾਂ ਨੇ ਕੀਤਾ ਹੈ, ਪਹਿਲਾਂ ਹੋਰ ਲੀਡ ਕਰ ਰਹੇ ਸੀ, ਪਰ ਉਹਦੇ 'ਚ ਵੀ ਅਸੀਂ ਦੇਖਿਆ ਕਿ ਜਿਹੜੇ ਸਿਵਿਲੀਅਨ ਪੰਥਕ ਧਿਰਾਂ ਲੀਡ ਕਰਨ ਵਾਲੇ ਸੀ ਔਰ ਜਿਹੜੇ ਵਕੀਲਾਂ ਦਾ ਜਿਹੜੇ ਨਾਲ ਦੀ ਨਾਲ ਕਾਨੂੰਨੀ ਕਾਰਵਾਈ ਦੇ ਵਿੱਚ ਵੀ ਯਕੀਨ ਰੱਖਦੇ ਨੇ, ਉਹਨਾਂ ਦੇ ਵਿੱਚ ਵੀ ਇੱਕ ਸਟੇਜ ਦੇ ਉੱਤੇ ਆ ਕੇ ਮਤਭੇਦ ਹੋਏ ਔਰ ਉਹ ਮੀਡੀਆ ਤੱਕ ਵੀ ਸਾਹਮਣੇ ਆਏ। ਔਰ ਉਸ ਤੋਂ ਬਾਅਦ ਇੱਕ ਧਿਰ ਜਿਹੜੀ ਜ਼ਾਹਰ ਐਕਟਿਵ ਸੀ, ਉਹਨੇ ਸਟੈਪ ਬੈਕ ਕੀਤਾ, ਜਿਨ੍ਹਾਂ ਨੇ ਆ ਕੇ ਟੇਕ ਓਵਰ ਕੀਤਾ, ਕਿਉਂਕਿ ਇੱਕ ਮੋਮੈਂਟਮ ਹੁੰਦੀ ਹੈ। ਜਦੋਂ ਉਸ ਮੋਮੈਂਟਮ ਦੇ ਵਿੱਚ ਕੋਈ ਖਲਲ ਪੈ ਜਾਂਦਾ ਹੈ ਜਾਂ ਕੋਈ ਰੁਕਾਵਟ ਆਉਂਦੀ ਹੈ, ਫਿਰ ਉਹਦੀ ਮੋਮੈਂਟਮ ਦੁਬਾਰਾ ਬਣਾਉਣੀ ਸੌਖੀ ਨਹੀਂ ਹੁੰਦੀ। ਫਿਰ ਅਸੀਂ ਕਿਸਾਨ ਲਹਿਰ ਦੇ ਹਵਾਲੇ ਨਾਲ ਦੇਖਦੇ ਹਾਂ ਵੀ ਭਾਵੇਂ 2 ਸਾਲ ਪਹਿਲਾਂ ਇਹ ਮੋਰਚਾ ਫਤਹ ਹੋਇਆ ਔਰ ਕਿਸਾਨ ਜਥੇਬੰਦੀਆਂ ਔਰ ਦੂਸਰੇ ਸਾਰੇ ਫਤਹ ਦੇ ਨਗਾਰੇ ਵਜਾਉਂਦੇ ਆ, ਦਿੱਲੀ ਤੋਂ ਪੰਜਾਬ ਮੁੜੇ, ਸ਼ੁਕਰਾਨੇ ਦੀਆਂ ਅਰਦਾਸਾਂ ਹੋਈਆਂ। ਦੂਸਰਾ ਹਾਲਾਂ ਉਹ ਪੀਰੀਅਡ ਵੀ ਜਦੋਂ ਅਸੀਂ ਲੀਡਰਸ਼ਿਪ ਕ੍ਰਾਈਸਿਸ ਦੀ ਗੱਲ ਕਰਦੇ ਹਾਂ ਜਾਂ ਫਾਰਸਾਈਟਡ ਲੀਡਰਸ਼ਿਪ ਦਾ ਨਾ ਹੋਣਾ ਇਹ ਦੇਖਦੇ ਹਾਂ, ਉਦੋਂ ਵੀ ਦੀਪ ਸਿੱਧੂ ਦਾ ਇਹ ਕਹਿਣਾ ਸੀ ਜਾਂ ਬਾਕੀ ਵੀ ਜਿਹੜੇ ਕੁਝ ਸਿਆਣੇ ਕਿ ਭਾਈ ਹੁਣ ਇਹ ਇਸ ਵੇਲੇ ਝੁਕੇ ਹੋਏ ਨੇ, ਗੋਡਿਆਂ ਪਰਨੇ ਨੇ, ਇਹਨਾਂ ਨੂੰ ਇਵੇਂ ਨਾ ਸੌਖੇ ਛੱਡੋ, ਇੱਥੇ ਬੈਠੇ ਰਹੋ ਜਦੋਂ ਤੱਕ MSP ਦਾ ਜੇ 3 ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਮੰਨੀ ਹੈ ਇਹਨਾਂ ਨੇ, ਤੇ ਇਹ ਵੀ MSP ਔਰ ਦੂਸਰੀਆਂ ਮੰਗਾਂ ਵੀ ਜਿਹੜੀਆਂ ਨੇ ਉਹ ਮਨਵਾ ਕੇ ਇੱਥੋਂ ਉੱਠੋ। ਇੱਥੇ ਤਾਂ 13 ਮਹੀਨੇ ਹੋ ਗਏ ਨੇ, ਹੋਰ 2 ਮਹੀਨੇ ਬਹਿ ਜਾਓ। ਲੇਕਿਨ ਉਦੋਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਜਿਹੜੀ ਉੱਪਰ ਬੈਠੇ ਸੀ ਰਾਜੇਵਾਲ, ਬਰਾਂਡ ਔਰ ਦੂਜੇ, ਜਿਨ੍ਹਾਂ ਨੂੰ ਤਾਂ ਨਜ਼ਰ ਆਉਂਦਾ ਸੀ ਕਿ ਵੀ ਅਸੈਂਬਲੀ ਚੋਣਾਂ ਆ ਰਹੀਆਂ ਔਰ ਹੁਣ ਇਸ ਨੂੰ ਤੁਸੀਂ ਜਿਹੜਾ ਉਹ ਆਪਣੇ ਲਈ ਇਸਤੇਮਾਲ ਕਰੋ, ਔਰ ਉਹਦਾ ਕੀ ਹਸ਼ਰ ਹੋਇਆ, ਜ਼ਮਾਨਤਾਂ ਸਭ ਦੀਆਂ ਜ਼ਬਤ ਹੋਈਆਂ। ਪਰ ਇੱਕ ਜਿਹੜੀ ਪਾਵਰ ਬਿਲਟ ਹੋਈ ਜਿਹਦੇ 'ਚ ਜ਼ਾਹਰ ਹੈ ਕਿ ਇੱਕ ਸਿੱਖਾਂ ਦੀ ਮੂਵਮੈਂਟ ਸੀ, ਡਾਇਸਪੋਰਾ ਸਿੱਖਾਂ ਦਾ ਵੀ ਵੱਡਾ ਯੋਗਦਾਨ ਸੀ। ਆਫਕੋਰਸ ਪੰਜਾਬ ਦੀ ਕਿਰਸਾਨੀ ਨੇ ਆਪਣੀ ਜਿਹੜੀ ਹੈ ਉਹ ਰਿਟ ਪ੍ਰੂਵ ਕੀਤੀ, ਲੇਕਿਨ ਉਹਨੂੰ ਅਸੀਂ ਕਿਸੇ ਵੀ ਪੋਲੀਟੀਕਲ ਈਡੀਅਮ 'ਚ ਨਹੀਂ ਬਦਲ ਸਕੇ। ਨਤੀਜੇ ਦੇ ਤੌਰ ਤੇ ਜੇ ਲਗਭਗ 2 ਸਾਲ ਬਾਅਦ 2 ਜਥੇਬੰਦੀਆਂ ਡੱਲੇਵਾਲ ਔਰ ਪੰਧੇਰ ਇਹ ਖਲੋਤੀਆਂ ਵੀ, ਔਰ ਕਿਉਂਕਿ ਪੰਜਾਬ ਦੇ ਅੰਦਰ ਲੜਨ ਦਾ ਹੱਕਾਂ ਲਈ ਤਾਂ ਜਜ਼ਬਾ ਰਹਿੰਦਾ ਹੀ ਹੈ, ਨੌਜਵਾਨ ਪਹੁੰਚੇ ਵੀ, ਸ਼ੰਭੂ ਵੀ, ਖਨੌਰੀ ਵੀ, ਪਰ ਉਹੀ ਗਲਤੀ ਅਸੀਂ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਜਿਸ ਹਥਿਆਰ ਨਾਲ ਪਹਿਲੀ ਵਾਰ ਤੁਸੀਂ ਦੁਸ਼ਮਣ ਨੂੰ ਮਾਰਿਆ ਹੁੰਦਾ ਹੈ ਤੇ ਦੁਸ਼ਮਣ ਪ੍ਰਸਤ ਹੋਇਆ ਹੁੰਦਾ ਜਾਂ ਡਿੱਗਿਆ ਹੁੰਦਾ ਜਾਂ ਹਾਰਿਆ ਹੁੰਦਾ, ਉਹ ਤੁਹਾਨੂੰ ਉਹੀ ਹਥਿਆਰ ਤਾਂ ਦੁਬਾਰਾ ਨਹੀਂ ਵਰਤਣ ਦੇਗਾ, ਜਾਂ ਉਹਦਾ ਤੋੜ ਤਾਂ ਉਹਨੇ ਕੱਢਣਾ ਹੀ ਸੀ। ਸੋ ਇਹ ਬਿਨਾਂ ਸਟ੍ਰੈਟਜੀ ਤੋਂ ਜਿਸ ਲੈਵਲ ਦੇ ਉੱਤੇ ਜਾ ਕੇ ਸਿੱਧਾ ਟਕਰਾ, ਔਰ ਉਹਦੇ ਚੋਂ ਅਸੀਂ ਦੇਖਦੇ ਹਾਂ ਵੀ ਸ਼ੁਭਕਰਨ ਸਿੰਘ ਦੀ ਸ਼ਹਾਦਤ, ਕਿੰਨਿਆਂ ਦਾ ਬੁਰਾ ਹਾਲ, 400 ਤੋਂ ਜ਼ਿਆਦਾ ਜ਼ਖਮੀ,
ਕਿੰਨਿਆਂ ਦੀਆਂ ਅੱਖਾਂ ਦੀ ਰੋਸ਼ਨੀ ਗਈ। ਔਰ ਅਗੇਨ ਡਾਇਸਪੋਰਾ 'ਚ ਤਾਂ ਉਸ ਲੈਵਲ ਦੀ ਜਿਹੜੀ ਹੈ ਹਮਾਇਤ ਉੱਠੀ ਹੈ, ਜਿਹੜੀ ਅੱਜ ਵੀ ਹੈ। ਹੁਣ ਵੀ ਜਿਵੇਂ ਆਉਣ ਵਾਲੇ ਸੈਚਰਡੇ ਇੱਕ ਵੱਡੀ ਰੈਲੀ ਔਰ ਪ੍ਰੋਟੈਸਟ ਨਿਊਯਾਰਕ 'ਚ ਵੀ ਹੈ, ਕੈਲੀਫੋਰਨੀਆ 'ਚ ਵੀ ਹੈ। ਲੇਕਿਨ ਤੁਸੀਂ ਮੌਕੇ ਦੇ ਉੱਤੇ ਜਿਹੜੀ ਗਰਾਊਂਡ ਦੇ ਉੱਤੇ ਨੇ ਜਥੇਬੰਦੀਆਂ ਜਾਂ ਉਹਨਾਂ ਦਾ ਦੇਖੋ ਤੇ ਤੁਹਾਨੂੰ ਇਹ ਲੱਗਦਾ ਹੈ ਕਿ ਭਾਈ ਇਹ ਕੁਝ ਹੋਰ ਹੀ ਬਣ ਰਿਹਾ ਉੱਥੇ, ਕੋਈ ਉਸ ਕਿਸਮ ਦੀ ਲਾਈਨ ਨਹੀਂ ਹੈ। ਔਰ ਹਾਈਜੈਕ ਕਰਨ ਦੇ ਲਈ ਜਿਹੜੇ ਨੇ ਉਹ ਪਹਿਲਾਂ ਹੀ ਬੈਠੇ ਹੁੰਦੇ ਨੇ, ਏਜੰਸੀਆਂ ਆਪਣੀ ਖੇਡ ਤੇ ਹੁੰਦੀਆਂ ਨੇ। ਲੇਕਿਨ ਇਸ ਵਿਸ਼ੇ ਦੇ ਉੱਤੇ ਗੱਲ ਅਸੀਂ ਪਹਿਲਾਂ ਵੀ ਕੀਤੀ ਹੈ, ਪਰ ਮੈਂ ਇਹ ਸਮਝਦਾ ਵੀ ਤੀਸਰਾ ਜਿਹੜਾ ਸਾਡੇ ਲਈ ਇਸ ਵੇਲੇ ਸਭ ਤੋਂ ਪਹਿਲ ਵਾਲਾ ਮੋਰਚਾ ਬਣ ਗਿਆ, ਜਿਸ ਵੱਲ ਕੌਮ ਦਾ ਧਿਆਨ ਜਾਣਾ ਚਾਹੀਦਾ। ਬੇਸ਼ੱਕ ਹੈ, ਇਹ ਨਹੀਂ ਹੈ ਕਿ ਵੀ ਟੋਟਲ ਇਨਸੈਂਸਿਟਿਵਿਟੀ ਹੈ, ਪਰ ਇਹਨਾਂ 12-14 ਦਿਨਾਂ ਦੇ ਵਿੱਚ ਜਿਸ ਕਿਸਮ ਦੀ ਸਿਚੁਏਸ਼ਨ ਬਣੀ, ਪਹਿਲੀ ਗੱਲ ਤਾਂ ਇਸ ਗੱਲ ਦਾ ਹੀ ਅਫਸੋਸ ਹੈ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਨੂੰ ਅਪ੍ਰੈਲ ਮਹੀਨੇ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਂਦਾ, ਜਿਨ੍ਹਾਂ ਹਾਲਾਤਾਂ 'ਚ ਉਹ ਸਭ ਨੂੰ ਪਤਾ ਹੈ। ਔਰ ਉਹਨਾਂ ਦੇ ਜਾਣ ਤੋਂ ਬਾਅਦ ਪਹਿਲਾਂ ਤਾਂ ਉਹਨਾਂ ਦੀ ਹੋਂਦ, ਜਦੋਂ ਉਹਨਾਂ ਨੇ ਪੰਜਾਬ 'ਚ 8-9 ਮਹੀਨੇ ਆਪਣੀ ਐਕਟੀਵਿਟੀ ਕੀਤੀ, ਉਸ ਨੂੰ ਕਿਵੇਂ ਜਿਨ੍ਹਾਂ ਧਿਰਾਂ ਨੇ ਸ਼ੱਕ ਦੇ ਦਾਇਰੇ 'ਚ ਲਿਆਂਦਾ, ਉਹਨਾਂ 'ਚ ਆਪਣੇ ਵੀ ਸ਼ਾਮਲ ਸੀ। ਚਲੋ ਉਹ ਵੀ ਅਸੀਂ ਮੰਨ ਸਕਦੇ ਹਾਂ ਕਿ ਕਈ ਵਾਰ ਜਿਹੜਾ ਇਸ ਕਿਸਮ ਦੇ ਹੁੰਦੇ ਨੇ ਭੁਲੇਖੇ। ਲੇਕਿਨ ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਸੀ ਕਿ ਜੋ ਉਹਨਾਂ ਨੂੰ ਜਿਨ੍ਹਾਂ ਕੇਸਾਂ ਦੇ ਵਿੱਚ ਜਾਂ NSA ਲਾਇਆ ਗਿਆ, ਕੋਈ ਉਹਨਾਂ ਦੇ ਖਿਲਾਫ ਜਿਹੜਾ ਕੋਈ ਕੇਸ ਨਹੀਂ ਸੀ ਉਸ ਕਿਸਮ ਦਾ। ਅਜਨਾਲੇ ਵਾਲੀ ਘਟਨਾ ਵੱਧ ਤੋਂ ਵੱਧ ਜਿਹੜੀ ਹੈ ਤੁਸੀਂ ਉਹਨਾਂ ਨੂੰ ਜਿਹੜਾ ਉਹ ਕਿਸੇ ਕੋਈ ਧਾਰਾ ਲਾ ਸਕਦੇ ਸੀ, ਹੋਰ ਤਾਂ ਕੁਝ ਵੀ ਨਹੀਂ ਸੀ ਜੀ। ਔਰ ਬਾਕੀਆਂ ਨੂੰ ਵੀ ਸਿਰਫ ਇਸ ਲਈ ਕਿ ਵੀ ਉਹਨਾਂ ਨੇ ਇੱਕ ਪੰਜਾਬ ਦੇ ਵਿੱਚ ਇੱਕ ਅਵੇਅਰਨੈਸ ਕੈਂਪੇਨ, ਅੰਮ੍ਰਿਤ ਛਕਾਉਣ ਦੀ ਲੈ, ਡਰੱਗ ਡੀ ਐਡਿਕਸ਼ਨ ਐਂਡ ਆਫ ਕੋਰਸ ਪਾਤਸ਼ਾਹੀ ਦਾਅਵੇ ਦੀ ਗੱਲ, ਨਿਡਰ ਹੋ ਕੇ ਔਰ ਜਿਹੜਾ ਦੀਪ ਸਿੱਧੂ ਦੀ ਲੈਗੇਸੀ ਨੂੰ ਵਾਰਸ ਪੰਜਾਬ ਦੇ ਥੱਲੇ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਜਦੋਂ ਪਹਿਲਾਂ ਤਾਂ ਉਹਨਾਂ ਦੇ ਜਦੋਂ ਉਹ ਇਹਨਾਂ ਨੂੰ ਝਕਾਨੀ ਵੀ ਦੇ ਰਹੇ ਸੀ, ਔਰ ਜਿਵੇਂ ਪਪਲਪ੍ਰੀਤ ਸਿੰਘ ਔਰ ਅੰਮ੍ਰਿਤਪਾਲ ਸਿੰਘ ਹੋਰਾਂ ਨੇ 1 ਮਹੀਨੇ ਤੋਂ ਜ਼ਿਆਦਾ ਦਾ ਪੀਰੀਅਡ ਇਹਨਾਂ ਨੂੰ ਰਨ ਅਰਾਊਂਡ ਦਿੱਤਾ, ਉਹ ਇੱਕ ਵੱਡੀ ਪ੍ਰਾਪਤੀ ਸੀ। ਲੇਕਿਨ ਉਹਨੂੰ ਵੀ ਤੁਸੀਂ ਕੋਈ ਕਹੇ ਜੀ ਆਲਰੇਡੀ ਉਹਨਾਂ ਕੋਲ ਨੇ, ਕੋਈ ਕਹਿਣ ਜੀ ਉਹਨਾਂ ਨੂੰ ਹੀਰੋ ਬਣਾਉਣਾ ਚਾਹੁੰਦੇ ਨੇ, ਕੋਈ ਕਹੇ ਜੀ ਉਹ ਤਾਂ ਫਲਾਣੇ ਕੋਲ ਨੇ, ਢਿਮਕੇ ਕੋਲ ਨੇ ਜੀ। ਔਰ ਕੋਈ ਵੀ ਇਸ ਕਿਸਮ ਦੀ ਵਿਧ ਨਾ ਬਣਨ ਤੇ ਉਹਨਾਂ ਨੇ ਐਟ ਹਿਜ਼ ਓਨ ਵਿਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਪਿੰਡ 'ਚ ਜਿੱਥੇ ਉਹਨਾਂ ਦਾ ਜਨਮ ਸਥਾਨ ਹੈ, ਉਸ ਗੁਰਦੁਆਰਾ ਸਾਹਿਬ 'ਚ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਔਰ ਉਸ ਤੋਂ ਪਹਿਲਾਂ ਉਹਨਾਂ ਨੇ ਐਟ ਵਿਲ ਜਿਹੜਾ, ਕਿਉਂਕਿ ਉੱਥੇ ਹੀ ਉਹਨਾਂ ਦੀ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਦੇ ਤੌਰ ਤੇ ਉਹਨਾਂ ਦੀ ਦਸਤਾਰਬੰਦੀ ਵੀ ਹੋਈ ਸੀ। ਹੁਣ ਉਹ ਜਿਹੜਾ ਗੈਪ ਉਸ ਤੋਂ ਬਾਅਦ ਪੈਂਦਾ, ਇਵੇਂ ਲੱਗਾ ਜਿਵੇਂ ਪੰਜਾਬ 'ਚ ਜਿਹੜਾ ਲੋਕਾਂ ਨੂੰ ਇਨ ਜਨਰਲ ਔਰ ਸਿੱਖਾਂ ਨੂੰ ਇਨ ਪਾਰਟਿਕੂਲਰ ਭੁੱਲ ਹੀ ਗਿਆ ਕਿ ਉਹਨਾਂ ਦੀ ਧਰਤੀ ਦੇ 10 ਪੁੱਤਰ ਜਿਹੜੇ ਨੇ ਉਹ ਉਹਨਾਂ ਨੇ 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਕਿਸ ਹਾਲਤ 'ਚ ਰੱਖੇ ਹੋਏ ਨੇ। ਕੁਝ ਮਹੀਨੇ ਪਹਿਲਾਂ ਖਬਰਾਂ ਵੀ ਨਹੀਂ ਆਈਆਂ ਕਿ ਜੀ ਕਿਵੇਂ ਖਾਣੇ ਦੇ ਵਿੱਚ ਤੰਬਾਕੂ ਦਿੱਤਾ ਜਾ ਰਿਹਾ, ਕੋਈ ਹੋਰ ਕੀਤਾ ਜਾ ਰਿਹਾ। ਥੋੜਾ ਬਹੁਤ ਉਸ ਦੇ ਉੱਤੇ ਹੋਇਆ, ਫਿਰ ਚੁੱਪ। ਸੋ ਮੈਂ ਸਮਝਦਾ ਵੀ ਜਦੋਂ ਪਰਿਵਾਰ ਤਾਂ ਉਦੋਂ ਹੀ ਇਨਵੋਲਵ ਹੁੰਦੇ ਨੇ ਜਦੋਂ ਬਾਕੀਆਂ ਨੂੰ ਅਹਿਸਾਸ ਕਰਵਾਉਣਾ ਹੋਏ ਜ਼ਿੰਮੇਵਾਰੀ ਦਾ। ਮਾਪਿਓ ਲਈ ਤਾਂ ਪੁੱਤਰ ਧੀਆਂ ਉਹਨਾਂ ਦੇ ਪੁੱਤਰ ਧੀਆਂ ਹੁੰਦੇ ਨੇ, ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਉਹਨਾਂ ਦੇ ਪਿਤਾ ਜੀ ਵੀ ਅੰਮ੍ਰਿਤਪਾਲ ਸਿੰਘ ਦੇ ਔਰ ਮਾਤਾ ਜੀ ਵੀ ਔਰ ਬਾਕੀ ਸਿੰਘਾਂ ਦੇ ਵੀ ਪਰਿਵਾਰਾਂ ਨੇ। ਹਾਲਾਂ ਉਹਨਾਂ ਦਾ ਡਿਬਰੂਗੜ੍ਹ ਮੁਲਾਕਾਤ ਲਈ ਜਾਣਾ ਜਾਂ ਦੂਜਾ ਉਹਦੇ ਸ਼੍ਰੋਮਣੀ ਕਮੇਟੀ ਨੇ ਵੀ ਪਹਿਲੇ ਸਟੇਜ ਦੇ ਉੱਤੇ ਪੋਜ਼ਿਟਿਵ ਰੋਲ ਪਲੇ ਕੀਤਾ ਹੈ। ਲੇਕਿਨ ਅਸੀਂ ਉਸ ਲੈਵਲ ਦਾ ਇਹਨਾਂ 9-10 ਮਹੀਨਿਆਂ ਦੇ ਵਿੱਚ ਰਿਐਕਸ਼ਨ ਨਹੀਂ ਦੇਖਦੇ ਕਿ ਜਿੱਥੇ ਇੱਕ ਮੂਵਮੈਂਟ ਖੜੀ ਕੀਤੀ ਹੁੰਦੀ ਪੰਜਾਬ ਦੇ ਵਿੱਚ, ਭਾਵੇਂ ਕੋਈ ਸਹਿਮਤ ਸੀ ਇਹਨਾਂ ਦੇ ਕੰਮ ਕਰਨ ਦੇ ਢੰਗ ਨਾਲ ਜਾਂ ਨਹੀਂ, ਕਿ ਭਈ ਇਹ ਤੁਸੀਂ ਪਹਿਲਾਂ ਤਾਂ ਜਿਹੜਾ ਤੁਹਾਡੇ ਮੈਨੂਅਲ ਨੇ ਔਰ ਤੁਹਾਡੇ ਨੇ ਕਿ ਵੀ ਉਹਨਾਂ ਨੂੰ ਈਵਨ ਜਿਹਨੂੰ ਡੈਥ ਸੈਂਟੈਂਸ ਦਿੱਤੀ ਹੁੰਦੀ ਹੈ, ਜਿਹੜਾ ਕਨਵਿਕਟ ਹੁੰਦਾ ਉਹਨੂੰ ਵੀ ਤੁਸੀਂ ਜਿਹੜਾ ਉਹਦੇ ਘਰ ਦੇ ਨੇੜੇ ਦੀ ਜੇਲ੍ਹ 'ਚ ਰੱਖਦੇ ਹੋ। ਔਰ ਤੁਸੀਂ 2900 ਕਿਲੋਮੀਟਰ ਦੂਰ ਕਾਲਾ ਪਾਣੀ ਨਵਾਂ ਕ੍ਰੀਏਟ ਕੀ ਉਹਨਾਂ ਨੂੰ ਲਿਆਓ ਪੰਜਾਬ 'ਚ। ਬਿਲਕੁਲ। ਹੁਣ ਤਾਂ ਈਵਨ ਲਿਆਉਣ ਵਾਲੀ ਗੱਲ ਤਾਂ ਪਿੱਛੇ ਰਹਿ ਗਈ, ਹੁਣ ਤਾਂ ਇਹ ਵੀ ਛੱਡੋ ਉਹਨਾਂ ਨੂੰ। ਹੁਣ ਜਦੋਂ ਕਿਸੇ ਨੇ ਕੋਈ ਉਸ ਕਿਸਮ ਦਾ ਨਹੀਂ ਬਣਿਆ ਔਰ ਉੱਥੇ ਉਹਨਾਂ ਨੇ ਅੱਗੋਂ ਕੇਸਾਂ 'ਚ ਉਲਝਾਉਣ ਦੇ ਲਈ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਉਸ ਨੂੰ ਇੰਟਰੂਡ ਕੀਤਾ, ਉਹਨਾਂ ਦੇ ਉੱਤੇ ਕੋਈ ਸਪਾਈ ਕੈਮਰਾ ਪਾਇਆ, ਕੋਈ ਘੜੀ ਪਾਈ ਹੈ, ਕੋਈ ਫਲਾਣਾ ਪਾਇਆ, ਔਰ ਉਸ 'ਚ ਉਹਨਾਂ ਦੇ ਕੋਲ ਕੋਈ ਚੋਇਸ ਨਹੀਂ ਸੀ ਇਸ ਤੋਂ ਬਿਨਾਂ ਕਿ ਭਾਈ ਉਹਨਾਂ ਨੇ ਇਹ ਫੈਸਲਾ ਲਿਆ ਔਰ ਬਿਲਕੁਲ ਸੋਚ ਸਮਝ ਕੇ ਲਿਆ
ਕਿ ਅਸੀਂ ਜਿਹੜਾ ਕੋਈ ਅੰਜਲ ਅਸੀਂ ਗ੍ਰਹਿਣ ਨਹੀਂ ਕਰਨਾ ਜੇ ਅਸੀਂ ਜਦੋਂ ਤੱਕ ਸਾਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਨਹੀਂ ਲਿਜਾਇਆ ਜਾਂਦਾ, ਕਿਉਂਕਿ ਸਾਨੂੰ ਖਾਣੇ 'ਚ ਵੀ ਜ਼ਹਿਰ ਦਿੱਤਾ ਜਾ ਰਿਹਾ, ਸਲੋ ਪੋਇਜ਼ਨਿੰਗ, ਤਮਾਕੂ ਔਰ ਦੂਸਰਾ। ਔਰ ਇਹ ਜਦੋਂ ਇਹ ਉੱਥੋਂ ਨਿਕਲਿਆ, ਔਰ ਉਸ ਤੋਂ ਪਹਿਲਾਂ ਵੀ ਪੇਰੈਂਟਸ ਨੇ ਜਿਵੇਂ ਆ ਕੇ ਬਾਕੀ ਸੰਗਤ ਦੇ ਨਾਲ ਅਕਾਲ ਤਖਤ ਤੇ ਅਰਦਾਸ ਕੀਤੀ, ਫਿਰ ਉਹ ਅੱਡ-ਅੱਡ ਤਖਤਾਂ ਤੇ ਗਏ, ਤਖਤ ਕੇਸਗੜ੍ਹ ਸਾਹਿਬ, ਪਟਨਾ ਸਾਹਿਬ, ਹਜ਼ੂਰ ਸਾਹਿਬ, ਦਮਦਮਾ ਸਾਹਿਬ, ਅਵੇਅਰਨੈਸ ਕੈਂਪੇਨ ਸੀ। ਪਰ ਹੁਣ ਜਿਸ ਹਾਲਤ ਤੇ ਇਹ ਗੱਲ ਪਹੁੰਚੀ ਹੈ, ਜਿੱਥੇ ਉੱਥੇ ਕੀ ਚੱਲ ਰਿਹਾ ਹੈ, ਜੇ ਤਾਂ ਅਸੀਂ ਆਪਣਾ ਹਾਲਾਂ ਉੱਥੋਂ ਜਦੋਂ ਵੀ ਕੋਈ ਆਡੀਓ ਕਾਲ ਆਉਂਦੀ ਹੈ, ਉਹ ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਵੀ ਐਕਟਿਵ ਹੁੰਦਾ ਹੈ, ਪਰ ਮੈਂ ਜਿਹੜਾ ਰਿਲਾਇਬਲ ਸੋਰਸ ਹੈ, ਲੋਕਲ ਉਹਨਾਂ ਦੀ ਪਬਲੀਕੇਸ਼ਨ ਹੈ ਡਿਬਰੂਗੜ੍ਹ ਦੀ, ਅਸਾਮ ਦੀ, ਅਸਾਮ ਨਿਊਜ਼, ਉਹਨਾਂ ਦੀ ਖਬਰ ਹੈ। ਕਿਉਂਕਿ ਇੱਕ ਪਾਸੇ ਉਹ ਭੁੱਖ ਹੜਤਾਲ ਤੇ ਨੇ, ਇੱਧਰ ਵੀ ਖਬਰ ਅਸੀਂ ਸੋਸ਼ਲ ਮੀਡੀਆ ਤੇ ਹੀ ਦੇਖੀ ਕਿ ਮਾਤਾ ਜੀ ਦੀ ਸਿਹਤ ਵੀ ਵਿਗੜ ਰਹੀ ਹੈ। ਔਰ ਇਹ ਖਬਰ ਹੈ ਅਸਾਮ ਨਿਊਜ਼ ਦੀ ਕਿ 2 ਐਸੋਸੀਏਟਸ ਆਫ ਵਾਰਸ ਪੰਜਾਬ ਦੇ ਹਸਪੀਟਲਾਈਜ਼ਡ ਇਨ ਡਿਬਰੂਗੜ੍ਹ। ਫਿਰ ਸਬ ਹੈਡਿੰਗ ਹੈ ਕਿ ਬਈ these incidents took place amid the ongoing detention of ਵਾਰਸ ਪੰਜਾਬ ਦੇ ਅੰਮ੍ਰਿਤਪਾਲ and his 9 associates in ਡਿਬਰੂਗੜ੍ਹ ਜੇਲ੍ਹ। ਗੁਹਾਟੀ ਦੀ ਡੇਟ ਲਾਈਨ ਹੈ। ਔਰ ਇਨ ਏ ਟ੍ਰੈਜਿਕ ਇੰਸੀਡੈਂਟ, ਹੁਣ ਅਸਾਮ ਟਾਈਮਸ ਨੂੰ ਵੀ ਆ ਰਿਹਾ ਵੀ ਇਹ ਦਰਦਨਾਕ, ਇਨ ਏ ਟ੍ਰੈਜਿਕ ਇੰਸੀਡੈਂਟ 2 ਐਸੋਸੀਏਟਸ ਆਫ ਵਾਰਸ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਵ ਹਸਪੀਟਲਾਈਜ਼ਡ ਇਨ ਡਿਬਰੂਗੜ੍ਹ ਡਿਊ ਟੂ ਹੈਲਥ ਏਲਮੈਂਟਸ। ਉਹਨਾਂ 'ਚ ਇੱਕ ਕੁਲਵੰਤ ਸਿੰਘ ਨੇ ਜਿਨ੍ਹਾਂ ਨੂੰ ਐਪੀਲੈਪਸੀ ਦਾ ਅਟੈਕ ਹੋਇਆ, ਮਿਰਗੀ ਦਾ। ਹੁਣ ਤੁਹਾਡੀ ਭੁੱਖ ਹੈ, ਪਿਆਸ ਹੈ, ਵਾਟਰ ਔਰ ਦੂਸਰੇ ਦੀ ਕਮੀ। ਔਰ ਅਸਾਮ ਮੈਡੀਕਲ ਕਾਲਜ ਹਸਪੀਟਲ 'ਚ ਉਹਨਾਂ ਨੂੰ 10 ਵਜੇ ਦੇ ਕਰੀਬ ਰਾਤ ਨੂੰ ਐਡਮਿਟ ਕਰਵਾਇਆ ਗਿਆ। ਉਹਨਾਂ ਨੇ ਕਿਹਾ ਕਿ ਜੀ ਥੋੜ੍ਹੀ ਜਿਹੀ ਉਹਨਾਂ ਦੀ ਹਾਲਤ ਇੰਪਰੂਵ ਹੋਈ ਹੈ। ਤੇ ਇੱਕ ਹੋਰ ਸਿੰਘ ਜਿਨ੍ਹਾਂ ਦਾ ਨਾਮ ਗੁਰਮੀਤ ਸਿੰਘ ਹੈ, ਉਹਨਾਂ ਨੂੰ ਵੀ ਜਿਹੜਾ ਅਸਾਮ ਮੈਡੀਕਲ ਕਾਲਜ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ। ਉਹਨਾਂ ਦੇ ਕੀ ਰੀਜ਼ਨ ਨੇ ਉਹਨਾਂ ਨੂੰ ਡਿਸਕਲੋਜ਼ ਨਹੀਂ ਕੀਤਾ ਗਿਆ। ਔਰ ਉਹਨਾਂ ਨੇ ਕਿਹਾ ਵੀ ਇਹ ਜਦੋਂ ਕਿ ਉਹਨਾਂ ਦੇ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ 9 ਸਾਥੀ ਜਿਹੜੇ ਨੇ ਉਹ ਭੁੱਖ ਹੜਤਾਲ ਤੇ ਨੇ, ਔਰ ਇਹ ਦੋਨੋਂ ਹੀ ਜਿਹੜੇ ਹਸਪੀਟਲ 'ਚ ਨੇ ਉਹਨਾਂ ਨੂੰ ਆਬਜ਼ਰਵ ਕੀਤਾ ਜਾ ਰਿਹਾ। ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਦੇ ਉੱਤੇ, ਔਰ ਇਨਡੈਫੀਨਿਟ ਹੰਗਰ ਸਟ੍ਰਾਈਕ ਦੇ ਉੱਤੇ ਜਿਹੜੇ ਬਾਕੀ ਸਾਰੇ ਵੀ ਗਏ ਹੋਏ ਨੇ। ਔਰ ਇਸ ਦੇ ਉੱਤੇ ਉਹਨਾਂ ਨੇ ਇਸ ਖਬਰ ਨੂੰ ਪ੍ਰੋਮੀਨੈਂਟਲੀ ਫਿਰ ਉਹਨਾਂ ਨੇ ਇੱਕ ਆਪਣੀ ਫਾਈਲ ਫੋਟੋ ਜਿਹੜੀ ਹੈ ਉਹ ਡਿਬਰੂਗੜ੍ਹ ਸੈਂਟਰਲ ਜੇਲ੍ਹ ਦੀ ਵੀ ਦਿੱਤੀ। ਅੱਛਾ, ਉਸ ਤੋਂ ਪਹਿਲਾਂ ਵੀ ਅਸੀਂ ਖਬਰਾਂ ਦੇਖੀਆਂ ਕਿ ਜਿਹੜੇ ਮਿਲਣ ਜਾਂਦੇ ਰਹੇ, ਕੁਛ ਹਾਲਤਾਂ ਤਾਂ ਸ਼ੁਰੂ 'ਚ ਵਕੀਲਾਂ ਨੂੰ ਵੀ ਨਹੀਂ ਸੀ ਮਿਲਣ ਦਿੱਤਾ ਗਿਆ, ਉਹਦੇ ਲਈ ਵੀ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਕੀਤੀ ਗਈ। ਹੁਣ ਜਦੋਂ ਇਹ ਸਿਚੁਏਸ਼ਨ ਬਣੀ ਹੋਈ ਹੈ ਔਰ ਉਹਦੇ 'ਚ ਇਹ ਵੀ ਨੇ ਸੱਜਣ ਜਿਹੜੇ ਸਿਧਾਂਤਕ ਡਿਬੇਟ ਤੇ ਆ ਜਾਂਦੇ ਨੇ। ਮੈਨੂੰ ਵੀ ਇਹ ਪੁੱਛਿਆ ਜੀ ਇਹ ਜਿਹੜੀ ਭੁੱਖ ਹੜਤਾਲ ਹੈ, ਮਰਨ ਵਰਤ ਹੈ, ਇਹ ਕਿੰਨਾ ਕੁ ਜਾਇਜ਼ ਹੈ, ਕਿੰਨਾ। ਮੈਂ ਕਿਹਾ ਦੇਖੋ ਗੱਲ ਇਹ ਇਸ ਵੇਲੇ ਤੁਸੀਂ ਜਦੋਂ ਇਸ ਕਿਸਮ ਦੀਆਂ ਪ੍ਰਿੰਸੀਪਲਡ ਗੱਲਾਂ ਕਰਦੇ ਹੋ, ਜਦੋਂ ਇੱਕ ਵਾਰ ਕਿਸੇ ਚੀਜ਼ ਦਾ ਆਗਾਜ਼ ਹੁੰਦਾ ਹੈ, ਸ਼ੁਰੂ ਹੁੰਦਾ ਹੈ ਨਾ, ਉਹਦਾ ਮਤਲਬ ਇਹ ਹੈ ਵੀ ਪਹਿਲਾਂ ਕਾਜ਼ ਦੇਖੋ ਕੀ ਹੈ, ਫਿਰ ਕਿੰਨੀਆਂ ਕੁ ਚੋਇਸਿਸ ਰਹਿ ਜਾਂਦੀਆਂ ਨੇ। ਤੇ ਜੇ ਉਹਨਾਂ ਨੇ ਇਸ ਲਾਈਨ ਨੂੰ ਚੁਣਿਆ ਤੇ ਇਸ ਵੇਲੇ ਇਹਦੇ ਤੇ ਸਿਧਾਂਤਕ ਡਿਬੇਟ ਕਿ ਜੀ ਮਰਨ ਵਰਤ ਜਾਇਜ਼ ਹੈ, ਵਰਤ ਰੱਖਣਾ ਜਾਇਜ਼, ਇਹ ਡਿਬੇਟ ਨਹੀਂ ਹੈ। ਦੂਸਰੇ ਪਾਸੇ ਸਾਡੇ ਕੁਛ ਉਹ ਵੀਰ ਵੀ ਨੇ ਜਿਨ੍ਹਾਂ ਨੂੰ ਸ਼ਾਇਦ ਕੋਈ ਉਹਨਾਂ ਦੀਆਂ ਆਪਣੀਆਂ ਕੋਈ ਰਿਜ਼ਰਵੇਸ਼ਨਸ ਨੇ ਪੁਰਾਣੀਆਂ ਜਾਂ ਦੂਜੀਆਂ, ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਭਾਈ ਜੇ ਕਿਸੇ ਮੂਵ 'ਚੋਂ ਉਹਨਾਂ ਨੂੰ ਕੋਈ ਜਿਹੜਾ ਉਹ ਸੈਂਟਰ ਪੀਸ ਉਹ ਨਹੀਂ ਬਣਦੇ ਤੇ ਉਹ ਜਾਂ ਵਿਰੋਧ 'ਚ ਆ ਜਾਂਦੇ ਨੇ ਜਾਂ ਇੱਧਰ ਉੱਧਰ ਨੈਗੇਟਿਵਿਟੀ ਕਰਦੇ ਨੇ। ਇਹ ਵੀ ਸਮਝ ਆ ਸਕਦਾ ਹੈ ਕਿ ਵੀ ਵਿਚਾਰਾਂ ਦੀ ਵਿਰੋਧਤਾ ਹੋਏ, ਪਰ ਜਦੋਂ ਕਾਮਨ ਕਾਜ਼ ਹੁੰਦਾ ਹੈ ਉਹਦੇ ਲਈ ਤਾਂ ਸਾਨੂੰ ਕਿਸੇ ਦੀ ਮਦਦ ਦੇ ਉੱਤੇ ਆਉਣ ਤੋਂ ਕੋਈ ਝਿਜਕ ਨਹੀਂ ਹੋਣੀ ਚਾਹੀਦੀ। ਸੋ ਅਸੀਂ ਸਮਝਦੇ ਹਾਂ ਇਸ ਵੇਲੇ ਅਸੀਂ ਇਹ ਫਰਵੈਂਟ ਅਪੀਲ ਵੀ ਕਰਦੇ ਹਾਂ ਕਿ ਭਾਈ ਇਸ ਵੇਲੇ ਵਿਰੋਧ ਲਾਈਨ ਕੋਈ ਪੋਸਟਾਂ ਇੱਧਰ ਪਾਤੀਆਂ ਕੋਈ ਉੱਧਰ ਪਾਤੀਆਂ ਜਾਂ ਚੁੱਪ ਰਹਿ ਗਏ, ਇਹ ਵੇਲਾ ਨਹੀਂ ਹੈ। ਇਹ ਕੌਮ ਦੀ ਗੈਰਤ ਔਰ ਅਣਖ ਦਾ ਸਵਾਲ ਹੈ। ਔਰ ਅਸੀਂ ਤਾਂ ਹਮੇਸ਼ਾ ਹੀ ਇਤਿਹਾਸ ਵੀ ਪੜ੍ਹਦੇ ਰਹੇ ਹਾਂ ਵੀ ਉਹ ਵੀ ਵਕਤ ਹੋਏ ਜਦੋਂ ਜੱਸਾ ਸਿੰਘ ਰਾਮਗੜੀਏ ਵਰਗੇ ਨਾਰਾਜ਼ ਹੋ ਕੇ ਅਦੀਨਾ ਬੇਗ ਮੁਸਲਮਾਨ ਜਲੰਧਰ ਦਾ ਦੁਆਬ ਦਾ ਗਵਰਨਰ ਸੀ, ਉਹਦੀ ਨੌਕਰੀ 'ਚ ਚਲੇ ਗਏ ਸੀ। ਲੇਕਿਨ ਜਦੋਂ ਰਾਮ ਰੌਣੀ ਨੂੰ ਘੇਰਾ ਪੈਂਦਾ ਔਰ ਅੰਦਰ ਸਿੰਘਾਂ ਦੀ ਜਿਹੜੀ ਆ ਹਾਲਤ ਬਦਤਰ ਹੁੰਦੀ ਹੈ, ਜਿਉਂ-ਜਿਉਂ ਘੇਰਾ ਵੱਧਦਾ ਜਾਂਦਾ ਹੈ ਤੇ ਉਹ ਵੀ ਤੀਰ ਨਾਲ ਚਿੱਠੀ ਲਿਖ ਕੇ ਸੁੱਟਦੇ ਨੇ ਕਿ ਭਾਈ ਜੇ ਪੰਥ
ਮੁਆਫ ਕਰੇ। ਉਹਨਾਂ ਦੇ ਉੱਤੇ ਸੀ ਕਿ ਤਨਖਾਹੀਆ ਬਣਾਇਆ ਹੋਇਆ ਉਹਨਾਂ ਨੂੰ ਕਿ ਭਾਈ ਮੈਂ ਜੁਆਇਨ ਕਰਨ ਨੂੰ ਤਿਆਰ ਹਾਂ। ਸੋ ਇਹ ਸਿੱਖੀ ਸਪਿਰਿਟ ਹੈ ਕਿ ਵੀ ਜਿੱਥੇ ਸਾਡੇ ਮਤਭੇਦ ਵੀ ਹੋਣ, ਜਿੱਥੇ ਸਾਡੀਆਂ ਆਪਸ ਦੇ ਵਿੱਚ ਜਿਹੜੀਆਂ ਨੇ ਉਹ ਅਨਪਲੇਜ਼ੈਂਟ ਐਨਕਾਊਂਟਰ ਵੀ ਹੋਏ ਹੋਣ, ਪਰ ਜਦੋਂ ਕੌਮੀ ਮੁੱਦਾ ਆਉਂਦਾ ਜਾਂ ਨਿਸ਼ਾਨਾ ਆਉਂਦਾ ਉਦੋਂ ਫਿਰ ਸਾਡੇ ਸਾਹਮਣੇ ਜਿਹੜੀ ਹੈ ਕੌਮ, ਸਿੱਖੀ, ਪਿਤਾ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ। ਔਰ ਮੈਂ ਜਦੋਂ ਮਾਤਾ ਜੀ ਦਾ ਬਲਵਿੰਦਰ ਕੌਰ ਔਰ ਉਹਦੇ ਪਿਤਾ ਜੀ ਨੂੰ ਹੱਥ ਜੋੜ ਕੇ ਅਪੀਲ ਕਰਦੇ, ਮੈਨੂੰ ਆਪਣੀਆਂ ਅੱਖਾਂ 'ਚੋਂ ਅਥਰੂ ਹੁੰਦੇ ਨੇ। ਮੈਨੂੰ ਇਹ ਲੱਗਦਾ ਕਿ ਵੀ ਇਹ ਸਿਚੁਏਸ਼ਨ ਅਸੀਂ ਤਾਂ ਉਹਨਾਂ ਨੇ ਆਪਣਾ ਜਵਾਨ ਪੁੱਤਰ ਇਸ ਰਸਤੇ ਤੋਂ, ਉਹਦੀ ਸਿੰਘਣੀ ਭਾਈ ਅੰਮ੍ਰਿਤਪਾਲ ਸਿੰਘ ਦੀ, ਤੁਸੀਂ ਜਦੋਂ ਇੱਕ ਹਿਊਮਨ ਸੈਂਟੀਮੈਂਟ ਨੂੰ ਦੇਖੋ ਫਿਰ ਲੱਗੇ ਵੀ ਇਹ ਕੋਈ ਵੇੜਾ ਕਿਸੇ ਪ੍ਰਤੀ ਨਾ ਪੱਖੀ ਅਪਰੋਚ ਦਾ ਨਹੀਂ ਹੈ। ਔਰ ਇਹ ਸਮੁੱਚੀ ਕੌਮ ਨੂੰ, ਜਿਹੜੇ ਇੱਥੇ ਬੈਠੇ ਵੀਰ ਭੈਣਾਂ ਨੇ, ਉਹਨਾਂ ਨੂੰ ਵੀ ਇਸ ਵੇਲੇ, ਕਿਉਂਕਿ ਜਿਉਂ-ਜਿਉਂ ਦਿਨ ਬੀਤਦੇ ਜਾਂਦੇ ਨੇ, ਭੁੱਖ ਹੜਤਾਲ ਜਾਂ ਜਿਹੜੀ, ਕਿਉਂਕਿ ਇੱਕ ਤਾਂ ਹੁੰਦਾ ਹੈ ਜੀ ਤੁਸੀਂ ਸਵੇਰੇ ਰੱਖਿਆ ਸ਼ਾਮ ਨੂੰ ਛੱਡਤਾ, ਇਹ ਕੰਟੀਨਿਊਸ ਆਲਮੋਸਟ ਇਨਡੈਫੀਨਿਟ ਹੈ। ਔਰ ਇਹਦੇ 'ਚ ਆਉਣ ਵਾਲੇ ਦਿਨਾਂ 'ਚ ਅਸੀਂ ਹੁਣ ਇਹ ਇੰਤਜ਼ਾਰ ਕਰੀਏ ਕਿ ਕੋਈ ਉੱਥੋਂ ਡੈਡ ਬੋਡੀ ਆਏ ਤੇ ਫਿਰ ਅਸੀਂ ਉਹਨਾਂ ਦੇ ਸ਼ਹੀਦੀ ਸਮਾਗਮ ਕਰੀਏ। ਇਹ ਠੀਕ ਨਹੀਂ ਹੈ। ਇਸ ਵੇਲੇ ਫੁੱਲ ਫਲੈਜਡ ਕੌਮ, ਔਰ ਇਹਦੀ ਕੋਈ ਸ਼ੱਕ ਨਹੀਂ ਹੈ, ਜੇ ਕੌਮ ਇਸ ਇਸ਼ੂ ਦੇ ਉੱਤੇ ਖਲੋ ਜਾਏ ਤੇ ਮੋਦੀ ਗਵਰਨਮੈਂਟ ਕੀ ਜਾਂ ਅਮਿਤ ਸ਼ਾਹ ਕੀ ਜਾਂ ਭਗਵੰਤ ਮਾਨ ਕੀ, ਕੋਈ ਵੀ ਦੁਨੀਆ ਦੀ ਤਾਕਤ ਜਿਹੜੀ ਹੈ ਉਹਨਾਂ ਦੀ ਰਿਲੀਜ਼ ਨੂੰ ਰੋਕ ਨਹੀਂ ਸਕਦੀ। ਔਰ ਉਹਨਾਂ ਨੂੰ ਜਿਹੜਾ ਜੋ ਕਾਨੂੰਨ ਦੇ ਮੁਤਾਬਕ ਜਸਟਿਸ ਹੋਣਾ ਚਾਹੀਦਾ ਹੈ ਉਸ ਤੋਂ ਇਨਕਾਰੀ ਨਹੀਂ ਹੋ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ, ਬੱਸਾਂ ਦੀ ਜਾਣਕਾਰੀ ਜਾਂ ਖਾਲਿਸਤਾਨ ਦੇ ਬੈਨਰ, ਫਲਾਇਰ, ਪੋਸਟਰ ਜਾਂ ਸਟicker ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਰਕਾਰ ਪੱਖੀ ਟੋਡੀ ਸਿੱਖਾਂ ਵੱਲੋਂ ਸੈਮੀਨਾਰਾਂ ਦੇ ਨਾਂ ਥੱਲੇ ਸਿੱਖ ਆਜ਼ਾਦੀ ਲਹਿਰ ਵਿੱਚ ਰੋਲ ਘਚੋਲ ਜੜਾ ਪਾਉਣ ਦਾ ਅਮਲ ਜਾਰੀ ਹੈ। ਦਿੱਲੀ ਵਿੱਚ ਇਸ ਕਿਸਮ ਦੇ ਸਰਕਾਰ ਪੱਖੀਆਂ ਵੱਲੋਂ ਕਰਵਾਏ ਗਏ ਇੱਕ ਉੱਚ ਪੱਧਰੀ ਸੈਮੀਨਾਰ ਵਿੱਚ ਇਹ ਸਿੱਟਾ ਕੱਢਿਆ ਗਿਆ ਕਿ ਸਿੱਖ ਆਪਣੇ ਸਵੈਮਾਨ ਦੀ ਲੜਾਈ ਲੜ ਰਹੇ ਹਨ, ਨਾ ਕਿ ਖਾਲਿਸਤਾਨ ਦੀ। ਸੋ ਕੀ ਖਾਲਿਸਤਾਨ ਤੋਂ ਬਿਨਾਂ ਭਾਰਤ ਵਿੱਚ ਸਿੱਖਾਂ ਦਾ ਕੋਈ ਸਵੈਮਾਨ ਕਾਇਮ ਹੋ ਸਕਦਾ ਹੈ ਜਾਂ ਰਹਿ ਸਕਦਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਤੇ? ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਅੱਜ ਦੀਆਂ ਜੰਗਾਂ, ਲੜਾਈਆਂ ਜਿਹੜੀਆਂ ਨੇ ਉਹ ਨੈਰੇਟਿਵ ਦੀਆਂ ਲੜਾਈਆਂ ਬਣ ਗਈਆਂ, ਬਿਰਤਾਂਤ ਦੀਆਂ ਲੜਾਈਆਂ ਬਣ ਗਈਆਂ, ਤੇ ਜੇ ਅਸੀਂ ਇਹ ਦੇਖੀਏ ਵੀ ਜਦੋਂ ਵੀ ਸਿੱਖਾਂ ਦੇ ਵਿੱਚ ਐਜ਼ ਏ ਪੀਪਲ, ਐਜ਼ ਏ ਕਮਿਊਨਿਟੀ ਚੇਤਨਾ ਆਉਂਦੀ ਹੈ, ਕੌਮ ਇੱਕ ਕਾਫਲਾ ਬਣ ਕੇ ਤੁਰ ਪੈਂਦੀ ਹੈ ਆਪਣੇ ਗੋਲ ਵੱਲ, ਤੇ ਉਦੋਂ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਕਿ ਵੀ ਅੱਡ-ਅੱਡ ਨੈਰੇਟਿਵ ਜਾਂ ਅੱਡ-ਅੱਡ ਬਿਰਤਾਂਤ ਸਿਰਜੇ ਜਾਂਦੇ ਨੇ, ਅੱਡ-ਅੱਡ ਤਰ੍ਹਾਂ ਦੇ ਜਿਹੜੇ ਨੇ ਮੰਕੀ ਰੈਂਚ ਰਾਹ ਦੇ ਵਿੱਚ ਸੁੱਟੇ ਜਾਂਦੇ ਨੇ। ਔਰ ਉਸ ਲੈਵਲ ਦੇ ਉੱਤੇ ਫਿਰ ਡਿਬੇਟਸ ਉਹ ਧਾਰਮਿਕ ਮੁੱਦਿਆਂ ਦੀ ਹੋਏ, ਉਹ ਗ੍ਰੰਥਾਂ ਨੂੰ ਲੈ ਕੇ ਹੋਏ, ਉਹ ਮਰਿਆਦਾ ਨੂੰ ਲੈ ਕੇ ਹੋਏ, ਕੋਈ ਹੋਰ ਹੋਏ, ਫਿਰ ਉਹ ਸ਼ਖਸੀ ਚਿੱਕੜਬਾਜ਼ੀ ਹੋਏ, ਉਹ ਸਾਰਾ ਵਰਤਾਰਾ ਜੇ ਤੁਸੀਂ ਇਹਨਾਂ 4 ਦਹਾਕਿਆਂ ਦੀ ਗੱਲ, ਖਾਸ ਤੌਰ ਤੇ ਜੂਨ 84 ਤੋਂ ਬਾਅਦ, ਪਰ ਜੇ ਤੁਸੀਂ ਈਵਨ ਇਸ ਤੋਂ ਵੀ ਪਿੱਛੇ ਚਲੇ ਜਾਓ 6 ਸਾਲ ਪਹਿਲਾਂ, 13 ਅਪ੍ਰੈਲ 1978 ਤੋਂ ਪਹਿਲਾਂ ਨਿਰੰਕਾਰੀ ਲਹਿਰ, ਨਕਲੀ ਨਿਰੰਕਾਰੀਆਂ ਦਾ ਉਹਨਾਂ ਦਾ ਰਾਈਜ਼ ਔਰ ਉਹਨਾਂ ਨੂੰ ਹਕੂਮਤ ਦੀ ਸਪੋਰਟ ਔਰ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੈ ਉਹ ਜਿਵੇਂ ਅਖਬਾਰ ਖੜੇ ਕੀਤੇ ਗਏ। ਔਰ ਈਵਨ ਮੈਂ ਇੰਦਰਾ ਗਾਂਧੀ ਦਾ ਇੱਕ ਇੰਟਰਵਿਊ ਪਿਛਲੇ ਦਿਨਾਂ ਜਿਹੜਾ ਉਹਨੇ ਦਿੱਤਾ, ਉਹ ਨਿਰੰਕਾਰੀਆਂ ਦੀ ਹਮਾਇਤ ਕਰ ਰਹੀ ਹੈ, ਉਹਨਾਂ ਨੂੰ ਉਹ ਪੂਰਾ ਕਹਿ ਰਹੀ ਹੈ ਦੇਖੋ ਸਭ ਦਾ ਰਿਸਪੈਕਟ ਕਰਨ ਵਾਲੇ ਨੇ, ਸਾਡੀ ਤਾਂ ਪਰੰਪਰਾ ਹੀ ਇੱਥੇ ਇਸ ਕਿਸਮ ਦੀ ਹੈ ਕਿ ਦਰਗਾਹਾਂ ਤੇ ਵੀ ਲੋਕ ਜਾਂਦੇ ਨੇ, ਗੁਰਦੁਆਰਿਆਂ 'ਚ ਵੀ ਹਿੰਦੂ ਜਾਂਦੇ ਨੇ ਔਰ ਫਲਾਣੇ 'ਚ ਵੀ ਹੁੰਦਾ ਹੈ। ਔਰ ਕੁਝ ਸਿੱਖਾਂ ਨੇ ਜੇ ਇਹ ਜਿਹੜੇ ਸਪਿਰਿਚੁਅਲ ਹੈ ਉਹਨਾਂ ਨੇ ਇਤਰਾਜ਼ ਕੀਤਾ ਇਸ ਦੇ ਉੱਤੇ, ਔਰ ਦੂਸਰਾ ਉਹਨਾਂ ਦੀ ਬੜੀ ਮਾਡਰਨ
ਸੋ ਤੁਸੀਂ ਇਹ ਦੇਖੋਗੇ ਕਿ ਇਹ ਪਹਿਲਾਂ ਉਹਨਾਂ ਨੇ ਇਹ ਸਾਬਤ ਕਰਨ ਦੇ ਲਈ ਕਿ ਭਾਰਤ ਦੇ ਵਿੱਚ ਜਿਹੜਾ ਸਿੱਖ ਨੇ ਇਹ ਟਰਬਲ ਮੇਕਰ ਨੇ, ਉਹਨਾਂ ਨੇ ਕਿਵੇਂ ਨਿਰੰਕਾਰੀਆਂ ਨੂੰ ਖੜਾ ਕੀਤਾ ਔਰ ਹੌਲੀ ਫਿਰ ਜਦੋਂ 13 ਸਿੰਘਾਂ ਨੂੰ ਨਿਰੰਕਾਰੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ 'ਚ ਜਿਹੜਾ ਉਹ ਸ਼ਹੀਦ ਕਰਕੇ ਜਾਂਦੇ ਨੇ ਔਰ ਸੇਫਲੀ ਉਹਨੂੰ ਕੱਢਿਆ ਜਾਂਦਾ, ਨਿਰੰਕਾਰੀ ਮੁਖੀ ਨੂੰ ਬਾਦਲ ਹੀ ਉਹਨੂੰ ਸੇਫਲੀ ਕੱਢਦਾ ਔਰ ਫਿਰ ਇੱਕ ਨੈਰੇਟਿਵ 78 ਤੋਂ ਲੈ ਕੇ 84 ਤੱਕ ਜਿਹਦੇ 'ਚ ਕਿ ਸਿੱਖਾਂ ਨੂੰ ਫੰਡਾਮੈਂਟਲਿਸਟ, ਉਸ ਵੇਲੇ ਸਰਕਾਰ ਜਨਤਾ ਪਾਰਟੀ ਦੀ ਹੈ ਮੁਰਾਰਜੀ ਦੇਸਾਈ ਦੀ, ਜੇ ਉਹਦੇ ਕੋਲ ਡੈਲੀਗੇਸ਼ਨ ਜਾਂਦਾ ਕਿ ਭਾਈ ਆ ਇਹਨਾਂ ਦੀਆਂ ਅਵਤਾਰ ਬਾਣੀ ਯੁੱਗ ਪੁਰਸ਼ ਕਿਤਾਬਾਂ 'ਚ ਕੀ ਬਕਵਾਸ ਕੀਤਾ ਹੋਇਆ ਇਹਨਾਂ ਨੂੰ ਬੈਨ ਕਰੋ ਔਰ ਇਹ ਜੋ ਅੰਮ੍ਰਿਤਸਰ 'ਚ ਹੋਇਆ ਉਹ ਕਹਿੰਦੇ ਨੇ ਉਹ ਵਹਾਂ ਲੈਣੇ ਕਿਆ ਗਏ ਥੇ ਵੀ ਤੁਹਾਡੇ ਕੋਲ ਪੀਸਫੁਲ ਪ੍ਰੋਟੈਸਟ ਦਾ ਹੱਕ ਵੀ ਨਹੀਂ, ਉਹ ਤੁਹਾਡੇ ਸ਼ਹਿਰ 'ਚ ਤੁਹਾਡੇ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਉਹ ਤੁਹਾਡੇ ਗੁਰੂਆਂ ਦਾ ਅਪਮਾਨ ਕਰਨ, ਤੁਸੀਂ ਉਸ ਨੂੰ ਟੋਲਰੇਟ ਕਰੋ। ਸੋ ਇਹ ਸਾਰਾ ਔਰ ਉਹਦੇ ਤੁਸੀਂ ਦੇਖੋਗੇ ਕਿ ਪੋਲੀਟੀਕਲ ਅਰੀਨਾ 'ਚ ਵੀ ਉਹਨਾਂ ਨੇ ਫਿਰ ਇਹੀ ਟਰਮਸ ਪਹਿਲਾਂ ਧਾਰਮਿਕ 'ਚ ਲਿਆਂਦੀਆਂ, ਬਿਲਕੁਲ ਫੰਡਾਮੈਂਟਲਿਸਟ ਵਰਸਸ ਮੋਡਰੇਟ, ਕਿ ਜਿਹੜੇ ਆਪਣੇ ਸਿਧਾਂਤਾਂ ਦੀ ਗੱਲ ਕਰਨ ਉਹ ਆਰਥੋਡਾਕਸ ਨੇ, ਫੰਡਾਮੈਂਟਲਿਸਟ ਨੇ, ਤੇ ਜਿਹੜੇ ਨਿਰੰਕਾਰੀ ਜਾਂ ਰਾਧਾ ਸਵਾਮੀ ਜਾਂ ਇਸ ਕਿਸਮ ਦੀ ਨਸਲ ਜਿਹੜੀ ਹੈ ਉਹਨਾਂ ਨੂੰ ਮੋਡਰੇਟ ਬਣਾ ਦਿੱਤਾ। ਫਿਰ ਉਹਨਾਂ ਨੇ ਉੱਥੇ ਪੋਲੀਟੀਕਲ ਅਰੀਨਾ 'ਚ ਵੀ ਇਹ ਲਿਆਂਦਾ, ਸੰਤ ਭਿੰਡਰਾਂ ਵਾਲਿਆਂ ਦੇ ਰਾਈਜ਼ ਨੂੰ ਉਹਨਾਂ ਨੂੰ ਫੰਡਾਮੈਂਟਲਿਸਟ ਜਿਹੜਾ ਉਹ ਪ੍ਰੂਵ ਕੀਤਾ ਪੋਲੀਟੀਕਲੀ ਵੀ, ਔਰ ਲੌਂਗੋਵਾਲ ਨੂੰ ਬਿਲਡ ਕੀਤਾ ਐਜ਼ ਏ ਮੋਡਰੇਟ ਸਿੱਖ ਲੀਡਰ ਜਿਹੜਾ ਕਿ ਬਿਲਕੁਲ ਭਾਰਤ ਦੇ ਵਿੱਚ ਅਮਨ ਅਮਾਨ ਨਾਲ ਰਹਿਣਾ ਚਾਹੁੰਦਾ, ਔਰ ਭਿੰਡਰਾਂ ਵਾਲੇ ਜਿਵੇਂ ਨੇ ਉਹਨਾਂ ਦੀ ਛਵੀ ਕਿਵੇਂ ਵਿਗਾੜੀ ਗਈ। ਫਿਰ ਤੁਸੀਂ ਡਾਇਸਪੋਰਾ 'ਚ ਆ ਕੇ ਦੇਖੋਗੇ 1990 'ਚ ਜਦੋਂ ਗੁਰੂ ਨਾਨਕ ਸਾਹਿਬ ਦੀ ਯਾਦ ਨੂੰ ਸਮਰਪਿਤ ਸਿੱਖ ਗੁਰਦੁਆਰਾ ਸਰੀ ਜਿਹਦੇ ਭਾਈ ਹਰਦੀਪ ਸਿੰਘ ਨਿੱਜਰ ਪ੍ਰਧਾਨ ਉਹਨਾਂ ਦਾ ਕੋਲਡ ਬਲੱਡਡ ਮਰਡਰ ਹੋਇਆ, ਉੱਥੇ ਕਿਵੇਂ ਜਦੋਂ ਉਹਨਾਂ ਦਾ ਇੱਕ ਪ੍ਰੈਜ਼ੀਡੈਂਟ ਬਲਵੰਤ ਗਿੱਲ ਜਿਹੜਾ ਬਣਾਇਆ ਜਾਂਦਾ ਉਹ ਕੁਰਸੀਆਂ ਵਰਸਸ ਤੱਪੜ, ਇਹ ਇੱਕ ਡਿਬੇਟ ਖੜੀ ਹੋ ਜਾਂਦੀ ਹੈ ਔਰ ਉਸ ਚੋਂ ਕੀ ਨਿਕਲਦਾ ਇਨ ਦਾ ਐਂਡ ਸਾਰੇ ਵੈਸਟਰਨ ਵਰਲਡ ਦੇ ਵਿੱਚ ਰਿਲੀਜੀਅਸ ਐਂਗਲ ਤੋਂ ਮੋਡਰੇਟ ਵਰਸਸ ਫੰਡਾਮੈਂਟਲਿਸਟ, ਕਿ ਜਿਹੜੇ ਪੰਗਤ ਦੇ ਵਿੱਚ ਬਹਿ ਕੇ ਲੰਗਰ ਛਕਣ ਦੀ ਵਜ਼ਾਹਤ ਕਰਨ ਉਹ ਫੰਡਾਮੈਂਟਲਿਸਟ ਨੇ ਔਰ ਜਿਹੜੇ ਕੁਰਸੀਆਂ ਦੇ ਕਰਨ ਉਹ ਦੂਸਰੇ ਨੇ। ਸੋ ਇਹ ਸਾਰਾ ਨੈਰੇਟਿਵ ਇਸ ਢੰਗ ਨਾਲ ਔਰ ਅਸੀਂ ਉਹਦੇ 'ਚ ਫਸਦੇ ਚਲੇ ਜਾਂਦੇ ਹਾਂ ਹੌਲੀ ਸਾਰਾ ਪਾਰਟ। ਹੁਣ ਜਦੋਂ ਕਿ ਡਾਇਸਪੋਰਾ ਦੇ ਵਿੱਚ ਇੱਕ ਖਾਲਿਸਤਾਨ ਰੈਫਰੈਂਡਮ ਦੇ ਥੱਲੇ ਇੱਕ ਮੋਟੀਵੇਸ਼ਨਲ ਇੱਕ ਪੂਰਾ ਬਣਿਆ ਮਾਹੌਲ, ਫਿਰ ਇੰਡੀਆ ਐਜ਼ ਏ ਰੋਗ ਸਟੇਟ ਐਕਸਪੋਜ਼ ਹੋ ਰਿਹਾ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ। ਅਮਰੀਕਾ ਕੈਨੇਡਾ 'ਚ ਤਾਂ ਜਵਾਬਦੇਹ ਹੈ ਹੀ ਹੈ, ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਭਾਵੇਂ ਉਹ ਸੌਫਟ ਪੈਡਲ ਕਰ ਰਹੇ ਨੇ ਪਰ ਫਾਈਵ ਆਈਜ਼ ਕੰਟਰੀਜ਼ ਦੇ ਥੱਲੇ ਇਹ ਸਾਰਾ ਪਾਰਟ ਹੈ। ਅਸੀਂ ਅਚਾਨਕ ਦੇਖ ਰਹੇ ਹਾਂ ਕਿ ਵੀ ਇੱਕ ਪਾਸੇ ਜੇ ਕਿਸਾਨਾਂ ਦੀ ਲਹਿਰ ਦੇ ਥੱਲੇ ਹੈ ਤਾਂ ਉਹਦੇ 'ਚ ਵੀ ਇੱਕ ਕਿਸਮ ਦੇ ਜਿਹੜੇ ਹਮਾਇਤੀ ਵੀ ਨਿਕਲਦੇ ਨੇ, ਉਹ ਕਹਿਣਗੇ ਦੇਖੋ ਇਹ ਤਾਂ ਆਰਥਿਕ ਮੁੱਦਾ ਹੈ, ਸਿੱਖਾਂ ਨੂੰ ਇਸ ਕਿਸਮ ਦੇ ਮੁੱਦਿਆਂ ਦੇ ਉੱਤੇ ਜਿਹੜਾ ਹੈ ਉਹ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਔਰ ਜਿਹੜੇ ਉੱਥੇ ਸਿੱਖ ਨੇ ਜੇ ਇੱਕ ਉਹਨੂੰ IPS ਨੂੰ ਖਾਲਿਸਤਾਨੀ ਕਹਿ ਦਿੱਤਾ, ਉਹਦੀ ਆਪੋਜੀਸ਼ਨ ਲੀਡਰ BJP ਵਾਲੇ ਨੇ, ਤੇ ਉਹਨੂੰ ਦੇਖੋ ਜੀ ਸਾਨੂੰ ਗਾਲ ਕੱਢ ਦਿੱਤੀ। ਇਸੇ ਤਰ੍ਹਾਂ ਕਿਸੇ IAS ਨੂੰ ਵੀ ਇਵੇਂ ਕਿਹਾ, ਉਹਨਾਂ ਨੇ ਕਿਹਾ ਲਓ ਜੀ ਸਾਨੂੰ। ਸੋ ਉਹਨਾਂ ਨੇ ਮਾਹੌਲ ਇਹ ਬਣਾ ਦਿੱਤਾ ਕਿ ਨੈਰੇਟਿਵ 'ਚ ਇਹ ਹੈ ਵੀ ਤੁਸੀਂ ਐਕਸਟਰਾ ਮਾਈਲ ਜਾ ਕੇ ਪ੍ਰੂਵ ਕਰੋ ਕਿ ਤੁਸੀਂ ਦੇਸ਼ ਭਗਤ ਹੋ, ਤੇ ਤੁਹਾਨੂੰ ਜੇ ਕੋਈ ਖਾਲਿਸਤਾਨੀ ਕਹੇ ਤੇ ਤੁਸੀਂ ਕਹੋ ਜੀ ਸਾਨੂੰ ਗਾਲ ਕੱਢ ਰਹੇ ਨੇ ਵੀ ਇਹ ਤੁਹਾਡੇ ਅੰਦਰੋਂ। ਕਿਸਾਨ ਲੀਡਰਾਂ ਦਾ ਵੀ ਇਹੀ ਹਾਲ, ਕਹਿੰਦੇ ਲਓ ਜੀ ਸਾਨੂੰ ਖਾਲਿਸਤਾਨੀ, ਅਸੀਂ ਤਾਂ ਕਿਸਾਨ ਮੰਗਣ ਵੀ। ਉਹਨਾਂ ਨੇ ਤੁਹਾਨੂੰ ਸਿੱਖ ਵੀ ਨਹੀਂ ਰਹਿਣ ਦੇਣਾ, ਉਹਨਾਂ ਨੇ ਤੁਹਾਨੂੰ ਖਾਲਿਸਤਾਨੀ ਤਾਂ ਕੀ ਤੁਹਾਨੂੰ ਤੁਹਾਡਾ ਵਕਾਰ ਵੀ ਨਹੀਂ ਰਹਿਣ ਦੇਣਾ, ਔਰ ਤੁਹਾਨੂੰ ਉਹਨਾਂ ਨੇ ਉਸ ਨੈਰੇਟਿਵ ਦੇ ਥੱਲੇ ਜਿੱਥੇ ਤੁਸੀਂ ਹੱਥ ਜੋੜ ਕੇ ਬਾਰ-ਬਾਰ ਭਾਰਤ ਮਾਤਾ ਕੀ ਜੈ ਤੇ ਦੂਜਾ ਹਾਲਾਂ ਜੇ ਸਾਊਥ ਦੇ ਵਿੱਚ ਇਹ ਰਾਜਾ DMK ਦਾ ਪ੍ਰੋਮੀਨੈਂਟ ਲੀਡਰ ਮੈਂਬਰ ਪਾਰਲੀਮੈਂਟ ਉਹ ਕਹਿੰਦਾ ਵੀ ਜੇ ਤੁਹਾਡੀ ਭਾਰਤ ਮਾਤਾ ਕੀ ਜੈ ਤੇ ਤੁਹਾਡਾ ਸ੍ਰੀ ਰਾਮ ਇਹ ਹੈ ਜੋ ਤੁਸੀਂ ਬਣਾਇਆ ਹੋਇਆ ਔਰ ਇਹਦੇ ਥੱਲੇ ਫਿਰ ਅਸੀਂ ਤਾਂ ਨਹੀਂ ਹੈਗੇ ਤੁਹਾਡਾ ਪਾਰਟ, ਅਸੀਂ ਤੁਹਾਡਾ ਕਿਹੜਾ ਨੇਸ਼ਨ ਆਣਗਾ ਜੀ? ਸਾਡਾ ਨੇਸ਼ਨ, ਸਾਡੀ ਲੈਂਗੁਏਜ, ਸਾਡਾ ਸੱਭਿਆਚਾਰ, ਸਾਡਾ ਕਲਚਰ, ਰਹਿਤਲ ਬਹਿਤਲ ਇਹ ਸਾਨੂੰ ਨੇਸ਼ਨ ਬਣਾਉਂਦੀ ਹੈ। ਇਹ ਤਾਂ ਸਬ ਕੰਟੀਨੈਂਟ ਹੈ। ਹੁਣ ਹਾਲ ਸਿੱਖਾਂ ਦੀਆਂ ਜਥੇਬੰਦੀਆਂ ਦਾ ਇਹ ਹੋਇਆ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਨੂੰ ਛੱਡ ਕੇ ਪੋਲੀਟੀਕਲ ਅਰੀਨਾ 'ਚ ਕੋਈ ਇਹ ਵੀ ਕਹਿਣ ਨੂੰ ਤਿਆਰ ਨਹੀਂ ਕਿ ਭਾਈ ਇਹ ਸਬ ਕੰਟੀਨੈਂਟ ਹੈ, ਇਹਦੇ 'ਚ ਅੱਡ-ਅੱਡ ਨੈਸ਼ਨੈਲਿਟੀਜ਼ ਨੇ, ਅਸੀਂ ਤੁਹਾਡੇ ਇਸ ਹਿੰਦੂਤਵਾ ਦਾ ਹਿੱਸਾ ਨਹੀਂ ਹੈ, ਅਸੀਂ ਬਿਲਕੁਲ ਸਾਡਾ ਇੱਕ ਵੱਖਰੀ ਹੋਂਦ ਹੈ।
ਹੁਣ ਇਸ ਸਾਰੇ ਦੇ ਨਾਲ ਉਹਨਾਂ ਨੂੰ ਇਹ ਵੀ ਲੱਗਦਾ ਹੁੰਦਾ ਵੀ ਅਜੇ ਕਿਉਂਕਿ ਸਿੱਖਾਂ ਦੇ ਜ਼ਖਮ ਰਿਸਦੇ ਨੇ ਇਹਨਾਂ 4 ਦਹਾਕਿਆਂ ਦੇ, ਔਰ ਯੰਗਰ ਜਨਰੇਸ਼ਨ ਖਾਸ ਤੌਰ ਤੇ ਇਸ ਦੇ ਉੱਤੇ ਕਾਫੀ ਜਿਹੜੀ ਆ ਉਹ ਜਾਗਰੂਕ ਹੈ, ਤੇ ਫਿਰ ਉਹ ਸਫਿਸਟੀਕੇਟ ਲਫ਼ਜ਼ ਜਿਹੜਾ ਸੈਮੀਨਾਰ ਇਹਨਾਂ ਨੇ ਕੱਢਿਆ ਹੈ, ਜਿਹੜਾ ਪੁਰਾਣੇ ਵੇਲਿਆਂ 'ਚ ਗੋਸ਼ਟੀ ਸੀ, ਡਿਸਕਸ਼ਨ ਸੀ, ਵਿਚਾਰ ਚਰਚਾ ਸੀ, ਉਹਦੇ ਥੱਲੇ ਉਹ ਕਿਤੇ ਨਾ ਕਿਤੇ ਕਨਫਿਊਜ਼ਨ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਦੇਖੋ ਜੀ, ਜੇ ਸਿੱਖਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਮੁੱਲ ਮਿਲ ਜਾਏ ਜਾਂ ਮਿਲ ਜਾਂਦਾ, ਉਹਨਾਂ ਨੂੰ ਉਹਨਾਂ ਦੇ ਪਾਣੀ ਦਾ ਹੱਕ ਮਿਲ ਜਾਏ, ਸਿੱਖ ਤਾਂ ਸਿਰਫ ਸਤਕਾਰ ਦੇ ਭੁੱਖੇ ਨੇ ਜਾਂ ਦੂਜੇ ਨੇ, ਉਹ ਤਾਂ ਅਦਰਵਾਈਜ਼ ਤੁਹਾਡੇ ਤੋਂ ਕੁਰਬਾਨ ਹੋਣ ਲਈ ਬਹੁਤ ਵੱਡੇ ਦੇਸ਼ ਭਗਤ ਨੇ। ਦੇਖੋ ਬਾਰਡਰਾਂ ਦੀ ਵੀ ਅਸੀਂ ਰੱਖਿਆ ਕਰ ਰਹੇ ਹਾਂ, ਅਸੀਂ ਦੂਸਰਿਆਂ ਦੀ ਵੀ ਕਰ ਰਹੇ ਹਾਂ, ਔਰ ਫਿਰ ਉਹਦੇ 'ਚ ਜਿਹੜੇ 10 ਚੰਗੇ ਬੁੱਧੂ ਜੀਵੀ ਨੇ ਉਹਨਾਂ ਨੂੰ ਇਕੱਠਾ ਕਰ ਲੈਂਦੇ ਨੇ, ਜਿਹਦੇ ਨਾਲ ਡਾਕਟਰ ਲੱਗਾ, ਪ੍ਰੋਫੈਸਰ ਲੱਗਾ। ਜੇ ਉਹਨੂੰ ਇੰਟਰਨੈਸ਼ਨਲ ਰੈਕਗਨੀਸ਼ਨ ਦੇਣੀ ਹੈ, ਫਿਰ ਬਾਹਰੋਂ ਵੀ ਸੱਦ ਲੋ, ਕੋਈ ਗੋਰਾ ਆ ਜਾਏ ਫਿਰ ਤਾਂ ਲੱਗਦਾ ਜੀ ਗੋਰਾ ਸਾਹਿਬ ਆ ਗਿਆ, ਇਹ ਤਾਂ ਹੋਰ ਵੀ ਸਿਆਣਪ ਗੱਲ ਹੋ ਗਈ। ਹੁਣ ਇਸ ਕਿਸਮ ਦਾ ਇੱਕ ਜਿਹੜਾ ਉਹਨਾਂ ਨੇ ਡਫਾਂਗ ਦਿੱਲੀ ਦੇ ਵਿੱਚ ਕੀਤਾ, ਔਰ ਇਹ ਇੰਸਟੀਚਿਊਟ ਹੈ ਕੋਈ ਬਣਾਈ ਹੋਈ, ਮੈਨੂੰ ਤਾਂ ਨਾਂ ਤੋਂ ਹੀ ਪਤਾ ਸੀ ਵੀ ਇਹ ਕੌਣ ਨੇ, ਕਿ ਵੀ ਇਹ ਉਹਨਾਂ ਨੇ ਭਾਈ ਵੀਰ ਸਿੰਘ ਸਾਹਿਤ ਸਦਨ ਔਰ ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼। ਜਦੋਂ ਭਾਈ ਵੀਰ ਸਿੰਘ ਸਾਹਿਤ ਸਦਨ ਵਾਲੇ ਉੱਥੇ ਬੈਠੇ ਨੇ, ਉਹਨਾਂ 'ਚੋਂ ਹੀ ਮਨਮੋਹਨ ਸਿੰਘ ਨੂੰ ਪੈਟਰਨ ਬਣਾਇਆ ਹੋਇਆ, ਮੈਸੇਜ ਵੀ ਉਹਦਾ ਹੀ ਲਿਖਤੀ ਉਹਦੇ 'ਚ ਪੜ੍ਹਿਆ ਗਿਆ, ਔਰ ਉਹਦੇ 'ਚ ਜਿਹੜਾ ਖਾਸ ਤੌਰ ਤੇ ਟੌਪਿਕ ਰੱਖਿਆ ਗਿਆ ਪੋਲੀਟੀਕਲ ਇਕੋਨਮੀ ਐਂਡ ਗਵਰਨੈਂਸ ਆਫ ਪੰਜਾਬ, ਹਾਂਜੀ, ਸਿਆਸੀ ਆਰਥਿਕਤਾ, ਗਵਰਨੈਂਸ। ਔਰ ਉਹਦੇ ਜਿਹੜਾ ਐਜ਼ ਏ ਚੀਫ ਗੈਸਟ ਸੱਦਿਆ ਗਿਆ ਉਹ ਗਵਰਨਰ NN ਵੋਹਰਾ, ਜਿਹੜਾ ਪੰਜਾਬ ਕਾਡਰ ਦਾ ਜਿਹੜਾ ਉਹ ਰਿਹਾ IPS, ਔਰ ਬਾਅਦ ਦੇ ਵਿੱਚ ਜੰਮੂ ਕਸ਼ਮੀਰ ਦਾ ਗਵਰਨਰ, ਜਿਹੜਾ ਜੋ ਕੁਝ ਉੱਥੇ ਗਵਰਨਰ ਕਰਦੇ ਨੇ ਜਾ ਕੇ, ਜਿਹਨੂੰ ਕਸ਼ਮੀਰ 'ਚ ਲਾਇਆ ਜਾਂਦਾ ਜਾਂ ਪੰਜਾਬ 'ਚ ਲਾਇਆ ਜਾਂਦਾ, ਉਸ ਕਿਸਮ ਦਾ ਹੀ ਇਹ ਹੈ। ਹੁਣ ਉਹ ਜਿਹੜਾ ਉੱਥੇ ਥੋੜ੍ਹੀਆਂ ਬਹੁਤ ਨਰਮ ਗੱਲਾਂ ਵੀ ਕਰ ਰਿਹਾ, ਉਹ ਕਹਿ ਰਿਹਾ ਦੇਖੋ ਜੀ ਕੈਰੋਂ ਦੇ ਵੇਲੇ ਕਿੰਨੀ ਪ੍ਰੋਗਰੈਸ ਹੋਈ ਸੀ 1956 ਤੋਂ 1964 ਤੱਕ, ਹੀ ਲੇਡ ਦਾ ਪਾਥ ਆਫ ਫਿਊਚਰ ਡਿਵੈਲਪਮੈਂਟ ਔਰ ਆਊਟਸਟੈਂਡਿੰਗ ਡਿਲੀਵਰੀ ਸਿਸਟਮ। ਪਰ ਇਹ 1995 ਤੋਂ ਬਾਅਦ ਵੋਹਰਾ ਸੈਡ ਸੌਫਟ ਗਵਰਨਮੈਂਟਸ which were ineffective, indecisive and directionless were to ਉਹਨਾਂ ਨੂੰ ਕਿਨੇ ਖੜਾ ਕੀਤਾ ਗਵਰਨਮੈਂਟਾਂ ਨੂੰ? ਕੌਣ? ਤੁਹਾਡੇ ਨਾਲ ਸੈਂਟਰ ਦੇ ਵਿੱਚ ਵੀ ਭਾਈਵਾਲ ਸੀ, 5 ਵਾਰ ਜੇ ਬਾਦਲ ਚੀਫ ਮਿਨਿਸਟਰ ਬਣਿਆ ਤੇ ਉਹ ਤੁਹਾਡਾ ਅਮਰਿੰਦਰ, ਉਹ ਭਾਵੇਂ ਕਾਂਗਰਸ ਸੀ, ਤੁਹਾਡੇ ਨਾਲ ਰਲ ਕੇ ਚੱਲਦਾ ਰਿਹਾ, ਜਿਹੜਾ ਵੀ ਤੁਹਾਡੇ ਨਾਲ ਰਲ ਕੇ ਚੱਲਦਾ। ਫਿਰ ਇੱਥੇ ਹੀ ਗੱਲ ਨਹੀਂ ਉਹਨੇ ਮੁਕਾਈ, ਉਹਨੇ ਕਿਹਾ ਜੀ ਇਹ ਹੁਣ ਕਿਉਂਕਿ ਇਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਜੂਨ 84 ਦੇ ਫੌਜੀ ਹਮਲੇ ਨੂੰ ਸਮਝਦਾ। ਹੁਣ ਇਹੀ ਲੋਕ ਜਿਹੜੇ ਪਿੰਡਾਂ ਵਾਲਿਆਂ ਨੂੰ ਜਾਂ ਇੰਦਰਾ ਗਾਂਧੀ ਨੂੰ ਵਧਾਈਆਂ ਦੇਣ ਵਾਲੇ ਸੀ ਜੂਨ 84 ਦੇ ਘੱਲੂਘਾਰੇ ਲਈ, ਹੁਣ ਇਹਨਾਂ ਨੂੰ ਇਹ ਕਹਿਣ ਲੱਗ ਗਏ ਕਿ ਵੀ ਵੈਨ ਪੋਲੀਟੀਸ਼ੀਅਨਸ ਕੁਡਨਟ ਟੈਕਲ ਇਟ ਦੇ ਸੈਂਟ ਇਨ ਦਾ ਆਰਮੀ, people world over could not accept this, it did serious damage to the psyche of the Sikh community, said। ਹੁਣ ਮੰਨਣ ਲੱਗ ਗਏ ਕਿ ਜੀ ਇਹ ਜੂਨ 84 ਬਹੁਤ ਗਲਤੀ ਸੀ, ਇਹ ਸਿੱਖਾਂ ਦੀ ਮਾਨਸਿਕਤਾ ਨੂੰ ਇਹਨੇ ਬੜਾ ਦੁਖੀ ਕੀਤਾ ਔਰ ਇਹ ਬੜਾ ਡੂੰਘਾ ਜ਼ਖਮ ਲੱਗਾ। ਔਰ ਫਿਰ ਇਕੋਨਮੀ 'ਚ ਆ ਜਾਂਦੇ ਨੇ ਜੀ, ਪੈਡੀ ਕਿਉਂ ਨਹੀਂ ਛੱਡਦੇ, ਵੀਟ ਪੈਡੀ, ਪੰਜਾਬ ਦਾ ਪਾਣੀ ਮੁਕਾਤਾ, ਦੂਸਰਾ ਤੀਸਰਾ। ਔਰ ਹੁਣ ਜਿਹੜੀ ਸਭ ਤੋਂ ਪਾਰਟ ਹੈ, ਇਹ ਖੁਦ ਮੰਨਦਾ ਹੈ ਕਿ ਡਰੱਗਸ ਇਜ਼ ਦਾ ਬਿਗੇਸਟ ਡਿਜ਼ਾਸਟਰ, ਹਰ ਇੱਕ ਨੂੰ ਪਤਾ ਹੈ। ਨਾਲ ਕਹਿ ਰਿਹਾ ਦਾ ਸਪਲਾਈ ਚੇਨਸ ਹੈਵ ਨਾਟ ਬੀਨ ਰਪਚਰਡ। ਡਰੱਗ ਸਪਲਾਈ ਦੀ ਚੇਨ ਕਿਹਨੇ ਰਪਚਰ ਕਰਨੀ ਸੀ? ਜਿਹੜੇ ਲਿਆ ਰਹੇ ਨੇ ਡਰੱਗਸ, ਜਿਹੜੇ ਤੁਹਾਨੂੰ ਖਵਾ ਰਹੇ ਨੇ, ਜਿਹੜਾ ਪੰਜਾਬ ਨੂੰ ਨਸ਼ੇ ਦੇ ਵਿੱਚ ਧੱਕ ਰਹੇ ਨੇ। ਵੀ ਹੈਵ ਨਾਟ ਡੈਲਟ ਵਿਦ ਡਰੱਗ ਸਮਗਲਿੰਗ ਇਨ ਦਾ ਆਈਡੀਅਲ ਮੈਨਰ, ਸੈਡ ਵੋਹਰਾ। ਹੁਣ ਕਿਹਨੇ ਕਰਨਾ ਸੀ ਜੀ? ਤੁਸੀਂ ਵੀ ਸਰਕਾਰੀ ਦਰਬਾਰੇ ਗਵਰਨਰ ਵੀ ਹੋ, ਉਹਨਾਂ ਦੇ ਅਹੁਦਿਆਂ ਤੇ ਵੀ ਰਹੇ ਹੋ। ਔਰ ਫਿਰ ਉਹ ਕਹਿੰਦਾ ਨਿਊ ਦਿੱਲੀ ਹੈਜ਼ ਨਾਟ ਗਿਵਨ ਦਾ ਕਾਈਂਡ ਆਫ ਅਟੈਂਸ਼ਨ ਦੈਟ ਇਜ਼ ਨੀਡਡ ਟੂ ਸਟਾਪ ਸਮਗਲਿੰਗ, ਇਨਫਿਲਟ੍ਰੇਸ਼ਨ ਐਂਡ ਡਰੱਗਸ। ਹੁਣ ਮੰਨ ਵੀ ਰਹੇ ਨੇ ਕਿ ਵੀ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਨਾ ਸਮਗਲਿੰਗ ਹੋ ਸਕਦੀ ਹੈ, ਨਾ ਇਨਫਿਲਟ੍ਰੇਸ਼ਨ ਹੋ ਸਕਦੀ ਹੈ, ਨਾ ਡਰੱਗਸ ਪੰਜਾਬ 'ਚ ਆ ਸਕਦੇ ਹਨ। ਔਰ ਇਹ ਸਾਰੇ ਇਸ ਸਭ ਚੋਂ ਤੁਸੀਂ ਦੇਖੋ ਵੀ ਇਹ ਤਾਂ ਉੱਪਰੋਂ ਉਹਨਾਂ ਨੇ ਜਿਹਨੂੰ ਕੀ ਕਹਿੰਦੇ ਨੇ ਉਹ ਟੀਪ ਜਿਹੀ ਕਰਤੀ। ਫਿਰ ਉਹ ਬਿਠਾਇਆ ਹੋਇਆ ਰਮੇਸ਼ ਇੰਦਰ ਸਿੰਘ, ਇਹ ਉਹ ਬੰਦਾ ਹੈ ਜਦੋਂ ਗੁਰਦੇਵ ਸਿੰਘ ਬਰਾੜ ਨੂੰ ਛੁੱਟੀ ਭੇਜ ਦਿੱਤਾ ਜਾਂਦਾ ਮਈ ਦੇ ਅਖੀਰਲੇ ਹਫਤੇ 'ਚ, ਜੂਨ ਦੇ ਪਹਿਲਾ ਹਫਤਾ ਪਹੁੰਚਦਾ, ਰਮੇਸ਼ ਇੰਦਰ ਸਿੰਘ ਐਜ਼ ਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੁਆਇਨ ਕਰਦਾ। ਜੋ ਦਰਬਾਰ ਸਾਹਿਬ ਦੇ ਹਮਲੇ 'ਚ ਜੋ ਕੁਛ ਹੋਇਆ, ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੈ। ਰਿਟਾਇਰ ਹੋਣ ਤੋਂ ਬਾਅਦ ਇਹ BJP ਜੁਆਇਨ ਕਰਦਾ ਖੁੱਲ੍ਹ ਕੇ ਪੂਰੀ ਤਰ੍ਹਾਂ। ਫਿਰ ਆਪਣੀ ਕਿਤਾਬ ਜਿਹੜੀ ਲਿਖਦਾ ਹੈ ਸੋ ਕਾਲਡ, ਉਹਨੂੰ ਜਸਟੀਫਾਈ ਕਰਦਾ। ਇਹ ਠੀਕ ਹੈ ਵੀ BJP ਨੇ ਕੋਈ ਲੰਬੀ ਚੌੜੀ ਹੱਡੀ ਨਹੀਂ ਪਾਈ, ਜਿਵੇਂ ਹੁਣ ਜਿਹੜਾ ਇੱਥੋਂ
ਤਰਨਜੀਤ ਸਿੰਘ ਸੰਧੂ ਗਿਆ, ਇਹਨੂੰ ਲਾ ਦੇਣ, ਉਹਨਾਂ ਨੇ ਐਮਪੀ ਦੀ ਟਿਕਟ ਦੇ ਦੇਣੀ ਅੰਮ੍ਰਿਤਸਰ, ਕਿਉਂਕਿ ਉਹਦੇ ਕੋਲ ਭੇਤ ਨੇ। ਉਹਨਾਂ ਨੇ ਰਮੇਸ਼ ਅੰਦਰ ਨੂੰ ਦੇਖ ਲਿਆ ਕਿ ਭਾਈ ਉਹਨੂੰ, ਰਮੇਸ਼ ਅੰਦਰ ਨੂੰ ਬਾਦਲ ਨੇ ਵੀ ਆਪਣਾ ਚੀਫ ਸੈਕਟਰੀ ਲਾਇਆ। ਔਰ ਉਹ ਤੁਸੀਂ ਇਹਨਾਂ ਦਾ ਦੇਖੋ ਵੀ ਉੱਪਰਲਾ ਉਹ ਕਹਿ ਰਿਹਾ ਵੋਰਾ ਕਿ ਜੀ ਪਿੰਡਾਂ ਵਾਲਿਆਂ ਨੂੰ, ਔਰ ਦੂਸਰਾ ਇਹ ਫੌਜੀ ਐਕਸ਼ਨ ਠੀਕ ਨਹੀਂ ਸੀ, ਸਿੱਖਾਂ ਦੀ ਮਾਨਸਿਕਤਾ ਨੂੰ ਜ਼ਖਮੀ ਕੀਤਾ। ਔਰ ਉਹ ਰਮੇਸ਼ ਅੰਦਰ ਸਿੰਘ ਕਹਿ ਰਿਹਾ ਪੰਜਾਬ ਵਾਜ਼ ਗੇਟਵੇ ਟੂ ਇਨਵੇਜਨਸ ਵਿਚ ਕ੍ਰੀਏਟਡ ਏ ਕੰਜ਼ਿਊਮਰਿਸਟ ਸੁਸਾਇਟੀ, ਕਿ ਜੀ ਹਮਲਾਵਰਾਂ ਦਾ ਇਹ ਦਰਵਾਜ਼ਾ ਹੈ। He also spoke about Amritpal Singh, who was arrested last year, saying there were forces sitting in other countries which should not be allowed to manipulate people. ਹੁਣ ਅੰਮ੍ਰਿਤਪਾਲ ਸਿੰਘ ਨੂੰ ਵੀ ISI ਨਾਲ ਜੋੜਤਾ ਹੈ, ਪਾਕਿਸਤਾਨ ਨਾਲ। ਇਹ ਕੰਮ ਉਹ ਤੋਂ ਦੇਖਣ ਨੂੰ ਲੱਗੇਗਾ ਜੀ ਵੀਰ ਸਿੰਘ ਦੇ ਨਾਂ ਤੇ ਸਾਹਿਤ ਸਦਨ, ਮਨਮੋਹਨ ਸਿੰਘ ਦਾ ਮੈਸੇਜ ਦੇਖੋ, ਵੋਰੇ ਨੇ ਕਿਹਾ, ਇੰਦਰਾ ਗਾਂਧੀ ਨੇ ਉਹਦੇ ਚ ਉਹਨਾਂ ਨੇ ਕਨਕਲੂਜਨ ਕੱਢਣਾ ਸੀ। ਔਰ ਨਾਲ ਉਹ ਕਹਿ ਰਿਹਾ please send a message that we are not a violent society. Come and invest. One sector growth and dependence on a single sector will not carry us forward. ਹੁਣ ਪਹਿਲੇ ਦਿਨ ਚ ਤਾਂ ਇਹ ਰਮੇਸ਼ ਅੰਦਰ ਦੇ ਨਾਲ ਭੋਗ ਪਾਇਆ ਕਿ ਅੰਮ੍ਰਿਤਪਾਲ ਸਿੰਘ ਔਰ ਇਹ ਸਾਰੀ ਮੂਵਮੈਂਟ ISI ਦੀ ਖੜੀ ਕੀਤੀ ਹੈ। ਦੂਸਰੇ ਦਿਨ ਉਹਨਾਂ ਨੇ ਅਮਰੀਕਾ ਦਾ ਇੱਕ ਪ੍ਰੋਫੈਸਰ ਮਾਰਕ ਯਰਗਨਸਬੇਅਰ, ਯਹੂਦੀ ਹੈ, ਅਥਾਰਟੀ ਮੰਨਿਆ ਜਾਂਦਾ ਹੈ, 90s ਦੇ ਵਿੱਚ ਇਹਨੇ ਮੈਨੂੰ ਵੀ ਇੰਟਰਵਿਊ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਦਿੱਤਾ ਨਹੀਂ ਕਿਉਂਕਿ ਮੈਂ ਇਹਦੇ ਵਰਕਸ ਦੇਖ ਲਏ ਸੀ ਤੇ ਮੈਨੂੰ ਇਹਦੀ ਪ੍ਰੋਕਸੀਮਿਟੀ ਦਾ ਪਤਾ ਸੀ ਇੰਡੀਅਨ ਗਵਰਨਮੈਂਟ ਦੇ ਨਾਲ। ਹਾਲਾਂ ਇਹਨੇ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਨੂੰ ਇੰਟਰਵਿਊ ਕਿਹਾ, ਉਹਨਾਂ ਨੂੰ ਟੈਰਰਿਸਟ ਹੀ ਕਿਹਾ ਇਹਨੇ, ਪਰ ਉੱਥੇ ਹੁਣ ਇਹ ਜਾ ਕੇ ਡਿਗਨਿਟੀ ਦੀ ਔਰ ਦੂਸਰੀ ਗੱਲ ਵੀ ਕਰ ਰਿਹਾ ਮਾਰਕ ਯਰਗਨਸਬਰਗ। ਉਹ 1980s ਦੀ ਪੰਜਾਬ ਅਪਰਾਈਜ਼ਿੰਗ ਦੇ ਉੱਤੇ ਬੋਲਦਾ ਹੈ, ਰਿਵੀਲਿੰਗ ਲੇਅਰਸ ਬਿਯੋਂਡ ਦਾ ਕਾਮਨਲੀ ਪਰਸੀਵਡ ਕੁਐਸਟ ਫॉर ਖਾਲਿਸਤਾਨ। Speaking on the event's final day, Dr. Zerksmeyer, an emeritus professor at University of California, Santa Barbara, और उन्हें एक क्या dissected the multifaceted nature of the conflict, emphasizing the struggle for Sikh pride and against police repression. कि सिखां दा जिहड़ी struggle सी ਉਹ ਤਾਂ ਆਪਣੇ ਪ੍ਰਾਈਡ ਲਈ ਸੀ ਔਰ ਪੁਲਿਸ ਦੇ ਜ਼ੁਲਮ ਦੇ ਖਿਲਾਫ ਸੀ। ਔਰ ਇਹ ਜਿਹੜਾ ਰਿਲੀਜੀਅਸ ਨੈਸ਼ਨਲਿਜ਼ਮ, ਫਿਰ ਉਹ ਕਹਿ ਰਿਹਾ ਯਰਗਨਸਬੇਅਰ, he highlighted that movement in Punjab during the 1980s, often labeled solely as a push for Khalistan, was in reality a manifestation of religious nationalism with broader goals. ਕਿ ਜੀ ਇਹ ਖਾਲਿਸਤਾਨ ਦੀ ਮੂਵਮੈਂਟ ਜਿਹਨੂੰ ਸਾਬਤ ਕਿ ਇਵੇਂ ਨਹੀਂ ਸੀ, ਇਹ ਜਿਹੜਾ ਰਿਲੀਜੀਅਸ ਨੈਸ਼ਨਲਿਜ਼ਮ ਸੀ ਧਾਰਮਿਕ ਤੌਰ ਦੇ ਉੱਤੇ, ਤੇ ਗੋਲ ਉਹਦੇ ਥੋੜੇ ਜਿਹੇ ਵੱਡੇ ਸੀ। ਫਿਰ ਉਹਨੇ ਪਿੰਡਾਂ ਵਾਲਿਆਂ ਨੂੰ ਸਾਈਡ ਕਰਕੇ ਕਿਹਾ ਕਿ ਵੀ ਦਾ ਅਪਰਾਈਜ਼ਿੰਗ ਵਾਜ਼ ਫੰਡਾਮੈਂਟਲੀ ਅਬਾਊਟ ਸਿੱਖ ਪ੍ਰਾਈਡ ਐਂਡ ਡਿਗਨਿਟੀ। ਹੁਣ ਪਿੰਡਾਂ ਵਾਲਿਆਂ ਦੀਆਂ 200 ਸਪੀਚਸ ਚੋਂ ਤੁਸੀਂ ਹਰ ਸਪੀਚ ਗੁਲਾਮੀ ਲਫ਼ਜ਼ ਸੁਣੋਗੇ। ਹੁਣ ਪ੍ਰਾਈਡ ਤਾਂ ਤੁਹਾਡਾ ਉਦੋਂ ਜਾਂਦਾ ਜਦੋਂ ਤੁਸੀਂ ਗੁਲਾਮ ਹੁੰਦੇ ਹੋ, ਤੇ ਪ੍ਰਾਈਡ ਰੀਸਟੋਰ ਹੁੰਦਾ ਜਦੋਂ ਤੁਸੀਂ ਆਜ਼ਾਦ ਹੁੰਦੇ ਹੋ। ਸੋ ਸਲੇਵਰੀ ਔਰ ਸੋਵਰਨਿਟੀ ਦੀ ਸਟਰਗਲ ਦੇ ਵਿੱਚ, ਸਟਰਗਲ ਤਾਂ ਸੋਵਰਨਿਟੀ ਦੀ ਹੈ, ਪ੍ਰਾਈਡ ਤੁਸੀਂ ਬਿਨਾਂ ਸੋਵਰਨਿਟੀ ਤੋਂ ਕਿਵੇਂ ਰੀਸਟੋਰ ਕਰੋਗੇ? ਪਰ ਇਹ ਹੈ ਜਦੋਂ ਤੁਸੀਂ ਲਫ਼ਜ਼ਾਂ ਦੀ ਜਾਦੂਗਰੀ ਦੇ ਵਿੱਚ ਇਹ ਵੀ ਦੱਸੋਗੇ ਜੀ ਦੇਖੋ ਅਬਾਊਟ ਸਿੱਖ ਪ੍ਰਾਈਡ ਐਂਡ ਡਿਗਨਿਟੀ, ਚੈਲੰਜਿੰਗ ਦਾ ਰਿਡਕਸ਼ਨਿਸਟ ਵਿਊ ਦੈਟ ਐਵਰੀ ਪਾਰਟਿਸਿਪੈਂਟ ਵਾਜ਼ ਅ ਸੈਪਰੇਟ। ਇਵੇਂ ਨਹੀਂ ਸੀ ਕਿ ਜੀ ਹਰ ਕੋਈ ਅਲਗਾਵਵਾਦੀ ਸੀ, ਉਹਦੇ ਤੇ ਜਿਹੜਾ ਇਹ ਕੰਪਲੈਕਸਿਟੀ ਹੈ ਤੇ ਇਹ ਉਹ ਹੈ। ਹਾਲਾਂ ਹਮੀਰ ਸਿੰਘ ਜਿਹੜੇ ਅੱਛੇ ਜਰਨਲਿਸਟ ਨੇ, ਪੰਜਾਬੀ ਟ੍ਰਿਬਿਊਨ ਚ ਰਹੇ, ਅਕਸਰ ਪੰਜਾਬ TV ਦੇ ਉੱਤੇ ਵੀ ਉਹਨਾਂ ਦੀ ਹੁੰਦੀ ਹੈ, ਉਹਨਾਂ ਨੇ ਵੀ ਕੇਸ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਕਿਵੇਂ ਜ਼ਬਾਨ ਨੂੰ ਮਜ਼ਹਬ ਨਾਲ ਜੋੜਿਆ ਗਿਆ ਪੰਜਾਬੀ ਸੂਬਾ, ਔਰ ਉਸ ਨੂੰ ਕਿਵੇਂ ਬਦਨਾਮ ਕੀਤਾ ਗਿਆ, ਔਰ ਇਹ ਸਾਰੇ ਦੇ ਨਾਲ ਨਾਲ ਕਿਵੇਂ ਜੇ ਬਣਾਇਆ ਗਿਆ ਤੇ ਰਾਜਧਾਨੀ ਵੀ ਖੋਹ ਲਈ ਗਈ ਔਰ ਨੈਗੇਟ ਕੀਤਾ ਗਿਆ। ਉਹਨਾਂ ਨੇ ਕਿਹਾ ਜੀ ਜਦੋਂ ਤੱਕ ਪੁਰਾਣੇ ਜਿਹੜਾ ਚੈਪਟਰ ਹੈ ਉਸ ਦੇ ਉੱਤੇ ਲਿਡ ਨਹੀਂ ਰੱਖੀ ਜਾਂਦੀ ਜਾਂ ਦੂਜਾ ਇਹ ਗੱਲ ਕਿਸੇ ਪਾਸੇ ਜਾਏਗੀ ਨਹੀਂ। ਚਲੋ ਉਹਨਾਂ ਨੇ ਤਾਂ ਆਪਣੇ ਢੰਗ ਨਾਲ ਗੱਲ ਕੀਤੀ, ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਸਾਰਾ ਭੰਬਲ ਭੂਸਾ ਮਹਿਕਮਾ ਇਹ ਹਰ ਪਾਸਿਓਂ ਖੜੇ ਕਰ ਰਹੇ ਨੇ ਤੁਹਾਨੂੰ, ਔਰ ਇਸ ਕਿਸਮ ਦੇ ਬਾਹਰਲੇ ਮੁਲਕਾਂ 'ਚ ਵੀ ਇਹਨਾਂ ਵੱਲੋਂ ਭੇਜੇ ਜਾਂਦੇ ਨੇ। ਅੱਗੇ ਵੀ ਜਦੋਂ ਇਹ 90s ਦੇ ਵਿੱਚ ਇੱਥੇ ਸੀ ਇੱਦਾਂ ਦੇ ਇਹਨਾਂ ਨੇ ਬਾਹਰ ਵੀ ਭੇਜੇ। ਉਹਨਾਂ 'ਚੋਂ ਇੱਕ ਦੀ ਤਾਂ ਚੰਗੀ ਅਸੀਂ ਸੇਵਾ ਕੀਤੀ, ਉਹ ਨਵੇਂ ਜ਼ਮਾਨੇ ਦਾ ਐਡੀਟਰ ਸੀ ਜਗਜੀਤ ਸਿੰਘ ਆਨੰਦ ਬਰਕਲੇ ਯੂਨੀਵਰਸਿਟੀ 'ਚ, ਤੇ ਉਹ ਦੂਸਰੇ ਵੀ ਇੱਕ ਥਾਂ ਤੇ ਉਹ ਇੱਕ ਉਹਨਾਂ ਦਾ ਸਾਬਕਾ ਜਨਰਲ ਸੀ ਫੌਜੀ, ਉਹਨੂੰ ਭੇਜਿਆ ਹੋਇਆ ਸੀ ਸਿੱਖ ਪੱਗ ਵਾਲਾ, ਤੇ ਹੁਣ ਉਹ ਬੰਦ ਹਾਲ ਦੇ ਵਿੱਚ ਸਿੰਘ ਆਪਣੇ 10-15 ਪਹੁੰਚੇ ਨਾਰੇ ਜਾਂ ਦੂਜੇ ਤਾਂ ਉਹਨਾਂ ਨੇ ਕਿਹਾ ਵੀ ਲਾਇਆ ਤੇ ਇਹਨਾਂ ਨੇ ਕੱਢ ਦੇਣਾ,
ਉਹਨਾਂ ਨੇ ਇਹੀ ਰੱਖਿਆ ਹੋਇਆ ਸੀ ਕਿ ਵੀ ਇਹ ਜਦੋਂ ਤੁਹਾਡੇ ਵੱਲ ਨਜ਼ਰ ਪਏ ਐਂ ਕਰਕੇ ਐਂ ਕਰ ਦੋ ਵੀ ਨੱਕ ਡੋਬ ਕੇ ਮਾਰ। ਉਹ ਸਾਰੇ ਆਪਣੇ ਜਿਹੜੇ ਬੈਠੇ ਹੁਣ ਬਾਕੀਆਂ ਨੂੰ ਉਹ ਹਿਲ ਜਾਏ ਖੜਾ, ਬਾਕੀਆਂ ਨੂੰ ਲੱਗੇ ਜਿਹੜੇ ਗੋਰੇ ਜਾਂ ਦੂਜੇ ਬੜੇ ਇਕੱਠੇ ਕੀਤੇ ਸੀ ਵੀ ਇਹ ਕੀ ਹੋ ਰਿਹਾ, ਵੀ ਇਹ ਕਰ ਕੁਛ ਨਹੀਂ ਰਹੇ। ਬਈ ਜਦੋਂ ਉਹਨਾਂ ਦਾ ਕਿਸੇ ਵੱਲ ਆਖ ਵੀ ਨੱਕ ਡੋਬ ਕੇ ਮਰ, ਜਿਹਨੂੰ ਕਹਿੰਦੇ ਨੇ ਚੱਪਣੀ 'ਚ ਨੱਕ ਡੋਬ ਕੇ ਮਰਨਾ। ਸੋ ਹੁਣ ਇਹ ਜਿਹੜੇ ਨੇ ਇਸ ਕਿਸਮ ਦੇ ਇੱਧਰ ਵੀ ਹੋਰ ਵੀ ਤੁਰਨਗੇ ਕਿ ਵੀ ਇਹ ਤੁਸੀਂ ਪੰਬੜ ਪੂਸਾ ਪੈਦਾ ਕਰੋ। ਸੋ ਇੱਕ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਕਿ ਸਿੱਖਾਂ ਦੀ ਡਿਗਨਿਟੀ, ਪ੍ਰਾਈਡ ਜੇ ਰੀਸਟੋਰ ਹੋਏਗਾ ਤੇ ਖਾਲਿਸਤਾਨ ਦੀ ਕਾਇਮੀ ਨਾਲ ਹੋਏਗਾ। ਇਸ ਤੋਂ ਬਿਨਾਂ ਹਰ ਚੀਜ਼ ਗੁਲਾਮੀ ਵਾਲੀ ਸਾਨੂੰ ਧੱਕੇਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। VOTING ਸੈਂਟਰ ਦੀ ਲੋਕੇਸ਼ਨ ਜਾਣਨ ਲਈ, ਬੱਸਾਂ ਦੀ ਜਾਣਕਾਰੀ ਜਾਂ ਖਾਲਿਸਤਾਨ ਦੇ ਬੈਨਰ, ਫਲਾਇਰ, ਪੋਸਟਰ ਜਾਂ ਸਟicker ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਾਂਗੇ ਕਿ ਭਾਰਤ ਵੱਲੋਂ ਯੂਨਾਈਟਿਡ ਨੇਸ਼ਨ ਸਮੇਤ ਹਰ ਇੰਟਰਨੈਸ਼ਨਲ ਫੋਰਮ ਤੇ ਪਾਕਿਸਤਾਨ ਨੂੰ ਨੀਵਾਂ ਦਿਖਾਇਆ ਜਾਂਦਾ ਹੈ। ਹੁਣ ਇੱਕ ਕਦਮ ਹੋਰ ਅੱਗੇ ਜਾਂਦਿਆਂ ਭਾਰਤ ਨੇ IMF ਵੱਲੋਂ ਪਾਕਿਸਤਾਨ ਨੂੰ ਦਿੱਤੇ ਜਾ ਰਹੇ ਕਰਜ਼ ਤੇ ਵੀ ਇਤਰਾਜ਼ ਕੀਤਾ ਹੈ ਔਰ ਅਫਸੋਸ ਪਾਕਿਸਤਾਨ ਦੇ ਨੀਤੀ ਘਾੜਿਆਂ ਨੇ ਇਸ ਸੰਬੰਧੀ ਕੁੰਭ ਕਰਨੀ ਨੀਂਦ ਜਿਹੜੀ ਹੈ ਧਾਰਨ ਕੀਤੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕੱਲ ਸਾਡਾ ਇੱਕ ਸੈਗਮੈਂਟ ਸੀ ਕਿ ਹਿਊਮਨ ਰਾਈਟ ਕਾਉਂਸਲ ਜਨੀਵਾ ਦੇ ਵਿੱਚ ਜਦੋਂ ਪਾਕਿਸਤਾਨ ਦੇ ਨੁਮਾਇੰਦੇ ਨੇ OIC ਦੇ ਬਿਹਾਫ ਤੇ ਜਿਹੜਾ ਆਪਣਾ ਕੇਸ ਪੇਸ਼ ਕੀਤਾ ਔਰ ਉਹਦੇ ਜੰਮੂ ਕਸ਼ਮੀਰ ਦਾ ਜ਼ਿਕਰ ਵੀ ਕੀਤਾ ਕਿ ਵੀ ਉੱਥੇ ਕਿਵੇਂ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ ਤੇ ਰਾਈਟ ਟੂ ਰਿਸਪੌਂਡ ਦੇ ਥੱਲੇ ਇੰਡੀਅਨ ਰਿਪਰੈਜ਼ੈਂਟੇਟਿਵ ਬੀਬੀ ਨੇ ਪਾਕਿਸਤਾਨ ਨੂੰ ਜਿਹੜਾ ਉਹ ਦੁਨੀਆ ਦੇ ਵਿੱਚ ਦਹਿਸ਼ਤਗਰਦੀ ਦਾ ਕਾਰਖਾਨਾ ਦੱਸਿਆ। ਔਰ ਉਸ ਤੋਂ ਪਹਿਲਾਂ ਵੀ ਜਿਹੜੀ ਉਹਨਾਂ ਦੀ ਰੁਚਿਕਾ ਕੰਬੋਜ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ, ਇੱਕ ਪਹਿਲੇ ਜਦੋਂ ਪਾਕਿਸਤਾਨ ਦੀ ਆਪਣੀ ਪ੍ਰੈਜੈਂਟੇਸ਼ਨ ਸੀ ਉਦੋਂ ਵੀ ਉਹਨੇ ਰਾਈਟ ਟੂ ਰਿਸਪੌਂਡ ਦੇ ਥੱਲੇ ਪਾਕਿਸਤਾਨ ਨੂੰ ਜਿਹੜਾ ਉਹ ਖੂਨ ਵਗਾਉਣ ਵਾਲਾ ਦਹਿਸ਼ਤਗਰਦਾਂ ਦਾ ਟਿਕਾਣਾ ਅੱਡਾ ਦੱਸਿਆ। ਔਰ ਅਸੀਂ ਇਹ ਕਿਹਾ ਸੀ ਕਿ ਭਾਈ ਇਹ ਇੱਕ ਪਾਸੇ ਇਹਨਾਂ ਦੀ ਜ਼ਹਿਨੀ ਨਫ਼ਰਤ ਉਹ ਜਿਹੜਾ ਹਰ ਹਿੰਦੂ ਤੋਂ ਹੀ ਕੈਰੀ ਕਰਦਾ ਉਹ ਆਪਣੀ ਥਾਂ, ਪਰ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਇਹ ਬਿਨਾਂ ਕਿਸੇ ਸੰਗ ਸੰਕੋਚ ਸ਼ਰਮ ਤੋਂ ਇਹ ਜਾਣਦੇ ਹੋਏ ਵੀ ਕਿ ਖੁਦ ਕਿਸ ਲੈਵਲ ਦੇ ਦਹਿਸ਼ਤਗਰਦ ਨੇ ਜਿਨ੍ਹਾਂ ਨੇ ਪਾਕਿਸਤਾਨ ਮੁਲਕ 1971 ਦੇ ਵਿੱਚ ਤੋੜਿਆ ਫੌਜ ਦੀ ਮਦਦ ਨਾਲ, ਸ੍ਰੀਲੰਕਾ 'ਚ ਸਿਵਲ ਵਾਰ ਖੜੀ ਕੀਤੀ, 70,000 ਤੋਂ ਜ਼ਿਆਦਾ ਤਾਮਿਲ ਔਰ ਸਿਹਾਲੀਜ਼ ਮਾਰੇ ਗਏ, ਕਿਵੇਂ ਇਹਨਾਂ ਨੇ ਲਿਟੇ ਵਰਗੀ ਜਥੇਬੰਦੀ ਖੜੀ ਕਰਕੇ ਔਰ ਕੀ ਨਹੀਂ ਕੀਤਾ ਇਹਨਾਂ ਨੇ, ਸਿੱਕਮ ਨੂੰ ਕਿਵੇਂ ਇਹਨਾਂ ਨੇ ਚੋਗਿਆਲ ਦੇ ਆਲੇ ਦੁਆਲੇ ਜਿਹੜੀ ਆ ਰਾਹ ਦੀ ਔਰ ਇੰਟੈਲੀਜੈਂਸ ਬਿਊਰੋ ਦੀ ਖੇਡ ਖੇਡੀ ਔਰ ਉਹਨੂੰ ਕਿਵੇਂ ਐਨੈਕਸ ਕੀਤਾ ਔਰ ਵਿਦਨ ਕੰਟਰੀ ਇਹਨਾਂ ਦਾ ਜ਼ੁਲਮ ਉਹ ਕਸ਼ਮੀਰ 'ਚ ਹੋਏ, ਪੰਜਾਬ 'ਚ ਹੋਏ, ਮਨੀਪੁਰ 'ਚ ਹੋਏ ਔਰ ਵਿਦਨ ਪਾਕਿਸਤਾਨ ਦਹਿਸ਼ਤਗਰਦੀ ਕਿਸ ਲੈਵਲ ਤੱਕ ਹੈ। ਸੋ ਜਿਹੜਾ ਖੁਦ ਦਹਿਸ਼ਤਗਰਦੀ ਦਾ ਜਿਹੜਾ ਉਹ ਮੁਜੱਸਮਾ ਹੈ ਉਹ ਹਮੇਸ਼ਾ ਹੀ, ਕਿਉਂਕਿ ਪਾਕਿਸਤਾਨ ਹਮੇਸ਼ਾ ਡਿਫੈਂਸਿਵ ਹੋ ਕੇ ਗੱਲ ਕਰਦਾ, ਕਦੇ ਵੀ ਇਹਨਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਨਹੀਂ ਹੈ। ਉਹਨਾਂ ਦੇ ਕੋਲ ਬੜੇ ਫਾਈਨ ਡਿਪਲੋਮੈਟ ਨੇ, ਲੇਕਿਨ ਪਤਾ ਨਹੀਂ ਇਹ ਉਹਨਾਂ ਦੀ ਨੀਤੀ ਹੈ ਜਾਂ ਉਹਨਾਂ ਦੀ ਕਿਤੇ ਨਾ ਕਿਤੇ ਕਮਜ਼ੋਰੀ ਹੈ। ਹੁਣ ਇਸ ਨੂੰ ਸਾਡੇ ਜਿਹੜੇ ਕੁਝ ਪਾਕਿਸਤਾਨੀ ਵੀਰ, ਖਾਸ ਤੌਰ ਤੇ ਸਾਡੇ ਜਿਹੜੇ ਪਾਕਿਸਤਾਨ 'ਚ ਬੈਠੇ ਅੱਛੇ ਜਰਨਲਿਸਟ ਨੇ, ਉਹਨਾਂ ਨੇ ਫੌਰਨ ਜਦੋਂ ਉਹਨਾਂ ਨੂੰ ਉਹ ਸੈਗਮੈਂਟ ਮਿਲਿਆ ਤਾਂ ਉਹਨਾਂ ਨੇ ਕਮੈਂਡ ਕੀਤਾ ਕਿ ਵੀ
ਵਾਕਿਆ ਹੀ ਤੁਸੀਂ ਠੀਕ ਹਾਲਤ ਬਿਆਨੀ ਹੈ ਵੀ ਪਾਕਿਸਤਾਨ ਬਿਲਕੁਲ ਹੀ ਜਿਹੜਾ ਇਹਦੇ ਬਾਵਜੂਦ ਪਾਕਿਸਤਾਨ ਦੀਆਂ ਸਾਰੀਆਂ ਹੀ ਤਰ੍ਹਾਂ ਉਹਨਾਂ ਦੀਆਂ ਬਾਹਾਂ ਆਕੜੀਆਂ ਹੁੰਦੀਆਂ ਵੀ ਅਸੀਂ ਭਾਰਤ ਨਾਲ ਜੱਫੀ ਪਾਣੀ ਆ ਕਿਤੇ ਜਿਹੜੀ ਹੈ ਉਹ ਰਹਿ ਨਾ ਜਾਈਏ। ਹੁਣ ਅੱਗੇ ਤਾਂ ਇਹ ਸੀ ਵੀ ਹਰ ਇੰਟਰਨੈਸ਼ਨਲ ਫੋਰਮ ਤੇ ਉਹ UN ਹੋਏ ਦੂਸਰਾ ਉਸ ਤੇ ਕਰਦੇ ਹੀ ਨੇ। ਹੁਣ ਅੱਜ ਇਹ ਮੇਨ ਖਬਰ ਫਿਰ ਅੱਖਾਂ ਚੋਂ ਮੇਰੀ ਗੁਜ਼ਰੀ ਔਰ ensure Pakistan does not divert loans to foot defense bills India to IMF। ਹੁਣ ਜਦੋਂ IMF ਜਿਹੜੀਆਂ ਦੋ ਵੱਡੀਆਂ ਆਰਗੇਨਾਈਜੇਸ਼ਨ ਜਿਹੜੀਆਂ ਲੋਨ ਦਿੰਦੀਆਂ ਨੇ ਮੁਲਕਾਂ ਨੂੰ ਬੜੇ ਹਾਈ ਜਿਹੜਾ ਉਹਨਾਂ ਦਾ ਸਟੈਂਡਰਡ ਹੁੰਦਾ ਹੈ ਜਿਹਦੇ 'ਚ ਉਹ ਪੂਰਾ ਜਿਹਨੂੰ ਕਹਿੰਦੇ ਨੇ ਵੀ ਗੋਡੇ ਥੱਲੋਂ ਲੰਘਾਉਂਦੀਆਂ ਉਹਨਾਂ 'ਚ ਵਰਲਡ ਬੈਂਕ ਹੈ IMF ਹੈ। ਇਹ ਅਮਰੀਕਨਸ ਦਾ ਜਾਂ ਵੈਸਟਰਨ ਵਰਲਡ ਦਾ ਇਨ ਜਨਰਲ ਅਮਰੀਕਾ ਦਾ ਇਨ ਪਾਰਟਿਕੂਲਰ ਤਰੀਕਾ ਹੈ ਜਿਹਦੇ ਥੱਲੇ ਉਹ ਪੋਲੀਟੀਕਲੀ ਆਪਣਾ ਮੈਸੇਜ ਵੀ ਦਿੰਦੇ ਨੇ ਔਰ ਉਹਨਾਂ ਕੋ ਪੈਸਾ ਦਿੰਦੇ ਨੇ ਉਹਦਾ ਕਰਜ਼ ਵੀ ਵਾਪਸ ਲੈਂਦੇ ਨੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਕ੍ਰਾਈਸਿਸ ਦੇ ਵਿੱਚ ਹੈ ਇਕਨੋਮਿਕਲੀ ਪੋਲੀਟੀਕਲੀ ਤਾਂ ਚਲੋ ਮਾੜੀਆਂ ਚੰਗੀਆਂ ਜੋ ਵੀ ਇਲੈਕਸ਼ਨਾਂ ਹੋਈਆਂ ਹਾਲਾਂ ਪ੍ਰੋਟੈਸਟ ਵੀ ਹੋ ਰਹੇ ਨੇ। ਸ਼ਾਇਦ 10 ਮਾਰਚ ਨੂੰ ਇਮਰਾਨ ਖਾਨ ਦੀ ਪਾਰਟੀ ਨੇ ਪਾਕਿਸਤਾਨ ਵਾਈਜ਼ ਪ੍ਰੋਟੈਸਟ ਦੀ ਕਾਲ ਦਿੱਤੀ ਹੈ ਕਿ ਜਿਹੜੀਆਂ ਇਲੈਕਸ਼ਨਸ ਨੇ ਉਹ ਰਿਗਡ ਨੇ ਫੇਅਰ ਨਹੀਂ ਹੋਈਆਂ। ਇਹਦੇ ਨੂੰ ਵੀ ਲੈ ਕੇ ਵੀ ਜਿਹੜੀ ਹੈ ਸੁਸਾਇਟੀ ਦੇ ਵਿੱਚ ਆਪਸੀ ਖਿੱਚੋਤਾਣ ਹੈ। ਪਰ ਦੂਸਰੇ ਪਾਸੇ ਸਭ ਤੋਂ ਵੱਡਾ ਚੈਲੰਜ ਤਾਂ ਅਲਟੀਮੇਟਲੀ ਜਿਹੜਾ ਕਿਸੇ ਵੀ ਮਾਸ਼ਰੇ ਦੀ ਇਕੋਨਮੀ ਹੁੰਦਾ ਹੈ ਉਸ ਦੀ ਆਰਥਿਕਤਾ ਹੈ ਉਹਨੂੰ ਕਿਵੇਂ ਚਲਾਉਣਾ ਹੈ। ਔਰ ਪਾਕਿਸਤਾਨ ਦੇ ਕੋਲ ਇੱਕ ਸਟੇਜ ਤੇ ਤਾਂ ਪਿਛਲੇ ਪੀਰੀਅਡ 'ਚ ਇਹ ਆ ਗਿਆ ਸੀ ਕਿ ਵੀ ਡਿਫਾਲਟ ਦੇ ਨੇੜੇ ਤੇੜੇ ਪਹੁੰਚ ਗਏ ਸੀ। ਹੁਣ ਭਾਵੇਂ ਡਿਫਾਲਟਰ ਤਾਂ ਨਹੀਂ ਨੇ ਲੇਕਿਨ ਜੇ ਤੁਸੀਂ $1 ਦੇ ਅਗੇਂਸਟ ਪਾਕਿਸਤਾਨੀ ਰੁਪਏ ਦੀ ਕੀਮਤ ਦੇਖੋ ਉਹਨਾਂ ਦੇ ਉੱਤੇ ਆਉਣ ਵਾਲੇ ਪੀਰੀਅਡ 'ਚ ਲੱਗ ਰਹੇ ਹੋਰ ਟੈਕਸ ਦੇਖੋ ਔਰ ਅਮਰੀਕਾ ਨੇ ਫਾਈਨਲੀ IMF ਰਾਹੀਂ ਥੋੜਾ ਬਹੁਤ ਬੇਲ ਆਊਟ ਕੀਤਾ ਬਹੁਤ ਸਟ੍ਰਿੰਜੈਂਟ ਕੰਡੀਸ਼ਨਸ ਦੇ ਨਾਲ। ਔਰ ਭਾਰਤ ਦਾ ਹਮੇਸ਼ਾ ਅੱਗੋਂ ਪਹਿਲਾਂ ਇਹ ਰਵੱਈਆ ਹੁੰਦਾ ਸੀ ਕਿ ਕਿਉਂਕਿ ਉਸ ਬੋਰਡ ਦੇ ਉੱਤੇ ਭਾਰਤ ਦਾ ਨੁਮਾਇੰਦਾ ਵੀ ਹੁੰਦਾ ਹੈ ਜੋ ਵੀ ਇਹਨਾਂ ਦਾ ਸਟਰਕਚਰਲ ਸੈਟਅਪ ਹੈ ਕਿ ਉਹ ਐਬਸਟੇਨ ਕਰਦੇ ਸੀ ਉਹਦੇ ਤੇ ਕਮੈਂਟ ਨਹੀਂ ਸੀ ਕਰਦੇ। ਪਰ ਹੁਣ ਇਸ ਵਾਰ ਜਦੋਂ ਕਿ ਆਲਰੇਡੀ ਜਿਹੜੀ ਹੈ ਪਾਕਿਸਤਾਨ ਨੂੰ IMF ਨੇ $6-7 ਬਿਲੀਅਨ ਦੀ ਲੌਂਗ ਟਰਮ ਡੀਲ ਹੈ $700 ਮਿਲੀਅਨ ਸ਼ਾਇਦ ਰਿਲੀਜ਼ ਕੀਤਾ ਹੈ ਕੁਝ ਕਰਨਾ ਹੈ ਤੇ ਇੰਡੀਆ ਨੇ ਇਤਰਾਜ਼ ਕਰ ਦਿੱਤਾ ਹੈ। ਉਹਦੇ ਚੋਂ ਇੰਡੀਆ ਕਹਿ ਰਿਹਾ ਕਿ ਵੀ ਪਾਕਿਸਤਾਨ ਦੀ ਸਟ੍ਰਿੰਜੈਂਟ ਮੋਨੀਟਰਿੰਗ ਕਰੋ ਕਿ ਜਿਹੜਾ IMF ਲੋਨ ਦੇ ਰਿਹਾ ਪਾਕਿਸਤਾਨ ਨੂੰ ਉਹ ਕੋਈ ਹੋਰ ਲੋਨ ਰੀਪੇ ਕਰਨ ਲਈ ਤਾਂ ਨਹੀਂ ਵਰਤਿਆ ਜਾ ਰਿਹਾ। ਹੁਣ ਜਿਵੇਂ ਇੱਕ ਜਿਹੜੀ ਗੱਲ ਅਮਰੀਕਾ ਵੀ ਦਬਾਅ ਰੱਖਦਾ ਪਾਕਿਸਤਾਨ ਦੇ ਉੱਤੇ ਕਿ ਜੀ ਕਿਉਂਕਿ ਚਾਈਨਾ ਨੇ ਪਾਕਿਸਤਾਨ ਨੂੰ ਔਖੇ ਵੇਲੇ ਲੋਨ ਦਿੱਤਾ ਹੋਇਆ ਤੇ ਉਹਦੀ ਕਿਸ਼ਤ ਮੋੜਨੀ ਹੁੰਦੀ ਹੈ ਵੀ ਜਿਹੜਾ IMF ਲੋਨ ਦਿੰਦਾ ਪਾਕਿਸਤਾਨ ਨੂੰ ਉਹਦੀ ਕਿਸ਼ਤ ਚੀਨ ਨੂੰ ਮੋੜਦਾ। ਇੱਕ ਤਾਂ ਇਹ ਚਾਹਤ ਲੇਕਿਨ ਦੂਸਰਾ ਇਸ ਤੋਂ ਵੀ ਖਤਰਨਾਕ ਕਿ ਵੀ ਇਹ ਤਾਂ ਨਹੀਂ ਕਿ ਵੀ ਜਿਹੜੀ ਉਹਨਾਂ ਦੀ ਆਰਥਿਕ ਮਦਦ ਦੇ ਲਈ ਮਦਦ ਕਾਹਦੀ ਹੈ ਉਹ ਤਾਂ ਕਰਜ਼ ਹੈ ਲੋਨ ਦਿੱਤਾ ਜਾਂਦਾ ਹੈ ਪਾਕਿਸਤਾਨ ਦੀਆਂ ਡਿਫੈਂਸ ਫੋਰਸਿਸ ਜਾਂ ਉਹਨਾਂ ਦੀ ਕੋਈ ਇਕਵਿਪਮੈਂਟ ਬਾਏ ਕਰਨ ਲਈ ਤਾਂ ਨਹੀਂ ਉਹ ਪੈਸਾ ਇਸਤੇਮਾਲ ਹੁੰਦਾ। Ensure Pakistan does not divert loans to foot defense bills ਕਿ ਜੀ ਉਹ ਆਪਣੇ ਡਿਫੈਂਸ ਰਿਲੇਟਡ ਜਿਹੜੀ ਚੀਜ਼ਾਂ ਨੇ ਉਹਨਾਂ ਦੇ ਬਿੱਲ ਤਾਂ ਨਹੀਂ ਪੇ ਕਰਦਾ। ਔਰ ਪੂਰੀ ਇਹ ਡੀਟੇਲ ਖਬਰ ਹੈ ਟੇਕਿੰਗ ਏ ਟਫ ਸਟਾਂਸ India has battled for stringent monitoring ਕਿ ਇਹਨਾਂ ਦੇ ਉੱਤੇ ਜੁੱਤੀ ਲਟਕਾ ਦਿਓ ਇਹਨਾਂ ਦੇ ਸਿਰ ਦੇ ਉੱਤੇ of any emergency funds provided by IMF to its financially beleaguered neighbor Pakistan, stressing that such funds must not be redeployed toward defense bills or repayment of loans from other countries ਕਿ ਦੂਸਰਿਆਂ ਨੂੰ ਉਹੀ ਚੀਨ ਵਾਲਾ ਔਰ ਡਿਫੈਂਸ ਦਾ। ਔਰ ਇਹ IMF ਦੇ ਐਗਜ਼ੈਕਟਿਵ ਬੋਰਡ ਦੀ ਮੀਟਿੰਗ ਦੇ ਵਿੱਚ ਇੰਡੀਆ ਦਾ ਨੁਮਾਇੰਦਾ ਸੀ ਕ੍ਰਿਸ਼ਨਾ ਮੂਰਤੀ ਸੁਬਰਾਮਨੀਅਨ ਉਹਨੇ ਜਿਹੜਾ ਕਿਉਂਕਿ ਹੁਣੇ ਹੀ $3 ਬਿਲੀਅਨ ਦੀ ਸ਼ਾਰਟ ਟਰਮ ਅਰੇਂਜਮੈਂਟ ਜਿਹੜਾ ਪਾਕਿਸਤਾਨ ਦੇ ਨਾਲ ਕੀਤਾ ਔਰ ਉਸ ਦੇ ਉੱਤੇ ਉਹਨੇ ਕਿਹਾ ਕਿ ਜੀ ਇਹ ਅਸੀਂ ਇਹ ਸਟ੍ਰਿੰਜੈਂਟ ਮੋਨੀਟਰਿੰਗ ਦੇ ਹੱਕ 'ਚ ਹੈ। ਮਿਡ ਜਨਵਰੀ ਦੇ ਵਿੱਚ ਜਦੋਂ ਇਹਨਾਂ ਦੀ ਬੋਰਡ ਰਿਵਿਊ ਹੋਈ ਸੀ ਲੋਨ ਦੇ ਉਦੋਂ ਇੰਡੀਆ ਨੇ ਵੋਟਿੰਗ ਨਹੀਂ ਸੀ ਕੀਤੀ ਐਬਸਟੇਨ ਕੀਤਾ ਸੀ। ਉਦੋਂ IMF ਨੇ $700 ਮਿਲੀਅਨ ਜਿਹੜਾ ਉਹ ਪਾਕਿਸਤਾਨ ਲਈ ਰਿਲੀਜ਼ ਕੀਤਾ ਸੀ। ਹਾਊਐਵਰ this time the Indian government requested Mr. Subramanian to convey to the IMF board the need to put in place checks and balances and ensure a stringent monitoring of Pakistan's utilization of IMF money ਕਿ ਇਹਨਾਂ ਨੂੰ ਸਟ੍ਰਿਕਟਲੀ ਇਹਨਾਂ ਦੇ ਉੱਤੇ ਮੋਨੀਟਰਿੰਗ ਕਰੋ ਤਾਂ ਕਿ ਇਹ ਫੰਡ ਜਿਹੜੇ ਨੇ ਹੋਰ ਪਾਸੇ ਨਾ ਜਾਣ। ਔਰ ਇਸ ਤੋਂ ਤੁਸੀਂ ਇਹਨਾਂ ਦੀ ਹੌਸਟਿਲਿਟੀ ਕਿਉਂਕਿ ਜਦੋਂ ਇਹ ਕਹਿੰਦੇ ਨੇ ਔਰ ਇਹਨਾਂ ਦੇ ਜਦੋਂ
ਅਸੀਂ ਕੋਈ ਗੱਲ ਜਿਹੜੀ ਹੈ ਪਾਕਿਸਤਾਨ ਦੇ ਹੱਕ 'ਚ ਜਾਂਦੀ ਹੋਏ ਕਰੀਏ ਤੇ ਸਾਨੂੰ ਵੀ ਉਹ ਜਿਹੜੇ ਇਹਨਾਂ ਦੇ ਨਾਲ ਦੀ ਨਾਲ ਬਿਠਾਏ ਹੋਏ ਪੇਡ ਏਜੰਟ ਨੇ ਉਹ ਕਹਿਣਗੇ ਜੀ ਦੇਖੋ ਇਹ ਪ੍ਰੋ ਪਾਕਿਸਤਾਨ ਗੱਲ ਕਰ ਰਹੇ ਨੇ, ਇਹ ਚੈਨਲ ISI ਫੰਡਡ ਹੈ, ਇਹ ਫਲਾਣਾ ਹੈ, ਢਿਮਕਾ ਹੈ। ਅਸੀਂ ਇਹ ਸਮਝਦੇ ਹਾਂ ਵੀ ਅਸੀਂ ਇੱਕ ਵੈਲ ਵਿਸ਼ਰ ਹੋਣ ਦੇ ਨਾਤੇ ਅਸੀਂ ਪਾਕਿਸਤਾਨ ਦੇ ਆਪਣੇ ਲਾਅ ਮੇਕਰਸ, ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ ਔਰ ਆਮ ਆਵਾਮ ਖਲਕਤ ਜਿਸ ਨੂੰ ਅਸੀਂ ਮੁਹੱਬਤ ਕਰਦੇ ਹਾਂ, ਸਾਡੀ ਪੁੰਨ ਭੂਮੀ ਹੈ, ਸਾਡਾ ਮੱਕਾ ਮਦੀਨਾ ਹੈ ਔਰ ਜ਼ਾਹਰ ਹੈ ਕਿ ਜਿੱਥੇ ਅਸੀਂ ਇੱਕ ਨੇਬਰ ਦੇ ਤੌਰ ਦੇ ਉੱਤੇ ਪਾਕਿਸਤਾਨ ਖਾਲਿਸਤਾਨ ਭਵਿੱਖ ਦੇ ਦੇਖਦੇ ਹਾਂ, ਉੱਥੇ ਜਿਨ੍ਹਾਂ ਸਿਧਾਂਤਾਂ ਦੇ ਉੱਤੇ ਪਾਕਿਸਤਾਨ ਹੋਣ 'ਚ ਆਇਆ, ਅਸੀਂ ਪਾਕਿਸਤਾਨ ਨੂੰ ਇੱਕ ਸਟੇਬਲ, ਖੁਸ਼ਹਾਲ ਔਰ ਤਰੱਕੀ ਕਰਦੇ ਮੁਲਕ ਦੇ ਤੌਰ ਤੇ ਦੇਖਦੇ ਹਾਂ। ਇੰਨੇ ਕਿ ਸਾਡੇ ਹਿੱਤ ਜੁੜੇ ਹੋਏ ਨੇ, ਇਸ ਲਈ ਅਸੀਂ ਭਰਾ ਦੇ ਨਾਤੇ ਕਈ ਵਾਰ ਤਾਨਾ ਤਾਂ ਨਹੀਂ ਮਾਰਦੇ, ਲੇਕਿਨ ਘੱਟੋ ਘੱਟ ਜਿਹੜਾ ਉਹ ਇਸ ਦੇ ਨਾਲ ਵਿਪ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਇਹ ਜਿਹੜਾ ਤੁਹਾਡੇ ਇੱਕ ਤਬਕੇ ਨੂੰ ਭਾਰਤ ਦਾ ਜਿਹੜਾ ਉਹ ਚੜ੍ਹਿਆ ਪਿਆਰ ਕਿ ਜੀ ਵੀ ਪਤਾ ਨਹੀਂ ਚਲੋ ਜੰਮੂ ਕਸ਼ਮੀਰ ਪਾਸੇ ਕਰੋ, ਟ੍ਰੇਡ ਕਰ ਲਓ ਉਹਨਾਂ ਨਾਲ, ਤੁਹਾਨੂੰ ਪੀ ਜਾਣਗੇ ਘੋਲ ਕੇ। ਤੁਹਾਨੂੰ ਇਹਨਾਂ ਨੇ ਕਦੇ ਐਕਸੈਪਟ ਹੀ ਨਹੀਂ ਕੀਤਾ ਹੋਇਆ ਭਾਰਤ ਜਾਂ ਇਹਨਾਂ ਦੀਆਂ ਅੱਡ-ਅੱਡ ਧਿਰਾਂ ਨੇ ਕਿਸੇ ਵੀ ਕਿਸਮ ਦਾ, ਨਾ ਇਹਨਾਂ ਨੇ ਕਦੇ ਇਸਲਾਮ ਨੂੰ ਐਕਸੈਪਟ ਕੀਤਾ, ਪਾਕਿਸਤਾਨ ਤਾਂ ਕੀਤਾ ਹੀ ਨਹੀਂ ਹੈ, ਨਾ ਹੀ ਕਦੇ ਇਹਨਾਂ ਨੇ ਸਿੱਖਾਂ ਨੂੰ ਐਕਸੈਪਟ ਜਾਂ ਸਿੱਖੀ ਸਿਧਾਂਤ ਨੂੰ। ਇਹਨਾਂ ਦੇ ਅੰਦਰ ਉਹੀ ਜਿਹੜਾ ਵਿਸ ਹੈ, ਜਿਹੜੀ ਵਿਸ ਰਿੜਕਦੀ ਜੀਭ ਜਿਹਨੂੰ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਸੀ ਕਿ ਭਾਈ ਫਿਰ ਇਸ ਨਾਗਣ ਦੇ ਵਿਸ ਨੂੰ ਭਸਮ ਕਰਨ ਲਈ ਤੀਰ ਬੇਅੰਤ ਦਾ ਆਇਆ। ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ਨੇ ਵਿਸ ਉਸ ਜ਼ਹਿਰ ਦੀ ਮਲਕਾ ਨੂੰ ਜਿਹਦੇ ਅੰਦਰ ਉਹ ਜ਼ਹਿਰ ਜਿਹੜਾ ਸੀ ਉਸ ਨੂੰ ਭਸਮ ਕੀਤਾ, ਇਹਨਾਂ ਨੇ ਕਦੇ ਵੀ ਐਕਸੈਪਟ ਨਹੀਂ ਕੀਤਾ ਹੋਇਆ। ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਭਾਈ ਮੁਲਾਜ਼ਾ ਬਾ ਮੁਲਾਜ਼ਾ ਹੋਸ਼ਿਆਰ ਤੇ ਘੱਟੋ ਘੱਟ ਆਪਣੀਆਂ ਨੀਤੀਆਂ ਬਣਾਓ। ਇਸ ਗੱਲ ਨੂੰ ਤੁਹਾਡੇ ਆਪਣੇ ਮਤਭੇਦ ਨੇ ਔਰ ਅਸੀਂ ਉਹਨਾਂ ਦਾ ਕਦੇ ਹਿੱਸਾ ਨਹੀਂ ਬਣਦੇ, ਪਰ ਇਹ ਪਾਕਿਸਤਾਨ ਇੱਕ ਮੁਲਕ ਜਿਹੜੀ ਤੁਹਾਡੇ ਕਾਇਦ ਮੁਹੰਮਦ ਅਲੀ ਜਿਨ੍ਹਾਂ ਦੀ ਬਹੁਤ ਵੱਡੀ ਗਿਫਟ ਹੈ, ਤੋਹਫਾ ਹੈ। ਜੇ ਤੁਸੀਂ ਇਹਦੀ ਅਹਿਮੀਅਤ ਨੂੰ ਸਮਝਣਾ ਤੇ ਫਿਰ ਜਿਹੜੇ 20 ਕਰੋੜ ਤੁਹਾਡੇ ਹੀ ਹਮ ਮਜ਼ਹਬ ਭਾਰਤ ਦੇ ਨਕਸ਼ੇ ਦੀ ਕੈਦ ਨੇ ਉਹਨਾਂ ਦਾ ਹਾਲ ਹਸ਼ਰ ਦੇਖੋ, ਫਿਰ ਤੁਹਾਨੂੰ ਲੱਗੇਗਾ ਵੀ ਕਿੰਨੀ ਵੱਡੀ ਨਿਹਮਤ ਹੈ। ਔਰ ਸਿਰ ਜੋੜ ਕੇ ਬੈਠੋ ਆਪਣੇ ਮੁਲਕ ਦੇ ਹਿੱਤਾਂ ਲਈ, ਜਿਹੜਾ ਉਹ ਨਿੱਕੀਆਂ ਮੋਟੀਆਂ ਚੀਜ਼ਾਂ ਔਰ ਜਿਸ ਕਿਸਮ ਦਾ ਕਈ ਵਾਰ ਭੰਡੀ ਪ੍ਰਚਾਰ ਸਾਰੇ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲਦਾ ਹੈ, ਉਹ ਕਈ ਵਾਰ ਉਹ ਉਦਾਸ ਵੀ ਕਰਦਾ ਸਾਨੂੰ, ਕਿਉਂਕਿ ਅਸੀਂ ਪਾਕਿਸਤਾਨ ਨੂੰ ਜਿਹੜਾ ਉਹ ਬੁਲੰਦੀਆਂ ਦੇ ਉੱਤੇ ਦੇਖਣਾ ਚਾਹੁੰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ, ਬੱਸਾਂ ਦੀ ਜਾਣਕਾਰੀ ਜਾਂ ਖਾਲਿਸਤਾਨ ਦੇ ਬੈਨਰ, ਫਲਾਇਰ, ਪੋਸਟਰ ਜਾਂ ਸਟicker ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਾ ਇਕਨੋਮਿਕ ਟਾਈਮ ਦੀ ਇੱਕ ਸਟੋਰੀ ਮੁਤਾਬਕ ਹੁਣ ਭਾਰਤੀ ਕੰਪਨੀਆਂ ਰੂਸ ਨਾਲ ਕਰੂਡ ਆਇਲ ਦੇ ਸੌਦੇ ਤੇ ਟਾਲਾ ਵੱਟ ਰਹੀਆਂ ਨੇ ਔਰ ਲੱਗਦਾ ਹੈ ਕਿ ਅਮਰੀਕਾ ਨੇ ਰੂਸ ਤੇ ਆਰਥਿਕ ਪਾਬੰਦੀਆਂ ਦੇ ਚਲਦਿਆਂ ਹੁਣ ਭਾਰਤ ਦੇ ਵੀ ਨਟ ਬਲੋਟ ਕੱਸਣੇ ਸ਼ੁਰੂ ਕਰ ਦਿੱਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ 2-3 ਸਟੋਰੀਜ਼ ਪ੍ਰੋਮੀਨੈਂਸ ਦੇ ਨਾਲ ਸਿੱਖ ਸੋਸ਼ਲ ਮੀਡੀਆ ਦੇ ਸਰਕਲ 'ਚ ਜਿਹੜੀਆਂ ਨੇ ਉਹ ਗਸ਼ਤ ਕਰ ਰਹੀਆਂ ਜੀ। ਉਹਨਾਂ 'ਚ ਇੱਕ ਤਾਂ ਜ਼ਾਹਰ ਹੈ ਗਲੋਬ ਐਂਡ ਮੇਲ ਦੀ ਬੜੀ ਡੀਟੇਲ ਸਟੋਰੀ ਹੈ ਜਿਹਦੇ 'ਚ ਜਿਹੜੀ ਵੀਡੀਓ ਸਾਹਮਣੇ ਆਈ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਗਿਆ ਔਰ ਉਸ ਨੂੰ ਲੈ ਕੇ ਬੜੀਆਂ ਜਿਹੜੀਆਂ ਹੇਅਰ ਸਪਲਿਟਿੰਗ ਡੀਟੇਲਸ ਨੇ ਔਰ ਜਿਵੇਂ YouTube ਦੇ ਇੱਕ ਸਵਾਲ 'ਚ ਵੀ ਪੁੱਛਿਆ ਗਿਆ ਕਿ ਨਿਖਿਲ ਗੁਪਤਾ ਦਾ ਕੀ ਬਣਿਆ। ਅਸੀਂ ਜਦੋਂ ਅੱਜ ਮੈਂ ਉਹ ਸਟੋਰੀ ਵੀ ਦੇਖੀ ਤੇ ਅਸੀਂ ਕਿਹਾ ਵੀ ਅਸੀਂ ਤਾਂ ਐਂਕਸ਼ੀਅਸਲੀ ਵੇਟ ਕਰ ਰਹੇ ਹਾਂ
ਕਿ ਕੈਨੇਡਾ ਦੇ ਵਿੱਚ ਇੰਡਾਇਕਟਮੈਂਟ ਫਾਈਲ ਹੋਏ, ਬੰਦੇ ਫੜੇ ਜਾਣ, ਚਾਰਜ ਸਾਹਮਣੇ ਆਣ, ਪਰ ਸ਼ਾਇਦ ਉਹ ਵੀ ਨਿਖਿਲ ਗੁਪਤੇ ਦੀ ਐਕਸਟ੍ਰੈਡੀਸ਼ਨ ਹੀ ਵੇਟ ਕਰ ਰਹੇ ਨੇ, ਕਿਉਂਕਿ ਦੋਨੋਂ ਕੇਸ ਕੈਨੇਡਾ ਔਰ ਅਮਰੀਕਾ ਦੇ ਜੁੜੇ ਹੋਏ ਨੇ ਆਪਸ ਦੇ ਵਿੱਚ। ਉਸ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਵੀ ਟਰੰਪ ਵਰਸਸ ਬਾਈਡਨ ਇਸ਼ੂ ਵੀ ਡਿਸਕਸ ਹੋ ਰਿਹਾ ਕਿ ਟਰੰਪ ਦੀ ਟਰਾਂਸਨੈਸ਼ਨਲ ਡਿਪਰੈਸ਼ਨ ਤੇ ਕੀ ਨੀਤੀ ਹੋਏਗੀ। ਇੰਡੀਆ ਦੇ ਨਾਲ ਜਿਹੜਾ ਖਾਸ ਤੌਰ ਤੇ ਰਸ਼ੀਆ ਦੇ ਨਾਲ ਇੰਡੀਆ ਨੇ ਕਰੂਡ ਆਇਲ ਡੀਲ ਔਰ ਕਿੰਨੇ ਬਿਲੀਅਨ ਡਾਲਰ ਜਿਹੜਾ ਉਹ ਟ੍ਰੇਡ ਜਿਹੜਾ ਇੰਡੀਆ ਰਸ਼ੀਆ ਦਾ ਅਦਰਵਾਈਜ਼ $2 ਬਿਲੀਅਨ ਦਾ ਟ੍ਰੇਡ ਹੈ 2 ਸਾਲ ਪਹਿਲਾਂ ਤੋਂ, ਜਦੋਂ ਅਜੇ ਯੂਕਰੇਨ ਤੇ ਹਮਲਾ ਨਹੀਂ ਸੀ ਹੋਇਆ। ਹੁਣ $22 ਬਿਲੀਅਨ ਦਾ ਔਰ 20 ਬਿਲੀਅਨ ਇਹ ਨਹੀਂ ਵੀ ਉਹਨਾਂ ਦੀ ਆਪਣੀ ਕਰੂਡ ਆਇਲ ਯੂਜ਼ ਹੈ, ਉਹਨਾਂ ਨੇ ਉੱਥੋਂ ਲੈ ਕੇ ਉਹਨੂੰ ਰਿਫਾਈਨ ਕਰਕੇ ਜਾਂ ਦੂਜੇ ਯੂਰਪ ਦੀ ਮਾਰਕੀਟ 'ਚ ਵਾਪਸ ਵੇਚਿਆ। ਔਰ ਇਹਦਾ ਮਤਲਬ ਸੀ ਕਿ ਜਿਹੜੀਆਂ ਸੈਂਕਸ਼ਨਸ ਅਮਰੀਕਾ ਨੇ ਜਾਂ ਨੈਟੋ ਨੇ ਲਾਈਆਂ ਸੀ ਉਹ ਸਾਰੀਆਂ ਇਨਇਫੈਕਟਿਵ ਕਰਤੀਆਂ। ਪਰ ਹੁਣ ਜਿਉਂ-ਜਿਉਂ ਨਵਾਂ ਸਾਲ ਨਵੰਬਰ ਤੱਕ ਹੁੰਦੇ ਆ ਤਾਂ ਹੋ ਜਾਣੇ ਕੰਟਰੈਕਟ ਪਹਿਲਾਂ ਸਾਈਨ ਹੁੰਦੇ ਨੇ ਆਇਲ ਨੂੰ ਲੈ ਕੇ ਜਾਂ ਦੂਜੇ। ਉਹਨਾਂ ਨੂੰ ਇਹ ਵੀ ਨਜ਼ਰ ਆਉਂਦਾ ਹੈ ਵੀ ਜੇ ਇਵਨ ਟਰੰਪ ਵੀ ਆਉਂਦਾ ਹੈ ਤੇ ਸੈਂਕਸ਼ਨਸ ਦੇ ਮਾਮਲੇ 'ਚ ਤਾਂ ਟਰੰਪ ਨੇ 2018 'ਚ ਜਦੋਂ ਸੈਂਕਸ਼ਨਸ ਲਾਈਆਂ ਸੀ ਰਸ਼ੀਆ ਦੇ ਉੱਤੇ, ਉਦੋਂ ਉਹਨੇ ਇੰਡੀਆ ਦੀ ਪੂਰੀ ਬਾਂਹ ਮਰੋੜੀ ਸੀ ਵੀ ਲਾਗੂ ਕਰੋ। ਔਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਹੁਣ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਮੁੱਦਾ ਜਾਂ ਦੂਜਾ ਮੈਨੂੰ ਲੱਗਦਾ ਵੀ ਇਹਨਾਂ ਦੇ ਅੰਦਰੋਂ ਨਟ ਬੋਲਟ ਕੱਸਣੇ ਸ਼ੁਰੂ ਕੀਤੇ ਹੋਏ ਨੇ, ਕਿਉਂਕਿ ਅੱਜ ਦਾ ਇਕਨੋਮਿਕ ਟਾਈਮਸ ਜਿਹੜੀਆਂ ਆਰਥਿਕਤਾ ਨਾਲ ਛਪੀਆਂ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਕ੍ਰੈਡੀਬਲ ਸੋਰਸ ਹੀ ਨੇ। ਉਹਦੀ ਹੈਡਲਾਈਨ ਹੈ ਇੰਡੀਆ ਟਰਨਸ ਕੌਸ਼ੀਅਸ ਔਨ ਕੰਟਰੈਕਟਡ ਰਸ਼ੀਅਨ ਆਇਲ ਐਜ਼ US ਸੈਂਕਸ਼ਨਸ ਬਾਈਟ। ਕਿ ਹੁਣ ਜਦੋਂ ਅਮਰੀਕਨ ਪਾਬੰਦੀਆਂ ਜਿਹੜੀਆਂ ਨੇ ਉਹ ਦੰਦੀ ਵੱਢ ਰਹੀਆਂ ਨੇ ਤੇ ਭਾਰਤ ਦੀਆਂ ਕੰਪਨੀਆਂ ਫਰਦਰ ਅਗਲੇ ਸਾਲ ਲਈ ਕੋਈ ਵੀ ਡੀਲ ਰਸ਼ੀਆ ਦੇ ਨਾਲ ਆਇਲ ਦੀ ਕਰਨ ਤੋਂ ਭੱਜ ਰਹੀਆਂ ਨੇ। ਇੰਡੀਆਜ਼ ਸਟੇਟ ਰਨ ਆਇਲ ਰਿਫਾਈਨਰਸ ਆਰ ਸ਼ਾਈਂਗ ਅਵੇ ਫਰਮ ਕੰਟਰੈਕਟਡ ਰਸ਼ੀਅਨ ਕਰੂਡ ਸਪਲਾਈ as the once booming trade becomes much harder under tighter enforcement of US sanctions। ਕਿ ਹੁਣ ਉਹਨਾਂ ਦੇ ਟਿਬਰੀ ਟਾਈਟ ਕੀਤੀ ਹੈ, ਉਹਨਾਂ ਨੇ ਕਿਹਾ ਵੀ ਸ਼ਾਈ ਵੇ ਦੌੜ ਰਹੇ ਨੇ। ਔਰ ਉਸ ਦੀ ਫਿਰ ਉਹਨੇ ਉਦਾਹਰਣ ਦਿੱਤੀ ਹੈ ਬਿਗੇਸਟ ਸਟੇਟ ਓਨਡ ਰਿਫਾਈਨਰ ਇੰਡੀਅਨ ਆਇਲ ਕਾਰਪੋਰੇਸ਼ਨ will likely reduce the amount of crude received under so-called term supply, while Bharat Petroleum Corporation and Hindustan Petroleum Corporation have decided against making firm commitments to take contracted oil next financial year. 6 people familiar with the matter said asking not to be identified because the information is private। 6 ਅੱਡ-ਅੱਡ ਸਾਧਨਾਂ ਤੋਂ ਇਹਨਾਂ ਨੇ ਕਨਫਰਮ ਕੀਤਾ ਹੈ। ਉਹਨਾਂ ਨੇ ਕਿਹਾ ਉਹ ਇੰਡੀਅਨ ਆਇਲ ਕਾਰਪੋਰੇਸ਼ਨ ਹੋਏ ਜਾਂ ਹਿੰਦੁਸਤਾਨ ਪੈਟਰੋਲੀਅਮ ਹੋਏ ਜਾਂ ਭਾਰਤ ਪੈਟਰੋਲੀਅਮ ਹੋਏ, ਸਭ ਭੱਜ ਰਹੇ ਨੇ, ਕੋਈ ਡੀਲ ਅਗਲੇ ਸਾਲ ਲਈ ਸਾਈਨ ਨਹੀਂ ਕਰ ਰਹੇ। The 3 refiners had been in talk with Russia's Rosneft PJSC to secure about 500,000 barrels a day, equivalent to a third of the India's daily imports। ਕਿ ਉਹ 5 ਲੱਖ ਬੈਰਲ ਦਾ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ। ਹੁਣ ਉਹ ਰਿਲਾਇੰਸ ਉਹਦੇ ਤੇ ਘਟਾ ਰਹੇ ਨੇ ਰਸ਼ੀਆ ਦੇ ਉੱਤੇ, ਔਰ ਉਹ ਮਹਿੰਗੇ ਪਾਸੇ ਜਾਣ ਨੂੰ ਹੁਣ ਤਿਆਰ ਨੇ। ਲਿਊਕਵਰਮ ਰਿਸਪੌਂਸ ਹੈ ਇੰਡੀਅਨ ਕੰਪਨੀਆਂ ਦਾ, ਔਰ ਉਹ ਸਾਊਦੀ ਅਰੇਬੀਆ ਔਰ ਬਾਕੀਆਂ ਵੱਲ ਦੇਖ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਇਹਨਾਂ 2 ਸਾਲਾਂ ਦੇ ਵਿੱਚ ਆਪਣਾ ਫਰਜ਼ ਨਿਭਾ ਰਿਹਾ ਹੁੰਦਾ ਸੈਂਕਸ਼ਨਸ ਨੂੰ ਲਾਗੂ ਕਰਨ ਦਾ, ਤਾਂ ਫਿਰ ਇਹ ਨਾ ਹੁੰਦਾ ਵੀ ਇੰਡੀਆ ਦੀ ਰਸ਼ੀਆ ਨਾਲ ਆਇਲ ਡੀਲ $2 ਬਿਲੀਅਨ ਤੋਂ $22 ਬਿਲੀਅਨ ਦੀ ਹੁੰਦੀ। ਚਲੋ ਦੇਰ ਆਏ ਤੇ ਦੁਰਸਤ ਆਏ। ਔਰ ਇਹ ਹੁਣ ਇਹਨਾਂ ਨੂੰ ਵੀ ਨਜ਼ਰ ਆ ਗਿਆ ਕਿ ਭਾਈ ਇਹ ਵੀ ਜਿਹੜਾ ਰਸਤਾ ਹੁਣ ਬੰਦ ਹੋਣ ਜਾ ਰਿਹਾ ਹੈ, ਜਿਹੜਾ ਉਹਨਾਂ ਨੇ ਰਸ਼ੀਆ ਦੇ ਨਾਲ ਮੌਜਾਂ ਲੁੱਟ ਲਈਆਂ ਨੇ ਉਹ ਲੁੱਟ ਲਈਆਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵੀਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਕਰਮ ਸਿੰਘ ਜੀ ਕਹਿੰਦੇ ਨੇ ਕਿ ਸਿੰਸ TV84 is a ਪੰਥਕ TV platform, for that regard we all, especially Sikhs, have a moral obligation to support the TV84 financially। So ਬਹੁਤ ਸ਼ੁਕਰੀਆ ਕਰਮ ਸਿੰਘ ਜੀ। ਔਰ ਅਸੀਂ ਤੁਹਾਡੇ ਵਰਗੇ ਵਿਊਅਰਸ ਦੀ ਸਪੋਰਟ ਦੇ ਨਾਲ ਹੀ ਕੁਝ ਕਰਨ ਦੇ ਸਮਰੱਥ ਹੈ। ਅੱਛਾ, ਤੇ ਅਸੀਂ ਇਹ ਵੀ ਦੱਸ ਦਈਏ ਵੀ ਸਾਡੀਆਂ ਈਮੇਲਸ ਹੁਣ ਜਿਹੜੀ ਉਹ ਫੰਕਸ਼ਨਲ ਹੈ, ਔਰ ਸਾਨੂੰ ਰਿਸੀਵ ਵੀ ਹੋਈਆਂ ਨੇ 2 ਈਮੇਲਸ। ਔਰ ਉਹਦੇ ਤੇ ਤੁਸੀਂ ਜੋ ਡਿਟੇਲ 'ਚ ਕੋਈ ਆਪਣਾ ਸੁਝਾਅ ਜਾਂ ਕੋਈ ਕਮੈਂਟ ਕਰਨਾ ਚਾਹੋ ਤੇ ਤੁਸੀਂ ਈਮੇਲ ਕਰ ਸਕਦੇ ਆ। ਗੁਰਲਾਲ ਸਿੰਘ ਜੀ ਫਤਿਹ ਬੁਲਾਉਂਦੇ ਨੇ। ਕਰਮ ਸਿੰਘ ਜੀ ਫਿਰ ਕਹਿੰਦੇ ਨੇ ਗ੍ਰੇਟ ਜੌਬ ਗਿਗਾ। ਨਿਗਾ ਜੀ ਕਹਿੰਦੇ ਨੇ ਇੱਕੋ ਹੱਲ ਹੈ ਖਾਲਿਸਤਾਨ,
ਬਲਵਿੰਦਰ ਕੌਰ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਗੁਰਦੇਵ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਟੀਵੀ 84 ਦੇਖਣ ਵਾਲੇ ਵੀਰਾਂ ਤੇ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਹਾਂਜੀ ਤੁਸੀਂ ਕਰਮ ਸਿੰਘ ਜੀ ਉਹਨਾਂ ਦਾ ਜਵਾਬ ਦਿੱਤਾ ਗੁਪਤਾ ਨਿਖਲ ਗੁਪਤਾ ਬਾਰੇ। ਔਰ ਇਸੇ ਤਰ੍ਹਾਂ ਸਾਡੇ ਕੋਲ ਐਸਾਨ ਫਰਾਮੋਸ਼ ਹਿੰਦੁਸਤਾਨੀ ਦੀ ਆਈਡੀ ਤੋਂ ਸਾਡੇ ਕੋਲ ਹੈਗਾ ਮੈਸੇਜ। ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ख्वार हुए सब मिलेंगे, बचे शरण जो होए, राज बिना न धर्म चले हैं, धर्म बिना सब दले मले हैं, चुंकार आज हमा हिलते दर गुरस्त, हलाल अस्त बुरदन बा शमशीर दस्त। खालसा जिंदाबाद किया इन्होंने। और सिंह गरचा जी भी खालसा जिंदाबाद कहते हैं। बलजीत कौर कहते हैं कि पंजाब एकता करे नहीं तां बीजेपी आम आदमी पार्टी ने चंडीगढ़ वांग खो लैने पंजाब। सो ढिल्लो जी कहते हैं कि लव खालिस्तान। एम कौर जी फतेह बुलाते ने एंड कहते सच्चे पातशाह आप सहाई होन। और मिश्रा सिंह जी भी खालिस्तान जिंदाबाद कहते ने। फिर सुखविंदर सिंह जी भी खालिस्तान कहते जिंदाबाद। दीप सिंह सिद्धू जी भी खालिस्तान जिंदाबाद। फिर जसपाल सिंह देख देख फतेह, पंथ की जीत, राज करेगा खालसा। गुरमुख सिंह जी कहते हैं कि यूएस मीडिया टीम नूं वाहिगुरू जी का खालसा वाहिगुरू जी की फतेह। पंजाब खालसा जिंदाबाद, पंजाब रेफरेंडम जिंदाबाद पंजाब। फिर इसी तरह गुरमुख सिंह जी फतेह भी बुलाते हैं सानू। और बिंदर सिंह जी भी फतेह। राज सिद्धू जी कहते डॉक्टर साहब जी तुसी यूएस मीडिया इंटरनेशनल भी आया करो। एंड निर्मल सिंह जी खालसा जिंदाबाद। और कौरमाल जी भी कहते वाहिगुरू जी मेहर करन सिख कौम ते। बलवीर सिंह जी सत श्री अकाल कहते हैं। एंड हरचरण सिद्धू जी जस्टिस डिलेड जस्ट डिनाइड। एंड मनदीप बाजवा जी की पर कहते ने द गुड वर्क डॉक्टर साहब। बहुत मेहरबानी। हुण मैं फेसबुक मैसेजेस वाल मुड़दा है। कमल सिंह लिखते ने वैसे तो ये गल्लां संगत विच विस्तार नाल होण तां ज़्यादा चंगा हुंदा है, पर जदों गुरु साहब ने सेवा लैनी उदों ही लैनी है। एक गल ये कि जो कल तुसी कहंदे सी कि रूस विच सिख नौजवान मौत दे मूंह विच दित्ते जा रहे हैं, वो ये है कि साडे सिख बच्चों की सही प्रोग्रामिंग सिख मापे ते प्रचारक नहीं कर रहे जिस तरह पुरातन समय विच हुंदी सी। इस गल दा बहुत वृतांत बनाया जाता है कि बच्चों नूं पढ़ाओ लिखाओ ते उच्चे अहुदियां ते पहुंचाओ, सिखां नूं आपे आज़ादी मिल जाएगी। पर मैं इस नाल सहमत नहीं। इस तरह तो मनमोहन सिंह ही पैदा होणगे। तुसीं बिल्कुल ठीक फरमा रहे हो कमल सिंह जी। जिस तरह पुराने समय विच सिंह दुश्मनां दी नौकरी करते हुए भी पंथ का साथ दिंदे सन ते दुश्मन नूं नुकसान भी पहुँचा दिंदे सन, इसे तरह हुण जे नौजवानों नूं जन्म तो किसी ने सिक्ख्या दित्ती हुंदी तां पहलां तां ये इस तरह फसदे ही ना। जे फस भी गए तो इन्हां दे कहे यूक्रेन जाके उन्हां नाल रल जांदे ते कहंदे कि असीं तुहाडे नाल हैं, असीं मरना तो है ही है, सो असीं तुहाडी मदद भी करांगे, पर नाल तुसीं सानूं पंथक कारज लई मदद भी करो। दूजी गल जो NRI नूं सलाह दित्ती जाती है वो ना किसी जो NRI नूं सलाह दित्ती जाती है वो ना किसी ने मननी ना होनी है। मेरे ख्याल विच उसका ये कारण कि अपने जमीन के कुछ हिस्से विच जंगल लाउण इस नाल घाटा भी नहीं पवेगा। ये पंजाब के लोगों की सलाह है। तो दरखत वेच के फिर ला दिया करन, इस नाल भविख विच गुरिल्ला युद्ध की लोड़ पवे तो बहुत लाहेवंद होवेगा। क्योंकि जे खाड़कू संघर्ष वेले इस तरह हुंदा तां इतिहास होर होना सी। दूजा ये कहो कि असी मामला थोड़ा घट लै लवांगे पर झोना नहीं लाउणा, इस तरह के कुछ होर काम भी NRI कर सकते हैं, इस नाल उन्हां नूं कोई घाटा भी नहीं पवेगा। ये तीनों ही सुझाव जिहड़े ने उन्हां दे कि भाई अपने बच्चे बच्चियां दी तरबियत। अज दी आवाज़ प्रोग्राम ते बुधवार मेरा हुंदा है डिस्कशन आलमोस्ट घंटे दी, उस दे विच भी मैं यही कहा सी कि भाई जदों तुहाडीआं सेंट्रल इंस्टीट्यूशनस केंद्री संस्थावां विक जाण डिग पैण जां समय दी हाण दियां ना होण ते तुहानूं तुसीं अगली जनरेशन तो गल अगे तोरनी है तो फिर यही है भी अपने बच्चे बच्चियां नूं ये ਜਿਹੜਾ ਰਾਜ ਭਾਗ ਦਾ ਔਰ ਗੁਰੂ ਦਾ ਪਿਆਰ ਦਿਓ, ਉਹਨਾਂ ਨੂੰ ਪੂਰਾ ਅਵੇਅਰ ਕਰੋ। ਜਨਰੇਸ਼ਨ ਟੂ ਜਨਰੇਸ਼ਨ ਇਹ ਗੱਲ ਅੱਗੇ ਤੁਰਦੀ ਹੈ। ਦੂਸਰਾ ਜਿਵੇਂ ਉਹਨਾਂ ਨੇ ਈਵਨ ਯੂਕਰੇਨ ਔਰ ਰੂਸ ਦੇ ਹਵਾਲੇ ਨਾਲ ਕਿਹਾ, ਇੱਕ ਪਾਸੇ ਤਾਂ ਸਿੱਖ ਕੌਮ ਨੇ ਆਪਣੀ ਮਦਦ ਪੂਰੀ ਯੂਕਰੇਨ ਲਈ ਥਰੋ ਕੀਤੀ ਔਰ ਯੂਨਾਈਟਿਡ ਸਿੱਖਸ ਨੇ ਹੁਣ ਤੱਕ ਵੀ ਉਹਨਾਂ ਦੇ ਉੱਥੇ ਚੱਲ ਰਹੇ ਨੇ ਔਰ ਜਿਹਨੇ ਯੂਕਰੇਨੀਅਨ ਪਾਰਲੀਮੈਂਟੇਰੀਅਨਸ ਦਾ ਦਿਲ ਵੀ ਜਿੱਤਿਆ। ਔਰ ਸ਼ਾਇਦ ਇਹੀ ਕਾਰਨ ਹੈ ਕਿ
ਇੰਡੀਅਨ ਸਿਸਟਮ ਨੇ ਇਸ ਕਿਸਮ ਦੇ ਡੂਬੀਅਸ ਏਜੰਟਾਂ ਰਾਹੀਂ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਕੇ ਰਸ਼ੀਅਨ ਫੌਜ ਦੇ ਮਰਸਨਰੀ ਬਣਾਉਣ ਲਈ ਭੇਜ ਦਿੱਤਾ ਹੈ। ਕਿਉਂਕਿ ਜੇ ਸਾਨੂੰ ਇਹ ਲੱਗਦਾ ਹੈ ਵੀ ਯੂਕਰੇਨ ਜੇ ਕੱਲ ਨੂੰ ਇੱਕ ਸਟੇਬਲ ਕੰਟਰੀ ਦੇ ਤੌਰ ਤੇ ਆਉਂਦਾ, ਉਹ ਕਦੇ ਵੀ ਨਹੀਂ, ਜਿਵੇਂ ਉਹਨਾਂ ਦੇ ਹੈਡ ਕਹਿੰਦੇ ਨੇ ਵੀ ਭੁੱਲੇਗਾ, ਤੇ ਉਹਨੂੰ ਵੀ ਤੁਸੀਂ ਰੋਲ ਘਚੋਲ ਕਰਦੇ ਹੋ ਕਿ ਵੀ ਜੀ ਸਿੱਖ ਨੌਜਵਾਨ ਤਾਂ ਜਿਹੜੇ ਨੇ ਉਹ ਤਾਂ ਰਸ਼ੀਅਨ ਆਰਮੀ ਵੱਲੋਂ ਲੜ ਰਹੇ ਨੇ। ਔਰ ਤੀਸਰਾ, ਉਹਨਾਂ ਨੇ ਹਾਲਾਂ ਪੰਜਾਬ 'ਚ ਸ਼ਾਇਦ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਝਿੜੀ ਪ੍ਰੋਗਰਾਮ ਜੰਗਲ ਔਰ ਦੂਸਰਾ ਉਹਨੂੰ ਰਿਵਾਈਵ ਕਰਨਾ ਸ਼ੁਰੂ ਕੀਤਾ। ਇਕਨੋਮਿਕਲੀ ਵੀ ਸਾਨੂੰ ਇਹ ਸੋਚਣਾ ਪਏਗਾ ਕਿ ਭਾਈ ਇਹ ਜਿਹੜਾ ਝੋਨੇ ਦਾ ਮਾਡਲ ਔਰ ਉਹਦੇ ਲਈ ਵੀ ਅਸੀਂ MSP ਮੰਗ ਰਹੇ ਹਾਂ, ਪਾਣੀ 15 ਫੁੱਟ ਦਾ 500 ਫੁੱਟ ਥੱਲਾ, ਪੋਲਿਊਟਡ ਦੂਜਾ, ਬਹੁਤ ਕੁਛ ਹੈ। ਜੇ ਹੁਣ ਅਸੀਂ ਗੱਲ ਕਰੀਏ ਕਿ ਐਗਰੀਕਲਚਰ ਦੇ ਵਿੱਚ ਜਿੰਨੇ ਪਾਣੀ ਨਾਲ ਅਸੀਂ ਝੋਨਾ ਉਗਾਉਂਦੇ ਹਾਂ, ਇਜ਼ਰਾਈਲ ਦੇ ਜਿਹੜਾ ਐਗਰੀਕਲਚਰ 'ਚ ਉਸ ਚੌਥੇ ਹਿੱਸੇ ਨਾਲ ਉਗਾ, ਉਹਨਾਂ ਦੇ ਐਕਸਪਰਟ ਨੇ ਜਿਹੜੇ ਦੁਨੀਆ 'ਚ ਜਾਂਦੇ ਨੇ ਦੱਸਣ ਦੇ ਲਈ ਕਿ ਜੀ ਕੀ ਹੈਗਾ। ਸੋ ਇਹਦੇ 'ਚ ਸਾਨੂੰ ਵੀ ਦੇਖਣਾ ਪਿਆ। ਔਰ ਸਾਡੀਆਂ ਯੂਨੀਵਰਸਿਟੀਆਂ 'ਚੋਂ ਮੈਨੂੰ ਨਹੀਂ ਲੱਗਦਾ ਵੀ ਇੱਕ ਸਟੇਜ ਤੱਕ ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ 'ਚੋਂ ਜੋ ਕੁਛ ਨਿਕਲਿਆ ਹੁਣ ਤੁਹਾਨੂੰ ਨਜ਼ਰ ਨਹੀਂ ਆਉਂਦਾ, ਜਾਂ ਸਰਕਾਰਾਂ ਨੇ ਇੰਨਾ ਕੁ ਉੱਥੇ ਵੀ ਉਸ ਕਿਸਮ ਦਾ ਕੰਮ ਹੀ ਕਰ ਦਿੱਤਾ ਹੈ ਵੀ ਕੋਈ ਨਰੋਈ ਰਿਸਰਚ ਸਾਹਮਣੇ ਨਹੀਂ ਹੈ। ਬਿਲਕੁਲ। ਰਾਜਵਿੰਦਰ ਸਿੰਘ, ਕੁਲਦੀਪ ਕੌਰ, ਜਸਬੀਰ ਸਿੰਘ, ਦਵਿੰਦਰ ਸਿੰਘ, ਰਣਜੋਤ ਸਿੰਘ, ਮੁਹੰਮਦ ਜਾਵੇਦ, ਉਹਨਾਂ ਸਾਰਿਆਂ ਨੇ ਖਾਲਿਸਤਾਨ ਜ਼ਿੰਦਾਬਾਦ ਜਾਂ ਫਤਿਹ ਬੁਲਾਈ ਹੈ। ਰਾਜਵਿੰਦਰ ਸਿੰਘ ਕਹਿੰਦੇ ਨੇ ਸਿੱਖ ਲੀਡਰਸ਼ਿਪ ਇਨ ਪੰਜਾਬ should at least give a strong statement like if anything happens to Sikhs on hunger strike, they will all stand up only for Khalistan only। ਕਾਸ਼ ਰਾਜਵਿੰਦਰ ਸਿੰਘ ਜੀ ਇਸ ਲੈਵਲ ਦਾ ਕਰੇਜ ਔਰ ਹਿੰਮਤ ਔਰ ਲੀਡਰਸ਼ਿਪ ਹੋਏ, ਔਰ ਇਹ ਉਹਨਾਂ ਤੋਂ ਆਸ ਕਰਨਾ ਮੇਰਾ ਖਿਆਲ ਹੈ ਬਿਆਸ ਹੋਣਾ ਹੀ ਹੈ। ਰਾਜ ਕਰੇਗਾ ਰਾਜ ਖਾਲਸਾ ਦੀ ਆਈਡੀ ਤੋਂ। ਜੇ ਸਾਰੇ ਸਿੱਖ ਭਾਈ ਅੰਮ੍ਰਿਤਪਾਲ ਸਿੰਘ ਨੂੰ ਛੁਡਾਉਣ ਖਾਤਰ ਭੁੱਖ ਹੜਤਾਲ ਕਰਕੇ ਮਰ ਜਾਣ ਤਾਂ ਭਾਰਤ ਮਾਤਾ ਦੀ ਕਿਸ ਨੇ ਟੰਗ ਭੰਨ ਦੇਣੀ ਹੈ। ਵੈਸੇ ਭਾਰਤ ਮਾਤਾ ਲਈ ਵਧੀਆ ਕਿ ਸਿੱਖ ਧਰਨੇ ਮੋਰਚੇ ਭੁੱਖ ਹੜਤਾਲ ਕਰਕੇ ਮਰੀ ਜਾਣ ਤੇ ਕੌਣ ਪੁੱਛਦਾ ਹੈ। ਦੇਖੋ ਇਹ ਅੱਜ ਵੀ ਇੱਕ ਆਪਣੇ ਵੀਰ ਨਾਲ ਗੱਲਬਾਤ ਇਸ ਮੁੱਦੇ ਤੇ ਹੋ ਰਹੀ ਸੀ। ਇਹ ਠੀਕ ਹੈ ਕਿ ਵੀ ਉਹਨਾਂ ਨੇ ਤਾਂ ਜੋ ਉਹਨਾਂ ਦੀ ਨੀਤੀ ਹੈ ਨਹੀਂ ਬਦਲਣੀ, ਪਰ ਘੱਟੋ ਘੱਟ ਜੇ ਭੁੱਖ ਹੜਤਾਲ ਜਾਂ ਕੋਈ ਹੋਰ ਫਾਰਮ ਆਫ ਪ੍ਰੋਟੈਸਟ ਨਾਲ ਸਿੱਖ ਕੌਮ 'ਚ ਹੀ ਜਾਗਰਤੀ ਆ ਜਾਏ ਤੇ ਸਿੱਖ ਕੌਮ ਹੀ ਖਲੋ ਜਾਏ ਕਿ ਭਾਈ ਅਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ, ਤੇ ਆਪਣਿਆਂ ਲਈ ਸ਼ਾਇਦ ਕਾਰਗਰ ਹੋਏ। ਦੁਸ਼ਮਣ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, 1.5 ਲੱਖ ਉਹਨਾਂ ਨੇ ਪਹਿਲਾਂ ਮਾਰ ਦਿੱਤੇ ਨੇ, ਹੋਰ ਵੀ ਮਾਰ ਦੇਣੇ ਪੈਣ, ਉਹਨਾਂ ਨੂੰ ਕੋਈ ਫਰਕ ਨਹੀਂ ਪਏਗਾ। ਹੁਣ ਅਸੀਂ ਰੂਹਾਨੀ ਵਿਚਾਰ ਵੱਲ ਚੱਲਦੇ ਹਾਂ। ਜਿਵੇਂ ਅੱਜ ਇੱਕ ਸ਼ਲੋਕ ਜਿਹੜਾ ਕਾਫੀ ਪਪੂਲਰ ਹੈ, ਪੌੜੀ ਉਸ ਤੋਂ ਵੀ ਜ਼ਿਆਦਾ ਪਪੂਲਰ ਹੈ, ਕਿਉਂਕਿ ਹਰ ਇੱਕ ਨੂੰ ਹੁੰਦਾ ਹੈ ਕਿ ਮਹਾਰਾਜ ਸਾਡੇ ਕੰਮ ਸਵਾਰੇ, ਕੀਤਾ ਲੋੜੀ ਹੈ ਕੰਮ ਸੋ ਹਰ ਪਿਆ ਆਖੀਏ। ਇਹ ਪੌੜੀ ਹੈ ਪਰ ਇਹਦਾ ਸ਼ਲੋਕ ਹੈ ਮਹੱਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਦਾ। क्या हंस क्या बगला ਜਾਂ को नदर करे, जो तिस भावै नानका कागों हंस करे। ਹੁਣ ਜ਼ਾਹਰ ਹੈ ਕਿ ਇਹ ਦੋ ਲਫ਼ਜ਼ ਜਾਂ ਦੋ ਵਰਡ, ਇੱਕ ਹਵਾ ਵਾਲਾ, ਇੱਕ ਜਿਹੜਾ ਹਵਾ ਤੇ ਪਾਣੀ ਦੋਨਾਂ ਦੇ ਵਿੱਚ ਹੀ, ਪਰ ਬਗਲਾ ਜਦੋਂ ਅਸੀਂ ਦੇਖਦੇ ਹਾਂ ਚਿੱਟਾ ਦੁੱਧ ਤੇ ਕਾਂ ਕਾਲਾ। ਹੁਣ ਇਹੀ ਅਸੀਂ ਜਦੋਂ ਕਿਸੇ ਦੇ ਗੁਣਾਂ ਨੂੰ ਚਿਤਵਦੇ ਹਾਂ, ਹਾਲਾਂ ਜੇ ਗੁਣਾਂ ਦੇ ਮੁਤਾਬਕ ਡਿਫਰੈਂਸ਼ੀਏਸ਼ਨ ਹੋਏ ਤਾਂ ਫਿਰ ਕਾਂ ਦਾ ਆਪੋਜ਼ਿਟ ਹੰਸ ਹੁੰਦਾ ਹੈ, ਜਾਂ ਉਹਨੂੰ ਉਹਦੇ ਚੋਂ ਵੀ ਅੱਗੇ ਪਰਮ ਹੰਸ ਕਿਹਾ ਜਾਂਦਾ ਹੈ। ਮਾਨਸਰੋਵਰ ਦੇ ਜਿਹੜੇ ਹੰਸ ਨੇ, ਕਿਉਂਕਿ ਇਹ ਹੈ ਵੀ ਕਾਂ ਗੰਦਗੀ ਖਾਂਦਾ ਹੈ, ਉਹ ਖੁਰਾਕ ਨਾਲ ਜੁੜਿਆ ਹੋਇਆ, ਔਰ ਹੰਸ ਜਿਹੜਾ ਹੈ ਉਹ ਮੋਤੀ ਚੁਗਦਾ ਹੈ। ਲੇਕਿਨ ਇੱਥੇ ਗੁਰੂ ਨਾਨਕ ਸਾਹਿਬ ਨੇ ਉਸ ਰੰਗ ਦੇ ਤੇ ਆਧਾਰਿਤ ਕਿ ਭਾਈ ਜਦੋਂ ਅਸੀਂ ਜਿਹੜਾ ਕਾਂ ਔਰ ਹੰਸ ਦੀ ਗੱਲ ਕਰਦੇ ਹਾਂ, ਇਹ ਗੁਣਾਂ ਦੇ ਨਾਲ ਜੁੜਿਆ। ਇੱਥੇ ਇਹ ਹੈ ਕਿਆ ਹੰਸ ਕਿਆ ਬਗਲਾ ਜਾਂ ਕੋ ਨਜ਼ਰ ਕਰੇ, ਤੇ ਜੇ ਰੱਬ ਨੂੰ ਚੰਗਾ ਲੱਗੇ, ਰੱਬ ਦੀ ਨਜ਼ਰ ਹੋਏ, ਕਾਂ ਅਸੀਂ ਹੈ ਕਾਲੇ ਗੁਣਾਂ ਵਾਲੇ, ਔਰ ਕਾਲੇ ਨੂੰ ਚਿੱਟਾ ਕਰਨਾ। ਜ਼ਾਹਰ ਹੈ ਕਿ ਕਾਲੇ ਨੂੰ ਚਿੱਟਾ ਕਰਨ ਦਾ ਮਤਲਬ ਹੈ ਕਿ ਔਗਣਾਂ ਨੂੰ ਜਦੋਂ ਅਸੀਂ ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਆ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਵਹਿ ਕੇ ਰੰਗ। ਇਹ ਨਾਮ ਜਿਹੜਾ ਹੈ ਉਹ ਸਾਬਣ ਵੀ ਹੈ ਤੇ ਰੰਗ ਵੀ ਹੈ, ਉਹ ਕਾਲਖ ਨੂੰ ਧੋ ਕੇ ਚਿੱਟਾ ਕਰ ਦਿੰਦਾ ਹੈ, ਯਾਨੀ ਨਿਰਮਲ। ਜਦੋਂ ਅਸੀਂ ਨਿਰਮਲ ਕਹਿੰਦੇ ਹਾਂ, ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਨਿਰੰਕਾਰ ਦੇ ਹੱਥ ਵਾਸਤੇ ਹੈ, ਜਿਸ ਦੇ ਉੱਤੇ ਉਹ ਨਜ਼ਰ ਕਰੇ
ਉਹ ਗੁਨਾਹ ਨਾਲ ਭਰਿਆ ਹੋਇਆ ਇਨਸਾਨ ਜਿਹੜਾ ਹੈ ਉਹ ਬਿਲਕੁਲ ਪਾਕ ਪਵਿੱਤਰ ਚਿੱਟਾ ਬਗਲੇ ਵਾਂਗ ਉਸ ਦੀ ਚਿਟਿਆਈ ਬੱਗਾਪਨ ਜਿਹੜਾ ਹੈ ਉਹ ਇਸੇ ਲਈ ਪੰਜਾਬੀ ਦੇ ਵਿੱਚ ਚਿੱਟੇ ਲਈ ਲਫ਼ਜ਼ ਬੱਗਾ ਵੀ ਹੈ ਉਹਦੇ ਤੋਂ ਹੀ ਬੱਗੇ ਰੰਗ ਤੋਂ ਹੀ ਬਗਲਾ ਬਣਿਆ। ਫਿਰ ਇਸ ਦੀ ਪੌੜੀ ਹੈ ਸ਼ਲੋਕ ਦੀ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ, ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਹੈ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਹੈ। ਅੱਛਾ, ਹੁਣ ਚਾਹੀਦਾ ਤਾਂ ਇਹ ਹੈ ਵੀ ਜਦੋਂ ਸਾਡੇ ਪੜ੍ਹਦੇ ਵੀ ਨੇ ਸ਼ਲੋਕ ਵੀ ਇਹ ਪਹਿਲਾਂ ਪੜ੍ਹਨ, ਕਿਉਂਕਿ ਜਦੋਂ ਤੁਸੀਂ ਇਕੱਲੀ ਪੌੜੀ ਪੜ੍ਹਦੇ ਹੋ ਉਹਦਾ ਮਤਲਬ ਇਹ ਹੁੰਦਾ ਕਿ ਵੀ ਅਸੀਂ ਸਿੱਧਾ ਹੀ ਸਮਝ ਰਹੇ ਹੁੰਦੇ ਹਾਂ ਵੀ ਅਸੀਂ ਤਾਂ ਜਿਹੜਾ ਕੁਆਲੀਫਾਈ ਕਰ ਰਹੇ ਹਾਂ ਕਿ ਭਾਈ ਹੁਣ ਅਸੀਂ ਅਰਦਾਸ ਕੀਤੀ ਹੈ, ਪਾਠ ਰਖਾਇਆ ਤੇ ਅਸੀਂ ਹੁਣ ਇਹ ਕੰਮ ਸਾਡਾ ਹੋ ਜਾਏ, ਕੀਤਾ ਲੋੜੀਐ ਕੰਮ ਸੋ ਹਰ ਪਿਆ ਆਖੀ। ਪਰ ਇਸ ਦਾ ਆਧਾਰ ਇਹ ਸ਼ਲੋਕ ਹੈ ਕਿ ਭਾਈ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ, ਜੋ ਤਿਸ ਭਾਵੇ ਨਾਨਕਾ ਕਾਗੋਂ ਹੰਸ ਕਰੇ। ਕਿ ਪਹਿਲਾਂ ਸਾਡੀ ਬਿਰਤੀ ਦੇ ਵਿੱਚ ਬੱਗਾਪਨ ਲਿਆਉਣ ਲਈ ਔਗਣਾ ਨੂੰ ਧੋਣਾ ਨਾਮ ਦੇ ਸਾਬਣ ਦੇ ਨਾਲ ਤੇ ਫਿਰ ਨਾਮ ਦੇ ਰੰਗ 'ਚ ਰੰਗਣਾ, ਇਹ ਸਾਡੇ ਜੀਵਨ ਦਾ ਆਸ਼ਾ ਹੋਣਾ ਚਾਹੀਦਾ। ਤੇ ਜਦੋਂ ਅਸੀਂ ਇਸ ਪਾਸੇ ਗੁਰੂ ਦੀ ਨਦਰ ਦੇ ਪਾਤਰ ਬਣ ਜਾਾਂਗੇ ਫਿਰ ਕੀਤਾ ਲੋੜੀਆ ਕੰਮ ਸੋ ਹਰ ਪਿਆ, ਫਿਰ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਹੈ। ਉਹ ਰੱਬ ਤੁਹਾਡੇ ਸਿਰ ਤੇ ਬੈਠਾ, ਉਹਨੇ ਤੁਹਾਡੇ ਕਾਰਜ ਜਿਹੜੇ ਨੇ ਉਹ ਸਵਾਰਨੇ ਨੇ, ਕਿਉਂਕਿ ਉਹ ਤੁਹਾਡੇ ਫਿਰ ਗਾਰੰਟੀ ਹੈ, ਸਾਖੀ ਐਵੀਡੈਂਸ ਨੂੰ ਕਹਿੰਦੇ ਨੇ, ਵਿਟਨੈਸ ਨੂੰ ਕਹਿੰਦੇ ਨੇ, ਸਤਿਗੁਰ ਸੱਚ ਸਾਖੀ ਹੈ। ਔਰ ਫਿਰ ਤੁਹਾਡਾ ਕਿਉਂਕਿ ਸੰਗਤ ਵੀ ਸੰਤਾਂ ਸੰਗ ਨਿਧਾਨ ਤੁਹਾਡਾ ਸਭ ਤੋਂ ਵੱਡਾ ਖਜ਼ਾਨਾ ਭਲੇ ਲੋਕਾਂ ਦੀ, ਗੁਰਮੁਖਾਂ ਦੀ, ਸੰਤਾਂ ਦੀ ਸੰਗਤ ਹੈ। ਤੇ ਜਦੋਂ ਤੁਸੀਂ ਸੰਗਤ ਦੇ ਉਸ ਖਜ਼ਾਨੇ ਦੇ ਵਿੱਚ ਬੈਠਦੇ ਹੋ, ਅੰਮ੍ਰਿਤ ਚਾਖੀ ਹੈ, ਫਿਰ ਤੁਹਾਨੂੰ ਨਾਮ ਦੇ ਅੰਮ੍ਰਿਤ ਦਾ ਘੁੱਟ ਮਿਲਦੇ ਨੇ, ਉਹਨੂੰ ਤੁਸੀਂ ਚੱਖਦੇ ਹੋ। ਪੈ ਭੰਜਨ ਮਿਹਰਵਾਨ ਦਾਸ ਕੀ ਰਾਖੀ ਹੈ, ਫਿਰ ਤੁਸੀਂ ਆਜ਼ਜ਼ੀ ਦੇ ਨਾਲ ਦੁਆਗੋ ਹੁੰਦੇ ਹੋ, ਅਰਦਾਸ ਦੇ ਵਿੱਚ ਜੁੜਦੇ ਹੋ ਕਿ ਹੇ ਵਾਹਿਗੁਰੂ, ਹੇ ਮਿਹਰਬਾਨ, ਤੂੰ ਮਿਹਰਬਾਨ ਹੈ, ਭੈ ਨੂੰ ਭੰਜਨ ਵਾਲਾ ਹੈ, ਡਰ ਨੂੰ ਖਤਮ ਕਰਨ ਵਾਲਾ ਹੈ, ਤੇ ਮੈਂ ਵੀ ਜਿਹੜਾ ਉਹ ਤੇਰੀ ਸ਼ਰਨ ਹੈ, ਤੂੰ ਮੇਰੇ ਤੇ ਵੀ ਮਿਹਰਬਾਨੀ ਕਰ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਹਮੇਸ਼ਾ ਉਸ ਵਾਹਿਗੁਰੂ ਦੇ ਗੁਣ ਗਾਓ ਜਿਹੜਾ ਨਾ ਮਿਣਿਆ ਜਾ ਸਕਦਾ, ਨਾ ਉਸ ਦਾ ਬਿਆਨ ਕੀਤਾ ਜਾ ਸਕਦਾ, ਉਹ ਅਲੱਖ ਹੈ, ਉਹਨੂੰ ਕੋਈ ਵੀ ਲੱਖ ਨਹੀਂ ਸਕਦਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਅਪਰਾਧਾਂ ਨੂੰ ਆਗਿਆ ਦਿਓ। ਦੇਖਦੇ ਰਹੋ TV 84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।